वाहिगुरू जी का खालसा वाहिगुरू जी की फतेह। अस्सलाम वालेकुम। आदाब बरजमा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया। जी राज साहब आज 12 जनवरी 2022 ती पो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੋਸਟਨ ਮੈਸਾਚੂਸਟਸ ਤੋਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਵੀਰਾਂ ਨੇ ਟੀਵੀ 84 ਨਾਲ ਪਿਆਰ ਦਾ ਜਿਹੜਾ ਹੈ ਉਹ ਇਜ਼ਹਾਰ ਕਰਦਿਆਂ ਆਪਣੇ ਦਸਵੰਧ ਦਾ ਇੱਕ ਹਿੱਸਾ ਟੀਵੀ 84 ਲਈ ਭੇਜਿਆ ਹੈ। ਸੋ ਅਸੀਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਵਰਗੇ ਉਹਨਾਂ ਵੀਰਾਂ ਭੈਣਾਂ ਦੇ ਧੰਨਵਾਦੀ ਹਾਂ ਜਿਹੜੇ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਆ ਸਾਡੇ ਤੱਕ ਪਹੁੰਚ ਕਰਦੇ ਹਨ ਅਤੇ ਸਾਡੀ ਸਪੋਰਟ ਕਰਕੇ ਸਾਡਾ ਹੌਸਲਾ ਜਿਹੜਾ ਹੈ ਉਹ ਵਧਾਉਂਦੇ ਨੇ। ਸੋ ਅਸੀਂ ਸਮੁੱਚੇ ਟੀਵੀ 84 ਪਰਿਵਾਰ ਵੱਲੋਂ ਬੇਨਤੀ ਕਰਦੇ ਹਾਂ ਕਿ ਇਹ ਤੁਹਾਡਾ ਆਪਣਾ ਅਦਾਰਾ ਹੈ। ਸੋ ਅਸੀਂ ਕਿਸੇ ਕਾਰਪੋਰੇਟ ਜਾਂ ਸਰਕਾਰੀ ਮਦਦ ਤੋਂ ਕਿਨਾਰਾ ਕਰਦੇ ਹਾਂ ਤੁਹਾਡੇ ਉੱਤੇ ਹੀ ਟੇਕ ਰੱਖਦੇ ਹਾਂ। ਸੋ ਸਿੱਖ ਸਿਧਾਂਤਾਂ ਨੂੰ ਮੁੱਖ ਰੱਖਦੇ ਹਾਂ ਅਸੀਂ ਜੋਤਿਸ਼ ਜੰਤਰੀ ਤੰਤਰੀ ਮੰਤਰੀ ਦੀਆਂ ਜਿਹੜੀਆਂ ਐਡਾਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ। ਸੋ ਟੀਵੀ 84 ਲਈ ਦਸਵੰਧ ਜਿਹੜਾ ਜ਼ਰੂਰ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਆਰਐਸਐਸ ਦੇ ਹਿੰਦੂ ਤੰਤਰ ਵੱਲੋਂ ਸਿੱਖ ਕੌਮ ਦੇ ਖਿਲਾਫ ਨਫ਼ਰਤ ਭਰਿਆ ਪ੍ਰੋਪਗੈਂਡਾ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਸੋ ਫਿਰੋਜ਼ਪੁਰ ਦੀ ਮੋਦੀ ਦੀ ਫੇਲ ਹੋਈ ਰੈਲੀ ਨੂੰ ਮੋਦੀ ਨੂੰ ਜਾਨੂ ਮਾਰਨ ਦੀ ਸਾਜ਼ਿਸ਼ ਵਜੋਂ ਲਗਾਤਾਰਤਾ ਨਾਲ ਪ੍ਰਚਾਰਿਆ ਜਾ ਰਿਹਾ ਹੈ। ਸੋ ਯੂਪੀ ਚੋਣਾਂ ਵਿੱਚ ਬੀਜੇਪੀ ਦਾ ਹੇਠਾਂ ਡਿੱਗਦਾ ਵੋਟ ਗ੍ਰਾਫ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਨੂੰ ਵੀ ਹਵਾ ਦੇ ਰਿਹਾ ਹੈ। ਸੋ ਭਾਰਤ ਦਾ ਰਿਪਬਲਿਕ ਡੇ 26 ਜਨਵਰੀ ਬਹੁਤ ਕਰੀਬ ਹੈ। ਸੋ ਵਿਊਅਰਸ ਇਹ ਜਾਪਦਾ ਹੈ ਕਿ ਰਿਪਬਲਿਕ ਡੇ ਤੋਂ ਪਹਿਲਾਂ ਕੋਈ ਹਿੰਸਕ ਕਾਰਵਾਈ ਕਰਵਾ ਕੇ ਭਾਰਤੀ ਏਜੰਸੀਆਂ ਇਸ ਨੂੰ ਸਿੱਖਾਂ ਦੇ ਸਿਰ ਮੜਨਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਰਮ ਸਿੰਘ ਭੁਪਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਜਿਵੇਂ ਤੁਸੀਂ ਕਿਹਾ ਇਹ ਉਹ ਵੀਰ ਨੇ ਜਿਨ੍ਹਾਂ ਨੇ ਸਾਡੇ ਨਾਲ ਕੋਈ ਸਿੱਧਾ ਸੰਪਰਕ ਨਹੀਂ ਕੀਤਾ ਜਾਂ ਸਾਨੂੰ ਕੋਈ ਕਹਿਣਾ ਵੀ ਨਹੀਂ ਪਿਆ। ਉਹਨਾਂ ਨੇ ਆਪਣੇ ਤੌਰ ਤੇ ਹੀ ਅਸੀਂ ਤਾਂ ਐਨਵੈਲਪ ਖੋਲ੍ਹਿਆ ਤੇ ਦੋਨਾਂ ਵੀਰਾਂ ਦੇ ਚੈੱਕ ਸੀ ਉਸ 'ਚ ਕੋਈ ਉਹਨਾਂ ਨੇ ਆਪਣੇ ਬਾਰੇ ਜਾਣਕਾਰੀ ਨਹੀਂ ਭੇਜੀ। ਇਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਿਸ਼ਕਾਮ ਸੇਵਾ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਕਿ ਸਾਡੇ ਇਹੋ ਜਿਹੇ ਵੀਰ ਭੈਣਾਂ ਜਿਹੜੇ ਸਮਝਦੇ ਨੇ ਕਿ ਅੱਜ ਦੇ ਇਸ ਹਾਲਾਤ ਦੇ ਵਿੱਚ ਜਿਵੇਂ ਹਿੰਦੂਤਵੀ ਪ੍ਰੋਪੇਗੈਂਡਾ ਤੰਤਰ ਦੁਨੀਆ ਭਰ ਦੇ ਵਿੱਚ ਐਕਟਿਵ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਹੁਣ ਤਾਂ ਸਾਹਮਣੇ ਆ ਗਿਆ ਕਿਵੇਂ ਉਹਨਾਂ ਨੇ ਕਿੰਨੀਆਂ ਐਪਸ ਬਣਾਈਆਂ ਹੋਈਆਂ ਕਿਸ ਲੈਵਲ ਤੇ ਜਾ ਕੇ ਕਿੰਨੇ ਹਜ਼ਾਰ ਲੋਕ ਹਿੰਦੂਤਵੀ ਉਹਨਾਂ ਨੇ ਇੰਪਲੋਏ ਕੀਤੇ ਹੋਏ ਨੇ ਜਿਨ੍ਹਾਂ ਦੀ ਰੋਟੀ ਰੋਜ਼ੀ ਇਸ ਚੋਂ ਨਿਕਲਦੀ ਹੈ ਜਿਹੜੇ ਸਵੇਰ ਤੋਂ ਸ਼ਾਮ ਤੱਕ 24 ਘੰਟੇ ਨਫ਼ਰਤ ਦਾ ਪ੍ਰਚਾਰ ਕਰਦੇ ਨੇ। ਔਰ ਅਸੀਂ ਗੁਰੂ ਦੇ ਸਹਾਰੇ ਗੁਰੂ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ ਕੌਮੀ ਘਰ ਖਾਲਿਸਤਾਨ ਦੀ ਤਾਮੀਰ ਦੇ ਲਈ ਜਿਹੜਾ ਸੱਚ ਹੱਕ ਇਨਸਾਫ ਦਾ ਝੰਡਾ ਬੁਲੰਦ ਕੀਤਾ ਹੋਇਆ ਔਰ ਇਹ ਤਾਂ ਹੀ ਪੋਸੀਬਲ ਹੋ ਸਕਿਆ ਪਿਛਲੇ ਲਗਭਗ 10ਵਾਂ ਵਰ੍ਹਾ ਅਸੀਂ ਟੀਵੀ 84 ਨੇ
ਸ਼ੁਰੂ ਕੀਤਾ ਹੈ ਔਰ ਅਸੀਂ ਨਾ ਕਿਸੇ ਧਨਵਾਨ ਤੇ ਟੇਕ ਰੱਖੀ ਹੈ, ਨਾ ਕਿਸੇ ਸਰਕਾਰੀ ਗ੍ਰਾਂਟ ਤੇ ਟੇਕ ਰੱਖੀ ਹੈ। ਬਹੁਤ ਸਾਰੀਆਂ NGOs ਮੈਂ ਦੇਖ ਰਿਹਾ ਭਾਵੇਂ ਉਹ ਕੰਮ ਕਰਦੇ ਨੇ, ਪਰ ਬਹੁਤ ਸਾਰੇ ਖੱਬੇ ਸੱਜੇ ਇਧਰੋਂ ਉਧਰੋਂ ਜਿਹੜਾ ਗ੍ਰਾਂਟਸ ਔਰ ਦੂਸਰੇ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੁੰਦੇ ਨੇ, ਕੰਪਰੋਮਾਈਜ਼ ਕਰਦੇ ਨੇ ਆਪਣੇ ਪ੍ਰਿੰਸੀਪਲਸ ਦੇ ਨਾਲ ਵੀ। ਪਰ ਅਸੀਂ ਪਹਿਲੇ ਦਿਨ ਤੋਂ, ਜੇ ਅਸੀਂ TV 84 ਵੀ ਨਾਂ ਰੱਖਿਆ, ਉਦੋਂ ਵੀ ਇਹ ਸੁਝਾਅ ਆਏ ਕਿ ਜੀ ਇਸ ਕਿਸਮ ਦਾ ਨਾਂ ਰੱਖੋ ਜਿਹੜਾ ਸਾਂਝਾ ਜਿਹਾ ਲੱਗੇ, ਤਾਂ ਕਿ 84 ਜਿਹੜਾ ਹੈ 84 ਇਹ ਹਿੱਕ 'ਚ ਵੱਜਦਾ ਹੈ। ਮੈਂ ਕਿਹਾ ਜੀ ਇਹਦਾ ਨਾਂ ਹੀ 84 ਇਸ ਲਈ ਹੈ ਕਿ ਵੀ ਇਹ ਹਿੱਕ 'ਚ ਵੱਜੇ, ਕਿਉਂਕਿ ਜੋ ਜ਼ਖਮ ਆਪਣੇ ਸੀਨੇ 'ਚ ਲੈ ਕੇ ਅਸੀਂ ਤੁਰੇ ਫਿਰ ਰਹੇ ਹਾਂ ਸਾਰੀ ਕੌਮ ਪਿਛਲੇ 37-38 ਸਾਲ ਤੋਂ, ਤੇ ਕੋਈ ਭੁਲੇਖਾ ਨਾ ਹੋਏ ਕਿ ਭਾਈ ਅਸੀਂ ਕੀ ਚਾਹੁੰਦੇ ਹਾਂ। ਫਿਰ ਜੇ ਕਿਸੇ ਦਾ ਕੋਈ ਭੁਲੇਖਾ ਰਹਿ ਗਿਆ ਤੇ ਨਾਲ ਅਸੀਂ ਖਾਲਿਸਤਾਨ ਦਾ ਝੰਡਾ ਰੱਖ ਲਿਆ, ਤਾਂ ਕਿ ਇਹ ਵੀ ਕੋਈ ਭੁਲੇਖਾ ਨਾ ਹੋਏ ਕਿ ਭਾਈ ਅਸੀਂ ਕੋਈ ਹੋਰ ਏਜੰਡਾ ਨਹੀਂ ਹੈ। ਕਲੀਅਰਲੀ ਇਸ ਗੱਲ ਦੇ ਉੱਤੇ ਖੜੇ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਠੀਕ ਹੈ, ਅਸੀਂ ਡੇ ਟੂ ਡੇ ਇਸ਼ੂ ਇੰਟਰਨੈਸ਼ਨਲ ਵੀ, ਵਿਦਨ ਕੰਟਰੀ ਵੀ, ਔਰ ਸਿਧਾਂਤਕ ਵੀ, ਇਤਿਹਾਸਕ ਵੀ, ਕਈ ਵਾਰ ਹਿਊਮਨ ਇੰਟਰਸਟ ਸਟੋਰੀਜ਼ ਵੀ, ਇਸ ਸਾਰੇ ਨੂੰ ਵੀ ਅਸੀਂ ਡਿਸਕਸ ਕਰਦੇ ਹਾਂ। 24 ਘੰਟੇ ਦਾ ਪ੍ਰੋਗਰਾਮ TV 84 ਦਾ, ਜਿੱਥੇ ਧਾਰਮਿਕ ਤੌਰ ਦੇ ਉੱਤੇ ਫਤਿਹਗੜ੍ਹ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਸਵੇਰ ਸ਼ਾਮ ਦਾ ਪ੍ਰੋਗਰਾਮ ਹੁੰਦਾ ਹੈ, ਉੱਥੇ ਔਨ ਦਾ ਗਰਾਊਂਡ ਵੀ ਜੋ ਐਕਟੀਵਿਟੀ ਹੁੰਦੀ ਹੈ, ਉਹਨੂੰ ਸਾਡੀ ਟੀਮ ਜਿਹੜੀ ਸਿੱਖੀ ਨੂੰ ਪਿਆਰ ਕਰਨ ਵਾਲੀ ਹੈ। ਮੈਂ ਇਹ ਵੀ ਦੱਸਦੇ ਹਾਂ ਕਿ ਇਹ ਐਂਟਰਟੇਨਮੈਂਟ ਇੰਡਸਟਰੀ ਵੀ, ਫਿਲਮ ਇੰਡਸਟਰੀ ਜਾਂ ਸ਼ੋਅ-ਬਿਜ਼ ਦੇ ਵਿੱਚ ਕੋਈ ਸਕਾ ਨਹੀਂ ਹੁੰਦਾ। ਇਹ ਵੀ ਇਹਨਾਂ ਦੀ ਉਵੇਂ ਹੀ ਹੁੰਦਾ ਕਿ ਜਿਹੜਾ ਜ਼ਿਆਦਾ ਪੈਸੇ ਦੇ ਕੇ ਜਿਹਨੂੰ ਮਰਜ਼ੀ ਲੈ ਜਾਏ। ਪਰ ਸਾਡੇ ਨਾਲ ਵੀ ਉਹੀ ਸਾਡੇ ਵੀਰ ਭੈਣਾਂ ਜੁੜੇ ਨੇ ਇੱਥੇ ਵੀ ਉੱਥੇ ਵੀ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ, ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿੱਥੇ ਉਹ TV 84 ਲਈ ਕੰਮ ਕਰ ਰਹੇ ਨੇ ਉਹਨਾਂ ਦੀ ਰੋਟੀ ਰੋਜ਼ੀ ਵੀ ਹੈ, ਪਰ ਉਹ ਸਮਝਦੇ ਨੇ ਵੀ ਅਸੀਂ ਵੀ ਇਹ ਜਿਹੜਾ ਕੌਮ ਦਾ ਘਰ ਬਣ ਰਿਹਾ ਹੈ, ਇਸ ਦੇ ਵਿੱਚ ਅਸੀਂ ਆਪਣਾ ਬਣਦਾ ਹਿੱਸਾ ਪਾ ਰਹੇ ਹਾਂ। ਔਰ ਜ਼ਾਹਰ ਹੈ ਗੁਰੂ ਦੀ ਰਹਿਮਤ ਦੇ ਵੀ ਉਹ ਹੱਕਦਾਰ ਨੇ, ਔਰ ਗੁਰੂ ਦੇ ਦਰਬਾਰ 'ਚ ਉਹਨਾਂ ਦੀ ਇਹ ਸੇਵਾ ਵੀ ਜਿਹੜੀ ਹੈ ਉਹ ਕਾਊਂਟ ਹੋਏਗੀ। ਸੋ ਅਸੀਂ ਵੀਰ ਕਰਮ ਸਿੰਘ, ਭੁਪਿੰਦਰ ਸਿੰਘ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ ਬੜੇ ਵੇਰਵੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਮਾਰਚ ਦੀ ਗੱਲ ਕੀਤੀ। ਪਹਿਲਾ ਸੈਗਮੈਂਟ ਸਾਡਾ ਸੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਸੈਗਮੈਂਟ 30, 35, 40 ਮਿੰਟ ਚੱਲ ਜਾਏ ਉਹਨੂੰ ਦੇਖਣ ਵਾਲੇ ਬਹੁਤੇ ਨਹੀਂ ਹੁੰਦੇ, ਕਿਉਂਕਿ ਇੰਨਾ ਹੁਣ ਸਬਰ ਕਿਹਦੇ ਕੋਲ ਹੈ। ਉਹ 10-12 ਮਿੰਟ ਤੁਸੀਂ ਬਹੁਤ ਸਾਰੇ ਦੂਸਰੇ ਵੀ ਦੇਖੋਗੇ, ਪਰ ਮੈਨੂੰ ਇਹ ਹੁੰਦਾ ਹੈ ਕਿ ਮੈਂ ਕਿਸੇ ਗੱਲ ਤੇ ਰਸ਼ ਨਹੀਂ ਕਰਨਾ ਹੈ। ਇਹ ਸਾਡਾ ਪਹਿਲਾ ਸੈਗਮੈਂਟ ਹੀ ਹੁੰਦਾ ਜਿਹਦੇ 'ਚ ਅਸੀਂ ਅਨਾਉਂਸਮੈਂਟਸ ਵੀ ਕਰਦੇ ਹਾਂ, ਤੁਸੀਂ ਵੀ ਬਰੀਫਿੰਗ ਕਰਦੇ ਹੋ, ਔਰ ਮੇਰੇ ਲਈ ਇਹ ਹੁੰਦਾ ਕਿ ਇਵੇਂ ਹੀ ਹੈ ਜਿਵੇਂ ਤੁਸੀਂ ਇੱਕ ਰਿਲੈਕਸਡ ਮਾਹੌਲ ਦੇ ਵਿੱਚ, ਕੁਦਰਤ ਦੇ ਵਿੱਚ ਬੈਠ ਕੇ ਬਾਕੀ ਸਾਰੀਆਂ ਗੱਲਾਂ ਵੀ ਕਰ ਰਹੇ ਹੋ। ਪਰ ਬੇਸ਼ੱਕ ਸਾਡਾ ਪ੍ਰੋਗਰਾਮ ਪੋਲੀਟੀਕਲੀ ਫੋਕਸਡ ਪ੍ਰੋਗਰਾਮ ਹੁੰਦਾ ਹੈ, ਏਜੰਡਾ ਸਾਡਾ ਸਪਸ਼ਟ ਹੈ, ਅਸੀਂ ਕਿੱਧਰ ਜਾ ਰਹੇ ਹੁੰਦੇ ਹਾਂ, ਪਰ ਅਸੀਂ ਇਸ ਸੈਗਮੈਂਟ ਦੇ ਵਿੱਚ ਲਿਬਰਟੀ ਲੈਂਦੇ ਹਾਂ ਜਿਹਦੇ 'ਚ ਅਸੀਂ ਸੋਸ਼ਲ ਮਸਲੇ ਦੀ ਗੱਲ ਵੀ ਕਰਦੇ ਹਾਂ, ਜਿਹਦੇ 'ਚ ਅਸੀਂ ਰੂਹਾਨੀਅਤ ਦੀ ਗੱਲ ਵੀ ਕਰਦੇ ਹਾਂ, ਔਰ ਇਸ ਦੇ ਨਾਲ ਜੋ ਕੁਝ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਹੈ, ਜੋ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਦਾ ਜ਼ਿਕਰ ਵੀ ਕਰਦੇ ਹਾਂ। ਲੇਕਿਨ ਜਦੋਂ ਟੌਪਿਕ ਜਿਹੜਾ ਹੈ ਉਹ ਇਸ ਲੈਵਲ ਦਾ ਹੁੰਦਾ ਜਿਵੇਂ ਕੱਲ ਦਾ ਪ੍ਰੋਗਰਾਮ ਸੀ, ਉਸ ਨੂੰ ਦਰਸ਼ਕ ਜਿਹੜੇ ਨੇ ਉਹ ਪਸੰਦ ਵੀ ਕਰਦੇ ਨੇ, ਔਰ ਜਿਹੜੇ ਰੈਗੂਲਰ ਵਿਊਅਰ ਸਾਡੇ ਨਾਲ ਲਾਈਵ ਜੁੜੇ ਹੁੰਦੇ ਨੇ ਉਹ ਤਾਂ ਸਾਰੇ ਹੀ ਪ੍ਰੋਗਰਾਮ 'ਚ ਨਾਲ ਹੁੰਦੇ ਨੇ। ਸੋ ਉਹਦੇ 'ਚ ਵੀ ਅਸੀਂ ਇਹ ਗੱਲ ਕਹੀ ਸੀ ਕਿ ਵੀ ਇੱਕ ਪਾਸੇ ਉਸ ਕਿਸਮ ਦੇ ਮੌਕਾ ਪ੍ਰਸਤੇਸ ਜਿਸ ਬੰਦੀ ਛੋੜ ਰਿਹਾਈ, ਔਰ ਬੰਦੀ ਛੋੜ ਜਦੋਂ ਅਸੀਂ ਕਹਿੰਦੇ ਹਾਂ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ 6ਵੇਂ ਪਾਤਸ਼ਾਹ ਜਿਹੜੇ ਬੰਦੀ ਛੋੜ ਨੇ, ਜਦੋਂ ਅਸੀਂ ਉਹਨਾਂ ਨੇ 52 ਪੋਲੀਟੀਕਲ ਡਿਸੀਡੈਂਟ ਜਿਹੜੇ ਸਨ ਰਾਜੇ ਅੱਡ-ਅੱਡ ਰਿਆਸਤਾਂ ਦੇ, ਉਹੀ ਨਾ ਸ਼ੁਕਰੇ ਅੱਜ ਦੇ ਜਿਹੜੇ ਹਿੰਦੂਤਵੀ ਨੇ ਇਹਨਾਂ ਦੇ ਪੂਰਵਜ, ਉਹਨਾਂ ਦੀ ਰਿਹਾਈ ਕਰਵਾਈ ਸੀ। ਔਰ ਜ਼ਾਹਰ ਹੈ ਉਦੋਂ ਵੀ ਜਿਹੜੀ ਤਾਕਤ ਸੀ ਉਹ ਗੁਰੂ ਸਾਹਿਬ ਆਪ ਸਮਰੱਥ ਸਨ, ਲੇਕਿਨ ਇੱਕ ਮੂਵਮੈਂਟ ਬਾਬਾ ਬੁੱਢਾ ਜੀ ਵੱਲੋਂ, ਭਾਈ ਗੁਰਦਾਸ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ। ਅੱਜ ਵੀ ਜਦੋਂ ਅਸੀਂ ਅਰਦਾਸ ਦੇ ਲਫ਼ਜ਼ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਕਹਿੰਦੇ ਆ, ਤੇ ਜਿਨ੍ਹਾਂ ਨੇ ਕਦੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜਾਂ ਦੇਖਿਆ, ਐਨ ਸ਼ਾਮ ਜਦੋਂ ਰਹਿ ਰਾਸ ਦੇ ਦੀਵਾਨ ਤੋਂ ਬਾਅਦ ਕੀਰਤਨ ਚੌਂਕੀ ਹੁੰਦੀ ਹੈ, ਤੇ ਤੁਸੀਂ ਦੇਖੋਗੇ ਜਿੰਨਾ ਮੈਂ ਬਚਪਨ 'ਚ ਕਾਫੀ ਵਕਤ ਮੇਰਾ ਗੁਜ਼ਰਦਾ ਰਿਹਾ ਉਸ ਮਾਹੌਲ 'ਚ, ਔਰ ਉਹਦੇ 'ਚ
ਪੰਜ ਸਾਥੀ ਹੁੰਦੇ ਨੇ, ਭਾਵੇਂ ਬਾਬੇ ਇੱਕ ਦੇ ਹੱਥ 'ਚ ਲੈਂਪ ਫੜੀ ਹੁੰਦੀ ਹੈ, ਉਹ ਅਕਾਲ ਤਖਤ ਤੇ ਆਉਂਦੇ ਨੇ, ਉਸ ਸ੍ਰੀ ਸਾਹਿਬ ਇੱਕ ਦੇ ਕੋਲ ਹੁੰਦੀ ਹੈ, ਉਹ ਪਿਆਰ ਦੇ ਸ਼ਬਦ ਪੜ੍ਹਦੇ ਪਰਿਕਰਮਾ ਕਰਦੇ ਨੇ ਦਰਬਾਰ ਸਾਹਿਬ ਦੀ, ਔਰ ਫਿਰ ਉਹ ਅੰਦਰ ਆਉਂਦੇ ਨੇ, ਛੋਟੀ ਪਰਿਕਰਮਾ ਕਰਦੇ ਨੇ, ਔਰ ਜਿਉਂ ਹੀ ਹਰਿਮੰਦਰ ਸਾਹਿਬ ਦੇ ਅੰਦਰ ਉਹ ਦਾਖਲ ਹੁੰਦੇ ਨੇ, ਕੀਰਤਨ ਬੰਦ ਹੋ ਜਾਂਦਾ ਹੈ ਤੇ ਸੰਗਤ ਉਹਨਾਂ ਨੂੰ ਜੁਆਇਨ ਕਰਦੀ। ਹੁਣ ਇਹ ਜਿਹੜੀ ਪਰੰਪਰਾ ਹੈ ਇਹ 400 ਸਾਲ ਤੋਂ ਹੈ, ਕਿਉਂਕਿ ਬਾਬਾ ਬੁੱਢਾ ਜੀ ਨੇ ਜਦੋਂ ਇਹ ਰਿਅਲਾਈਜ਼ ਕੀਤਾ ਸੀ ਕਿ ਗਵਾਲੀਅਰ ਦੇ ਕਿਲ੍ਹੇ 'ਚ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖਿਆ ਗਿਆ ਸੀ, ਗੱਲਬਾਤ ਦੇ ਬਹਾਨੇ ਸੱਦਿਆ ਸੀ ਔਰ ਧੋਖਾ ਕਰਕੇ ਜਿਹੜਾ ਉਹ ਗ੍ਰਿਫਤਾਰ ਕਰਕੇ ਰੱਖਿਆ ਸੀ, 2-2.5 ਵਰੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਵਕਤ ਬਣਦਾ ਹੈ ਉੱਥੇ ਉਹਨਾਂ ਦੀ ਡਿਟੈਂਸ਼ਨ ਦਾ। ਸੋ ਇਹ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਇਹ ਇੱਕ ਮੁਹਿੰਮ, ਜਿਹਨੂੰ ਮੈਂ ਜੇ ਕਹਾਂ ਕਿ ਪਹਿਲਾਂ ਅੱਜ ਤਾਂ ਬਹੁਤ ਸਾਰੇ ਸੱਤਿਆਗ੍ਰਹਿ ਤੇ ਅਹਿੰਸਾ ਤੇ ਇਹ ਉਹ ਗਾਂਧੀ ਦੇ ਖਾਤੇ 'ਚ ਪਾਉਂਦੇ ਨੇ, ਸੋ ਇਹ ਆਪਣੇ ਕਿਸਮ ਦੀ ਮੂਵਮੈਂਟ ਸੀ ਜਿਹਦੇ 'ਚ, ਔਰ ਉਹੀ ਜਿਹੜੀ ਅੱਜ ਚੌਕੀ ਪਰੰਪਰਾ ਹੈ ਉਹਦਾ ਰਿਮਾਈਂਡਰ ਹੈ, ਜਿਹਦੇ 'ਚ ਕਿ ਸਿੱਖ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ, ਔਰ ਇਹੀ ਇੱਕ ਕਾਰਨ ਵੀ ਸੀ ਦਿੱਲੀ ਤਖਤ ਵਾਲਿਆਂ ਨੂੰ ਘਬਰਾਹਟ ਸੀ ਕਿ ਭਾਈ ਹੁਣ ਇੱਥੋਂ ਜਿਹੜਾ ਸੱਚ ਹੱਕ ਇਨਸਾਫ ਦਾ ਝੰਡਾ ਬੁਲੰਦ ਹੋਇਆ, ਸਟਰਗਲ ਹੋਏਗੀ। ਸੋ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸਿੱਖਾਂ ਦੇ ਜਥੇ ਪੈਦਲ ਜਿਹੜੇ ਨੇ ਅੰਮ੍ਰਿਤਸਰ ਤੋਂ ਤੁਰ ਕੇ ਜਿਹੜਾ ਉਹ ਸੈਂਕੜਿਆਂ ਮੀਲਾਂ ਦਾ ਸਫ਼ਰ ਕਰਕੇ ਗਵਾਲੀਅਰ ਪਹੁੰਚਦੇ ਸਨ। ਗਵਾਲੀਅਰ ਦੇ ਕਿਲ੍ਹੇ ਦੇ ਕੋਲ ਜਿਹੜੀ ਉਹਨਾਂ ਦੀ ਬਾਹਰਲੀ ਦੀਵਾਰ ਸੀ ਉਹਦੇ ਤੱਕ ਪਹੁੰਚ ਕੇ ਉਧਰ ਨੂੰ ਮੂੰਹ ਕਰਕੇ ਕਿਲ੍ਹੇ ਵੱਲ ਜਿਹਦੇ 'ਚ ਗੁਰੂ ਸਾਹਿਬ ਸਨ ਮੱਥਾ ਟੇਕ ਕੇ ਔਰ ਉਵੇਂ ਹੀ ਸ਼ਬਦ ਪੜ੍ਹਦੇ ਆ ਜਿਹੜੇ ਨੇ ਉਹ ਵਾਪਸ ਪਰਤਦੇ ਸਨ। ਸੋ ਹੁਣ ਵੀ ਜਿਹੜੀ ਇੱਕ ਚੌਂਕੀ ਤਾਂ ਇਹ ਦਰਬਾਰ ਸਾਹਿਬ ਦੇ ਅੰਦਰ ਹੈ, ਕਿਸੇ ਤਰ੍ਹਾਂ ਹਰਿਮੰਦਰ ਸਾਹਿਬ ਤੋਂ ਨਿਕਲ ਕੇ ਉਹ ਅੰਮ੍ਰਿਤਸਰ ਦੇ ਅੱਡ-ਅੱਡ ਇਤਿਹਾਸਕ ਗੁਰਦੁਆਰੇ ਤਰਨਤਾਰਨ ਗੋਇੰਦਵਾਲ ਤੋਂ ਹੋ ਕੇ ਉਹ ਵੱਡੀ ਚੌਂਕੀ ਮੰਨੀ ਜਾਂਦੀ ਹੈ। ਸੋ ਇਹ ਉਸ ਪਰੰਪਰਾ ਦੀ ਯਾਦ ਦਹਾਨੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮਾਰਚ ਹੈ ਉਸੇ ਪਰੰਪਰਾ ਨੂੰ ਅੱਗੇ ਤੋਰਦਾ ਹੈ, ਕਿਉਂਕਿ ਉਸੇ ਹੀ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਤੋਂ ਜਿੱਥੇ ਉਹ ਕੰਧ ਜਿਹੜੀ ਯਾਦ ਦਹਾਨੀ ਕਰਵਾਉਂਦੀ ਹੈ, ਕਿਉਂਕਿ ਇਹ ਵੀ ਇੱਕ ਜਦੋਂ ਅਸੀਂ ਕੰਧਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਔਰ ਇਤਿਹਾਸਕ ਤੌਰ ਦੇ ਉੱਤੇ ਬਟਾਲੇ ਦੀ ਕੰਧ ਹੈ, ਜਿਨ੍ਹਾਂ ਨੇ ਗੁਰਦੁਆਰਾ ਕੰਧ ਸਾਹਿਬ ਬਟਾਲਾ ਦੇ ਦਰਸ਼ਨ ਕੀਤੇ ਨੇ, ਮੈਨੂੰ ਸੁਭਾਗ ਮਿਲਿਆ ਦਰਸ਼ਨ ਕਰਨ ਦਾ, ਉਹ ਜੇ ਉਹਦੇ ਇਤਿਹਾਸ ਨੂੰ ਫਰੋਲਣਗੇ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਧਿਆਨ ਆਏਗਾ ਕਿ ਕਿਵੇਂ ਜਿਹੜੀ ਸਾਜ਼ਿਸ਼ ਜੂਨ 84 ਦੇ ਹਮਲੇ ਦੇ ਨਾਲ ਔਰ ਅੱਜ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਜੋ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਉਸ ਲਈ ਅੱਗੋਂ ਨਸਲਕੁਸ਼ੀ ਦਾ ਜੋ ਇਹਨਾਂ ਨੇ ਪ੍ਰੋਗਰਾਮ ਜਾਂ ਏਜੰਡੇ ਲਿਖੇ ਹੋਏ ਨੇ, ਇਹ ਸਾਜ਼ਿਸ਼ ਨਵੀਂ ਨਹੀਂ ਹੈ ਇਹਨਾਂ ਬ੍ਰਾਹਮਣਵਾਦੀਆਂ ਦੀ, ਹਿੰਦੂ ਤਵੀਆਂ ਦੀ। ਗੁਰੂ ਨਾਨਕ ਸਾਹਿਬ ਨੇ 9 ਵਰੇ ਦੇ ਲਗਭਗ 9 ਜਾਂ 10 ਵਰੇ ਦੀ ਉਮਰ 'ਚ ਜਦੋਂ ਪੰਡਤ ਦਾ ਹੱਥ ਫੜ ਲਿਆ ਸੀ, ਜਿਹੜਾ ਉਹਨਾਂ ਦੇ ਜਨੇਊ ਪਾਉਣ ਲੱਗਾ ਸੀ ਕਿ ਭਾਈ ਮੈਂ ਇਹ ਤੁਹਾਡੇ ਇਸ ਜਨੇਊ ਵਾਲੇ ਡਿਸਿਪਲਿਨ 'ਚ ਨਹੀਂ ਹੋਣਾ, ਮੈਂ ਤਾਂ ਜਿਹੜਾ ਉਸ ਰੱਬ ਦਾ ਆਸ਼ਿਕ ਹੈ ਔਰ ਤੁਸੀਂ ਇਹ ਜਨੇਊ ਪਾਉਣ ਵਾਲੇ, ਨਾ ਤੁਹਾਡੇ 'ਚ ਦਇਆ ਹੈ, ਨਾ ਸੰਤੋਖ ਹੈ, ਨਾ ਜੱਤ ਹੈ, ਨਾ ਸੱਤ ਹੈ, ਤੁਸੀਂ ਫਰਾਡੀ ਹੋ। ਔਰ ਇਹ ਵੱਡਾ ਚੈਲੰਜ ਸੀ। ਬ੍ਰਾਹਮਣ ਨੇ ਉਦੋਂ ਹੀ ਇਹ ਦੇਖ ਲਿਆ ਸੀ ਕਿ ਵੀ ਇਹ 9 ਸਾਲ ਦਾ ਬੱਚਾ ਜਿਹੜਾ ਕਰ ਰਿਹਾ ਚੈਲੰਜ, ਇਹ ਤਾਂ ਸਾਡੇ ਅਖੌਤੀ ਸਨਾਤਨ ਧਰਮ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਗਾ। ਔਰ ਇਹੀ ਦੂਸਰਾ ਵਾਕਿਆ ਅਸੀਂ ਦੇਖਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਲਗਭਗ 18 ਸਾਲ ਦੀ ਉਮਰ ਦੇ ਨੇ ਔਰ ਵਿਆਹ ਦੇ ਲਈ ਉਹ ਜਿਹੜੇ ਨੇ ਜੋ ਉਸ ਵੇਲੇ ਦੀ ਪਰੰਪਰਾ ਸੀ ਬਰਾਤ ਲੈ ਕੇ ਉਹ ਬਟਾਲੇ ਆਉਂਦੇ ਨੇ, ਕਿਉਂਕਿ ਉਹਨਾਂ ਦੇ ਸਹੁਰੇ ਬਟਾਲੇ 'ਚ ਸਨ। ਔਰ ਉੱਥੇ ਫਿਰ ਕਿਉਂਕਿ ਹੁਣ ਹਿੰਦੂ ਧਰਮ ਅਨੁਸਾਰ ਅੱਗ ਬਾਲ ਕੇ ਤੇ ਉਹ ਜਿਹੜੇ ਅੱਗ ਦੇ ਦੁਆਲੇ 7 ਫੇਰੇ ਲੈ ਜਾਂਦੇ ਨੇ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਜਦੋਂ ਉਹਨਾਂ ਨੇ ਵੇਦੀ ਕਿੱਥੇ ਗੱਡਣੀ ਹੈ, ਕਿ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਤਾਂ ਇੱਕ ਓਂਕਾਰ ਨਾਲ ਵਿਆਹਿਆ ਹੋਇਆ, ਮੈਂ ਤਾਂ ਜ਼ਮੀਨ ਦੇ ਉੱਤੇ ਇੱਕ ਓਂਕਾਰ ਲਿਖ ਕੇ ਉਸ ਦੇ ਨਾਲ ਜਿਹੜਾ ਉਹ ਵਿਆਹ ਪੜਾਵਾਂਗਾ। ਔਰ ਇਹ ਇੱਕ ਬੜਾ ਵੱਡਾ ਇਸ਼ੂ ਬਣਿਆ। ਦੋਨੋਂ ਪਾਸੇ ਦੇ ਬ੍ਰਾਹਮਣ ਜਿਹੜੇ ਪ੍ਰੋਤ ਜੋ ਉਸ ਵੇਲੇ ਦੀ ਜੋ ਵੀ ਸੀ, ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਸਾਡਾ ਸਾਰਾ ਸਨਾਤਨ ਧਰਮ ਭ੍ਰਿਸ਼ਟ ਕਰ ਦੇਗਾ। ਔਰ ਉਦੋਂ ਹੀ ਇਹ ਸਾਜ਼ਿਸ਼ ਰਚੀ ਗਈ। ਹਾਲਾਂ ਸਾਡੇ ਇਤਿਹਾਸਕਾਰਾਂ ਨੇ ਉਸ ਨੂੰ ਕੋਈ ਹੋਰ ਜਿਹੜੇ ਹੈ ਉਹ ਰੰਗ 'ਚ ਕਿ ਜੀ ਉਹ ਜਿਵੇਂ ਸਾਲੀਆਂ ਨੇ ਮਜ਼ਾਕ ਕਰਨਾ ਸੀ, ਦੂਜਾ ਉਹਨਾਂ ਨੇ ਕਿਹਾ ਜੀ ਬਾਬਾ ਨਾਨਕ ਜਿੱਥੇ ਬੈਠੇ ਨੇ ਉਹ ਕੰਧ ਹੀ ਉਹਨਾਂ ਦੇ ਉੱਤੇ ਸੁੱਟੋ, ਦੇਖੋ ਬਾਬਾ ਡਰਦਾ ਹੈ ਕਿ ਨਹੀਂ ਡਰਦਾ। ਇਹ ਨਹੀਂ ਸੀ ਗੱਲ ਬਿਲਕੁਲ ਇਹੀ ਸੀ। ਔਰ ਇਹ ਜਿਹੜੀ ਸਾਜ਼ਿਸ਼ ਉਹ ਰਚ ਰਹੇ ਸੀ, ਇੱਕ ਮਾਤਾ ਜਿਸ ਦੇ ਕੰਨਾਂ 'ਚ ਭਿਣਕ ਪਈ, ਉਹਨੇ ਦੇਖਿਆ ਕਿ ਭਾਈ ਇੱਕ ਫਕੀਰ ਹੈ ਔਰ ਇਹ ਕਿਵੇਂ ਦਾ ਮਾਹੌਲ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਭਾਈ ਤੁਸੀਂ ਪੁੱਤਰ ਕੰਧ ਦੇ ਕੋਲੋਂ ਉੱਠ ਜਾਓ, ਇਹਨਾਂ ਨੇ ਸਾਜ਼ਿਸ਼ ਬਣਾਈ ਹੈ ਕਿ ਵੀ ਇਹ ਕੰਧ ਤੁਹਾਡੇ ਉੱਤੇ ਸੁੱਟ ਕੇ ਇਹਨਾਂ ਨੇ ਤੁਹਾਨੂੰ ਮਾਰਨਾ ਹੈ। ਤੇ ਬਾਬੇ ਦੇ ਮੂੰਹੋਂ ਸਹਿਜ ਸੁਭਾਅ ਨਿਕਲਿਆ ਕੋਈ ਗੱਲ ਨਹੀਂ ਹੈ, ਇਹ
ਕੰਧ ਤਾਂ 4 ਜੁਗੀ ਰਹਿਣ ਵਾਲੀ ਹੈ। ਅੱਜ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹ ਕੰਧ ਸ਼ੀਸ਼ੇ ਦੇ ਫਰੇਮ ਦੇ ਵਿੱਚ ਸੇਫ ਰੱਖੀ ਹੋਈ ਹੈ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਸਰਹੰਦ ਦੀ ਕੰਧ ਜਿਹੜੀ ਜ਼ੁਲਮ ਦੇ ਨਾਲ ਸੱਚ ਦੀ ਆਵਾਜ਼ ਨੂੰ ਚੁੱਪ ਕਰਾਉਣ ਦੀ ਸੀ, ਇਹ ਸਾਜ਼ਿਸ਼ ਦੀ ਸ਼ੁਰੂਆਤ 500 ਸਾਲ ਪਹਿਲਾਂ 18 ਵਰਿਆਂ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੂੰ ਹੀ ਜਿਹੜਾ ਕਿ ਨਾ ਰੇ ਬਾਂਸ ਨਾ ਵੱਜੇ ਬੰਸਰੀ। ਸੋ ਜੇ ਬਟਾਲੇ ਦੀ ਕੰਧ ਵੱਲ ਦੇਖਾਂਗੇ ਫਿਰ ਵੀ ਸਾਨੂੰ ਦੁਸ਼ਮਣ ਨਜ਼ਰ ਆਏਗਾ, ਤੇ ਜੇ ਸਰਹੰਦ ਦੀ ਕੰਧ ਵਜੀਦ ਖਾਂ ਔਰ ਉਹਨਾਂ ਦੇ ਜ਼ੁਲਮ ਇੱਕ ਪਾਸੇ, ਪਰ ਫਿਰ ਤੁਹਾਨੂੰ ਉਹੀ ਬਟਾਲੇ ਵਾਲੇ ਬ੍ਰਾਹਮਣਾਂ ਦਾ ਨੁਮਾਇੰਦਾ ਸੁੱਚਾਨੰਦ ਸਰਹੰਦ 'ਚ ਬੈਠਾ ਮਿਲ ਜਾਏਗਾ, ਜਿਹੜਾ ਕਹਿ ਰਿਹਾ ਵੀ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਇਹਨਾਂ ਨੂੰ ਜਾਣ ਨਾ ਦਿਓ, ਇਹ ਤਾਂ ਕੱਲਾ ਕੱਲਾ ਗੁਰੂ ਗੋਬਿੰਦ ਸਿੰਘ ਹੈ। ਹੁਣ ਜਦੋਂ ਤੁਸੀਂ ਇਹਨਾਂ ਚੈਲੰਜਸ ਨੂੰ ਦੇਖਦੇ ਹੋ, ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਹੁਣ ਤਾਂ ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਨੂੰ ਨਵਾਂ ਘੱਲੂਘਾਰਾ ਨਜ਼ਮ ਲਿਖੀ ਤੇ ਉਹਨੇ ਕਿਹਾ ਕਿ ਭਾਈ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈ। 47 ਦੇ ਵਿੱਚ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ। ਸੋ ਇਹ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ। ਇਹਨਾਂ ਨੇ ਜਦੋਂ ਅੱਜ ਅਸੀਂ ਕਹਿੰਦੇ ਹਾਂ ਜੀ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਜਾਂ ਉਹਨਾਂ ਦਾ ਰਿਪਬਲਿਕ ਚੈਨਲ, ਆਜ ਤੱਕ ਚੈਨਲ, ਦੂਜੇ ਤੀਜੇ ਪੂਰੀ ਨੈਗੇਟਿਵਿਟੀ ਕਿਸ ਪਾਸੇ ਨੂੰ ਲਿਜਾ ਰਹੇ ਨੇ, ਕਰ ਰਹੇ ਨੇ, ਤੇ ਇਹ ਤਾਂ ਇਹਨਾਂ ਨੇ ਜਦੋਂ ਸਰਕਾਰੀ ਸਰਕੂਲਰ ਨਹਿਰੂ ਔਰ ਚੰਦੂ ਲਾਲ ਤ੍ਰਿਵੇਦੀ ਔਰ ਪਟੇਲ ਨੇ ਜਾਰੀ ਕੀਤਾ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਲਈ ਖਤਰਾ ਨੇ। ਸੋ ਉਹ ਤਾਂ ਉਦੋਂ ਹੀ ਉਹਨਾਂ ਨੇ ਇਜ਼ਹਾਰ ਕਰ ਦਿੱਤਾ ਸੀ ਵੀ ਉਹਨਾਂ ਦੀ ਲਾਈਨ ਕਿਸ ਪਾਸੇ ਨੂੰ ਜਾ ਰਹੀ ਹੈ। ਔਰ ਫਿਰ ਐਨ ਠੀਕ 47 ਤੋਂ 37 ਵਰਿਆਂ ਬਾਅਦ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਪਰ ਜੇ ਤੁਸੀਂ 1980 ਤੋਂ 1984 ਤੱਕ ਦਾ ਮੀਡੀਆ ਦੇਖੋ ਚੁੱਕ ਕੇ, ਜਿਵੇਂ ਅੱਜ ਸਾਰੇ ਹਿੰਦੂ ਤੋਂ ਵੀ ਚੈਨਲ ਔਰ ਉਹਨਾਂ ਦੇ ਲੀਡਰ ਬੀਜੇਪੀ, ਆਮ ਆਦਮੀ, ਕਾਂਗਰਸ ਜਾ ਕੇ ਉਹ ਸੌਦਾ ਸਾਹਿਬ ਦੇ ਡੇਰੇ 'ਚ ਸਲਾਬਤਪੁਰੇ ਬੈਠਦੇ ਨੇ, ਤੇ ਇਹੀ ਹਾਲ 13 ਅਪ੍ਰੈਲ 1978 ਨੂੰ ਜਦੋਂ ਕਿ ਉਸ ਨਰਕਧਾਰੀ ਬਾਬੇ ਨੇ ਆ ਕੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ, ਸਾਰਾ ਭਾਰਤ ਦਾ ਮੀਡੀਆ, ਲੀਡਰ, ਸਾਰੀਆਂ ਪਾਰਟੀਆਂ ਦੇ ਉਹ ਉਹਦੇ ਮਗਰ ਆ ਕੇ ਖਲੋ ਗਏ ਸੀ। ਔਰ ਇਹੀ ਕੇਜਰੀਵਾਲ ਜਿਹੜਾ ਉਹਦੇ ਅੱਗੋਂ ਜਿਹੜਾ ਪੁੱਤਰ ਉਹਦੇ ਦਰਬਾਰ 'ਚ ਜਾ ਕੇ ਹਾਜ਼ਰ ਹੋਇਆ ਸੀ ਜਦੋਂ ਪਹਿਲੀ ਵਾਰੀ ਦੀ ਦਿੱਲੀ 'ਚ ਸਰਕਾਰ ਬਣੀ। ਸੋ ਇਹ ਮੈਨੂੰ ਬਾਰ-ਬਾਰ ਰਿਮਾਈਂਡ ਇਸ ਲਈ ਕਰਵਾਉਣਾ ਪੈਂਦਾ ਕਿ ਕੋਈ ਜੱਗੋਂ 13ਵੀਂ ਨਹੀਂ ਹੋ ਰਹੀ। ਜੇ ਤੁਸੀਂ 47 ਤੋਂ ਬਾਅਦ ਹਕੂਮਤ ਜਦੋਂ ਇਹਨਾਂ ਦੇ ਹੱਥ ਆਈ, ਉਹ ਪੈਟਰਨ 5.5 ਸਦੀਆਂ ਪਹਿਲਾਂ ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰਦਿਆਂ ਇਹ ਬਿਆਨ ਕਰ ਦਿੱਤਾ ਸੀ ਕਿ ਭਾਈ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਵੱਡਾ ਦੁਸ਼ਮਣ ਇਹ ਹੈ, ਬੁਚਰ ਆਫ ਦਾ ਵਰਲਡ। ਇਹਦੇ ਮੱਥੇ ਤੇ ਟਿੱਕਾ ਹੈ, ਇਹਦੇ ਕਖਾਈ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ 'ਚ ਛੁਰੀ ਹੈ। ਹੁਣ ਇਹ ਜਦੋਂ ਤੁਸੀਂ ਐਨਮੀ ਆਇਡੈਂਟੀਫਾਈ ਕੀਤਾ, ਉਹ ਪੈਰੋਕਾਰ ਖੜੇ ਕੀਤੇ ਜਿਨ੍ਹਾਂ ਦੇ ਵਿੱਚ ਸੱਚ, ਹੱਕ, ਇਨਸਾਫ ਲਈ ਖਲੋਣ ਦੀ ਦਲੇਰੀ ਸੀ, ਤੇ ਜੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਤੇ ਉਹ ਤੁਹਾਨੂੰ ਕਿਉਂ ਬਰਦਾਸ਼ਤ ਕਰਨਗੇ? ਉਹ ਕਿਉਂ ਨਹੀਂ ਤੁਹਾਡਾ ਜਿਹੜਾ ਉਹ ਬਿਲਕੁਲ ਤੁਹਾਨੂੰ ਨੇਸਤੋ ਨਾਬੂਦ ਕਰਨਾ ਚਾਹਣਗੇ? ਸੋ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ। ਫਿਰ ਵੀ ਅਸੀਂ ਕਿਉਂਕਿ ਡੇ ਟੂ ਡੇ ਘਟਨਾਵਾਂ ਡਿਸਕਸ ਕਰਦੇ ਹਾਂ, ਔਰ ਤਾਜ਼ਾ ਉਹਦੀ ਉਦਾਹਰਣ ਹੈ ਕਿ ਕਿਵੇਂ ਮੋਦੀ ਜਿਹਦੀ ਫਲॉप ਰੈਲੀ ਹੁੰਦੀ ਹੈ, 70,000 ਕੁਰਸੀਆਂ ਦੁਨੀਆ ਦੇਖ ਰਹੀ ਹੈ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਤੇ ਦੂਸਰਾ, ਔਰ ਉਸ ਬਹਾਨੇ ਉਹਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਸਾਰਾ ਫਲॉप ਸ਼ੋ ਹੈ, ਔਰ ਜਾਣ ਲੱਗਿਆ ਉਹ ਇੱਕ ਜੁਮਲਾ ਛੱਡ ਜਾਂਦਾ ਕਿ ਆਪਣੇ ਚੀਫ ਮਿਨਿਸਟਰ का शुक्रिया अदा कर देना कि मैं जिंदा बठिंडा पहुंच गया हूं। ਹੁਣ ਇਹੀ ਜੁਮਲਾ ਜਿਹੜੀ ਪਟ ਕਥਾ ਵੀ ਉਹਨੇ ਲਿਖੀ, ਸਕ੍ਰਿਪਟ ਵੀ ਉਹਨੇ ਲਿਖੀ, ਔਰ ਉਹਨੂੰ ਕਿਵੇਂ ਫਿਰ ਅੱਜ ਤੱਕ ਉਹਨੂੰ ਕਿਵੇਂ ਘੜੀਸਿਆ ਜਾ ਰਿਹਾ ਹੈ, ਔਰ ਕਿਵੇਂ ਇਸ ਹੱਦ ਤੱਕ ਪਹੁੰਚਾ ਦਿੱਤਾ ਕਿ ਵੀ ਉਹ ਜਿਹੜੀ ਪਹਿਲਾਂ ਤਾਂ ਉਹਨੂੰ ਪਰਸੀਵਡ ਲਿਖਦੇ ਸੀ ਕਿ ਪਰਸੀਵਡ ਥ੍ਰੈਟ ਅੰਗਰੇਜ਼ੀ 'ਚ, ਹੁਣ ਤਾਂ ਰੀਅਲ ਥ੍ਰੈਟ ਬਣਾ ਦਿੱਤੀ। ਸੁਪਰੀਮ ਕੋਰਟ ਨੇ ਵੀ ਭੜਾਉ ਨੂੰ ਲੱਗਿਆ ਜੀ ਇਹ ਤਾਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦਾ ਮੁੱਦਾ ਹੈ, ਔਰ ਉਹਨਾਂ ਨੇ ਅੱਜ ਇੰਦੂ ਮਲਹੋਤਰਾ ਨਾਂ ਦੀ ਇੱਕ ਹਿੰਦੂਤਵੀ ਵਿਚਾਰਧਾਰਾ ਦੀ ਪੰਜਾਬੀ ਹਿੰਦੂ ਮਲਹੋਤਰਾ, ਸਾਬਕਾ ਸੁਪਰੀਮ ਕੋਰਟ ਦੀ ਜੱਜ, ਉਹਨੂੰ ਲਾ ਦਿੱਤਾ ਜੀ ਉਹ ਪ੍ਰੋਬ ਕਰੇਗੀ। ਔਰ ਆਲਰੇਡੀ ਪਤਾ ਹੁੰਦਾ ਕਿ ਵੀ ਤੁਹਾਨੂੰ ਉਹ ਜਿਵੇਂ ਔਰਵਿਲੀਅਨ 1984 ਵੀ ਅਸੀਂ ਦੇਖਦੇ ਹਾਂ, ਐਨੀਮਲ ਫਾਰਮ ਦੇਖਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਵੀ हैंग फर्स्ट ट्राई लेटर, ਉਹ ਨਜ਼ਰ ਆ ਰਿਹਾ ਵੀ ਇੰਦੂ ਮਲਹੋਤਰਾ। ਹੁਣ ਜੇ ਵੋਟਾਂ ਪੰਜਾਬ 'ਚ ਪੈਂਦੀਆਂ ਨੇ ਤੇ ਉਹ ਲਿਆ ਕੇ ਸਾਊਥ ਦੇ ਬਿਠਾਏ ਹੁੰਦੇ ਨੇ ਵੋਟਾਂ ਸੈਂਸਸ ਵੇਲੇ ਖਾਸ ਤੌਰ ਤੇ,
ਕਿ ਭਾਈ ਉਹ ਕਰਨਗੇ। ਤੇ ਇੱਥੇ ਜੇ ਪੰਜਾਬ ਨਾਲ ਰਿਲੇਟਡ ਇਸ਼ੂ ਹੈ, ਪੰਜਾਬੀ ਹਿੰਦੂ ਦੀ ਮੈਂਟੈਲਿਟੀ ਕੀ ਹੈ, ਜੇ ਸੁਪਰੀਮ ਕੋਰਟ ਨੂੰ ਇੰਨਾ ਹੀ ਫਿਕਰ ਸੀ ਘੱਟੋ ਘੱਟ ਕੋਈ ਨਾਰਥ ਈਸਟ ਦਾ ਕੋਈ ਸਾਊਥ ਦਾ ਜੱਜ ਲਾ ਦਿੰਦੇ। ਘੱਟੋ ਘੱਟ ਆਮ ਤਾਂ ਇਹ ਆਮ ਬੰਦੇ ਨੂੰ ਤਾਂ ਲੱਗੇ ਕਿ ਵੀ ਕੋਈ ਨਾ ਕੋਈ ਫੇਅਰ ਰਿਪੋਰਟਿੰਗ ਆਏਗੀ। ਔਰ ਇਹਦਾ ਇੰਦੂ ਮਲਹੋਤਰਾ ਦਾ ਤੁਸੀਂ ਸੁਪਰੀਮ ਕੋਰਟ ਦੇ ਇਹਦੀਆਂ ਜਜਮੈਂਟਸ ਦੂਜੀਆਂ ਤੀਜੀਆਂ ਦੇਖ ਲਓ, ਤੁਹਾਨੂੰ ਨਜ਼ਰ ਆਏਗਾ ਵੀ ਉਹ ਕਿਸ ਵਿਚਾਰਧਾਰਾ ਦੀ ਸਪੋਰਟਰ ਹੈਗੀ। ਸੋ ਇੱਕ ਪਾਸੇ ਇਹ ਚੱਲ ਰਿਹਾ, ਪਰ ਇਹ ਗੱਲ ਉਹਨਾਂ ਨੇ ਮੁੱਕਣ ਨਹੀਂ ਦਿੱਤੀ ਹੈ ਕਿ ਭਾਈ ਅੱਜ ਇਸ ਘਟਨਾ ਨੂੰ ਵੀ ਤੁਸੀਂ ਦੇਖਦੇ ਹੋ ਕਿ 5 ਜਨਵਰੀ ਤੋਂ ਲੈ ਕੇ ਅੱਜ ਅਸੀਂ ਗੱਲ ਕਰ ਰਹੇ ਹਾਂ 12 ਜਨਵਰੀ ਹੋ ਗਈ, ਲੇਕਿਨ ਇਹ ਲਗਾਤਾਰਤਾ ਨਾਲ ਜਾਰੀ ਹੈ। ਔਰ ਇਹ ਅਸਾਮ 'ਚ ਬੀਜੇਪੀ ਦਾ ਚੀਫ ਮਿਨਿਸਟਰ ਹੈ, ਉਹ ਕਹਿ ਰਿਹਾ ਹੈ ਕਾਂਗਰਸ ਹਾਈ ਕਮਾਂਡ ਪੰਜਾਬ ਚੀਫ ਮਿਨਿਸਟਰ ਕੰਸਪਾਇਰਡ ਟੂ ਕਿਲ ਪ੍ਰਾਈਮ ਮਿਨਿਸਟਰ। ਇਹ ਬੀਜੇਪੀ ਦਾ ਸੀਐਮ ਹਿਮੰਤਾ ਦਾ ਕਿ ਜੀ ਇਹ ਕਹਿ ਰਿਹਾ ਕਿ ਆਲ ਐਵੀਡੈਂਸ ਮੇਕਸ ਇਟ ਕਲੀਅਰ that Congress High Command and Punjab CM conspired to kill Prime Minister Narendra Modi। और ये पूरे और इस ਨੂੰ ਉਹ ਕਹਿ ਰਿਹਾ ਜੀ ਦੇਖੋ ਇੱਕ ਸਟਿੰਗ ਆਪਰੇਸ਼ਨ ਵੀ ਮੀਡੀਆ ਨੇ ਕੀਤਾ ਹੈ, ਟੀਵੀ ਚੈਨਲ ਨੇ, ਔਰ ਉਹਨਾਂ ਨੇ ਕਿਹਾ that the police there had intelligence report on January 2 regarding an attempt to kill the Prime Minister। ਕਿ ਜੀ ਇੰਟੈਲੀਜੈਂਸ ਰਿਪੋਰਟ ਆਈ ਸੀ 2 ਤਰੀਕ ਦੀ, ਇਹਦੇ ਤੱਕ ਪਹੁੰਚ ਗਈ, ਹੋਰ ਨਹੀਂ ਕਿਸੇ ਨੂੰ ਪਤਾ ਲੱਗਿਆ ਕਿ ਵੀ ਉਹਨੂੰ ਪ੍ਰਾਈਮ ਮਿਨਿਸਟਰ ਨੂੰ ਕਿਲ ਕਰਨਾ, ਔਰ ਉਹਦੇ ਤੇ ਕੋਈ ਜਿਹੜਾ ਔਰ ਹੁਣ ਤੁਸੀਂ ਦੇਖੋ ਜਿਹੜੇ ਮੋਲ ਬਿਠਾਏ ਹੁੰਦੇ ਨੇ, ਜਦੋਂ ਮੈਂ ਪੰਜਾਬੀ ਹਿੰਦੂਆਂ ਦੇ ਹਵਾਲੇ ਨਾਲ ਗੱਲ ਕਰਦਾ, ਅਸੀਂ ਕੋਈ ਨਫ਼ਰਤ 'ਚ ਯਕੀਨ ਨਹੀਂ ਰੱਖਦੇ, ਉਹ ਕੋਈ ਸਿੱਖ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਹੈ, ਪਰ ਤੁਸੀਂ ਦੇਖੋਗੇ ਹੁਣ ਉਹ ਮਨੀਸ਼ ਤਿਵਾੜੀ ਜਿਹੜਾ ਐਮਪੀ ਹੈ ਸਿਟਿੰਗ ਅਨੰਦਪੁਰ ਸਾਹਿਬ ਤੋਂ ਕਾਂਗਰਸ ਦਾ ਸਪੋਕਸਪਰਸਨ ਰਿਹਾ ਹੈ ਆਲ ਇੰਡੀਆ ਕਾਂਗਰਸ ਕਮੇਟੀ ਦਾ ਵੀ, ਉਹ ਕਹਿ ਰਿਹਾ ਮਨੀਸ਼ ਤਿਵਾੜੀ ਟਾਰਗੇਟਸ ਚਰਨਜੀਤ ਚੰਨੀ ਨਵਜੋਤ ਸਿੱਧੂ ਸੇਜ਼ ਪੰਜਾਬ ਨੀਡ ਸੀਰੀਅਸ ਪੀਪਲ। ਔਰ ਉਹ ਉਹਨਾਂ ਨੂੰ ਕਰ ਰਿਹਾ ਕਿਉਂਕਿ ਇਹਨਾਂ ਨੇ ਜਾਣਿਆ ਅਲਟੀਮੇਟ ਇਹੀ ਕੰਮ ਸੁਨੀਲ ਜਾਖੜ ਬਾਹਰ ਬੈਠਾ ਆ ਕੇ ਕਿਸੇ ਯੂਰਪ ਦੇ ਮੁਲਕ 'ਚ, ਉੱਥੇ ਬਿਆਨ ਦੇ ਆਇਆ ਕਿ ਜੀ ਇਹ ਜਿਹੜਾ ਉਹਨੂੰ ਠੀਕ ਹੈਂਡਲ ਨਹੀਂ ਕੀਤਾ। ਹੁਣ ਇਸ ਇੰਨੇ ਜ਼ੋਰ ਦੇ ਨਾਲ ਸਿੱਖਾਂ ਦੇ ਖਿਲਾਫ ਪ੍ਰਚਾਰ ਚੱਲ ਰਿਹਾ ਹੈ ਕਿ ਵੀ ਬੇਸ਼ੱਕ ਤੁਸੀਂ ਅਕਾਲੀਆਂ ਦਾ ਹਾਲ ਦੇਖੋ, ਵਿਕਰਮ ਮਜੀਠੀਆ ਬਾਹਰ ਨਿਕਲਿਆ ਜ਼ਮਾਨਤ ਤੇ ਆਇਆ ਹੈ ਔਰ ਕ੍ਰਿਮੀਨਲ, ਔਰ ਉਹ ਨਿਕਲਦੇ ਹੀ ਕਹਿੰਦਾ ਕਿ ਇਹ ਬਿਲਕੁਲ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਸੀ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਰਲੇ ਹੋਏ ਨੇ ਆਪਸ 'ਚ, ਔਰ ਇਹ ਉਹਨੂੰ ਦਿੱਲੀ ਵਾਲਾ ਜਿਹੜਾ ਇਹਨਾਂ ਦਾ ਟੁੱਚਾ ਹੈ ਮਨਜਿੰਦਰ ਸਿਰਸਾ, ਉਹਨੂੰ ਵੀ ਇਹਨਾਂ ਨਹੀਂ ਭੇਜਿਆ ਬੀਜੇਪੀ 'ਚ, ਇਹ ਵੀ ਅਲਟੀਮੇਟਲੀ ਉਹਨਾਂ ਨਾਲ ਹੀ ਅਲਾਇੰਸ ਕਰ ਰਹੇ। ਹਾਲਾਂਕਿ ਦੂਸਰੇ ਪਾਸੇ ਨੂੰ ਰੱਖਣ ਦੇ ਲਈ ਅੱਜ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ ਕਿਹਾ SGPC asks center to prevent spread of hate against Sikhs in connection with PM security breach। ਇਹ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ ਕਿ ਜੀ ਇਹ ਇੱਕ ਮੀਡੀਆ ਦਾ ਸੈਕਸ਼ਨ ਤਾਰਨਿਸ਼ ਕਰਨ ਦੇ ਲਈ ਪ੍ਰਚਾਰ ਕਰ ਰਿਹਾ ਔਰ ਐਟਮੋਸਫੀਅਰ ਆਫ ਹੇਟਡ ਕ੍ਰੀਏਟ ਕਰ ਰਿਹਾ ਔਰ ਇਹਦੇ ਤੇ ਕਾਨੂੰਨ ਬਣਾਇਆ ਜਾ ਰਿਹਾ ਜਿਵੇਂ ਉਹ ਫਰਜ਼ੀ ਜਿਹਾ ਕੰਮ ਕੀਤਾ ਹੁੰਦਾ। ਦੂਸਰੇ ਪਾਸੇ ਧਾਰਮਿਕ ਤੌਰ ਤੇ ਸਿੱਖਾਂ ਨੂੰ ਅਗੇਨ ਭੜਕਾਉਣ ਦੇ ਲਈ ਅੱਜ ਭਵਾਨੀਗੜ੍ਹ ਦੇ ਵਿੱਚ ਖੇਤਾਂ 'ਚ ਜਿਹੜੇ ਨੇ ਜਪਜੀ ਸਾਹਿਬ ਗੁਟਕਾ ਸਾਹਿਬ ਦੇ ਜਿਹੜੇ ਨੇ ਉਹ ਪੇਜਿਸ ਮਿਲੇ ਨੇ ਔਰ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਸ਼ਹੀਦਾਂ ਦੀ ਸਮਾਧ ਹੈ ਉਸ ਦਾ ਸਾਰਾ ਕੁਝ ਟੁੱਟਾ ਹੋਇਆ ਸੀ ਔਰ ਪੁਲਿਸ ਨੇ ਕਿਹਾ ਜੀ ਇਹ ਚੋਰੀ ਦੀ ਅਟੈਂਪਟ। ਹੁਣ ਚੋਰੀ ਵੀ ਗੁਰਦੁਆਰਿਆਂ 'ਚ ਹੋ ਰਹੀ ਹੈ, ਇਲੈਕਟ੍ਰਿਕ ਸਰਕਟ ਨੂੰ ਵੀ ਅੱਗ ਗੁਰਦੁਆਰਿਆਂ 'ਚ ਲੱਗਦੀ ਹੈ, ਦਿਮਾਗੀ ਤੌਰ ਤੇ ਬਿਮਾਰ ਵੀ ਸਾਰੇ ਗੁਰਦੁਆਰਿਆਂ 'ਚ ਹੀ ਆ ਕੇ ਜਿਹੜੇ ਨੇ ਕਰਦੇ ਨੇ। ਉਸ ਤੋਂ ਇਹ ਅੰਦਾਜ਼ਾ ਹੈ ਵੀ ਕਿਵੇਂ ਮਲਟੀ ਡਾਈਮੈਂਸ਼ਨਲ ਇਹ ਜਿਹੜਾ ਸਾਨੂੰ ਕਰ ਰਹੇ ਨੇ। ਔਰ ਇਸ ਦੇ ਉੱਤੇ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਵੀ 26 ਜਨਵਰੀ ਆਉਣ ਵਾਲੀ ਹੈ ਰਿਪਬਲਿਕ ਡੇ, ਔਰ ਇਹ ਜਦੋਂ 15 ਅਗਸਤ 26 ਜਨਵਰੀ ਦੋ ਐਸੇ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹਨਾਂ ਨੇ ਕੋਈ ਨਾ ਕੋਈ ਫੜਨੇ ਹੁੰਦੇ ਨੇ ਕਿ ਜੀ ਕਸ਼ਮੀਰ ਤੋਂ ਫਲਾਣਾ ਲਸ਼ਕਰੇ ਤਾਇਬਾ ਦੇ 4 ਫੜੇ ਗਏ, ਉਹਨਾਂ ਨੇ ਦਿੱਲੀ 'ਚ ਬੰਬ ਧਮਾਕੇ ਕਰਨੇ ਸੀ ਜਾਂ ਦੂਜੇ। ਹੁਣ ਕਿਉਂਕਿ ਜਿਵੇਂ 5 ਜਨਵਰੀ ਤੋਂ ਕੰਸਿਸਟੈਂਟਲੀ ਸਿੱਖਾਂ ਦੇ ਉੱਤੇ ਨਿਸ਼ਾਨਾ ਰੱਖਿਆ ਜਾ ਰਿਹਾ ਹੈ, ਮੈਨੂੰ ਇਸ ਗੱਲ ਦਾ ਫੀਅਰ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਕਿਤਿਓਂ ਨਾ ਕਿਤਿਓਂ ਕੋਈ ਨਾ ਕੋਈ ਫੜਨਗੇ ਸਿੱਖ ਨੌਜਵਾਨਾਂ ਨੂੰ ਦਿੱਲੀ 'ਚੋਂ ਪੰਜਾਬ 'ਚੋਂ ਟੈਰਰ ਮੋਡਿਊਲ ਬਣਾਉਣਗੇ ਕਿ ਜੀ ਉਹ ਜਿਹੜੇ ਫਿਰੋਜ਼ਪੁਰ 'ਚ ਕਾਮਯਾਬ ਨਹੀਂ ਹੋਏ ਮੋਦੀ ਨੂੰ ਮਾਰਨ 'ਚੋਂ ਦਿੱਲੀ 'ਚ ਉਹਨਾਂ ਨੇ ਰਿਪਬਲਿਕ ਡੇ ਦੇ ਮੌਕੇ ਆਹ ਕਰਨਾ ਸੀ ਉਹ ਕਰਨਾ ਸੀ। ਔਰ ਭੈਣ ਜੀ ਅਮਨਜੋਤ ਕੌਰ ਜਿਹੜੇ ਹਮੇਸ਼ਾ 10 ਕਦਮ ਅੱਗੇ ਰਹਿੰਦੇ ਨੇ ਇਸ ਮੁੱਦੇ ਦੇ ਉੱਤੇ ਅੱਖ ਰੱਖਦੇ ਆ ਕਿ ਭਾਈ ਕੀ ਹੈ, ਉਹਨਾਂ ਨੇ ਸਾਨੂੰ ਲਿਖਤ ਵੀ ਭੇਜੀ ਹੈ ਔਰ ਕਿਉਂਕਿ ਸਾਰੀ ਜੋ ਜਾਣਕਾਰੀ ਉੱਥੋਂ ਨਾਲ ਸੰਬੰਧਿਤ ਹੁੰਦੀ ਹੈ ਮੀਡੀਆ ਦੀ ਉਹਨਾਂ ਨੇ ਕੰਸੋਲੀਡੇਟ ਕੀਤੀ ਹੁੰਦੀ ਹੈ। ਸੋ ਸਾਡੇ ਲਈ ਵੀ ਇਹ ਇੱਕ ਮੌਕਾ ਵੀ ਹੁੰਦਾ ਹੈ ਕਿ ਜਿੱਥੇ ਅਸੀਂ ਉਹ ਸਾਰੀ ਜਾਣਕਾਰੀ ਸਾਂਝੀ ਕਰੀਏ ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਇਹ
ਰਿਪਬਲਿਕ ਡੇ ਨੂੰ ਸਾਹਮਣੇ ਮੱਦੇਨਜ਼ਰ ਰੱਖਦੇ ਆ ਉਹ ਸਾਨੂੰ ਟਰੈਪ ਕਰ ਰਹੇ ਨੇ। ਉਹਨਾਂ ਨੇ ਕਿਹਾ, ਆਈ ਸਸਪੈਕਟ ਸਿੱਖਸ ਵਿਲ ਬੀ ਟਾਰਗੇਟਡ ਐਂਡ ਬਲੇਮਡ ਔਨ ਰਿਪਬਲਿਕ ਡੇ ਐਂਡ ਇੰਡੀਅਨ ਏਜੰਸੀ ਵਿਲ ਪਲਾਨ ਸਮ ਅਟੈਕ ਔਰ ਮਿਸਚਿਫ ਟੂ ਬਲੇਮ ਸਿੱਖਸ ਐਂਡ ਫਾਰਮਰਸ ਔਨ ਰਿਪਬਲਿਕ ਡੇ। ਕਿਉਂਕਿ ਜੋ ਮਾਹੌਲ ਤੁਸੀਂ ਦੇਖ ਰਹੇ ਹੋ, ਫਿਰ ਉਹਨਾਂ ਨੇ ਰਿਪਬਲਿਕ ਟੀਵੀ, ਜ਼ੀ ਟੀਵੀ, ਟਾਈਮਜ਼ ਨਾਓ ਤੇ ਬੀਜੇਪੀ ਲੀਡਰ ਲਾਈਕ ਯੋਗੀ ਆਦਿੱਤਿਆਨਾਥ, ਅਸਾਮ ਚੀਫ ਮਿਨਿਸਟਰ ਹਿਮੰਤ ਬਿਸਵਾ ਸਰਮਾ, ਸਮ੍ਰਿਤੀ ਇਰਾਨੀ, they all claim there is a plot to threaten judiciary and Supreme Court lawyers and judges or a plot to assassinate Modi। ਹੁਣ ਮੋਦੀ ਵਾਲੀ ਗੱਲ ਨੂੰ ਅੱਗੋਂ ਉਹਨਾਂ ਨੇ ਐਕਸਟੈਂਡ ਕਰਤਾ ਕਿ ਜੀ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ, ਇੱਧਰ ਉੱਧਰ ਜੱਜਾਂ ਦੀਆਂ ਜਾਨਾਂ ਵੀ ਖਤਰੇ 'ਚ ਨੇ, ਉਹਨਾਂ ਨੂੰ ਖਾਲਿਸਤਾਨੀ ਧਮਕਾ ਰਹੇ ਨੇ। They are constantly running prime time shows and online hashtags demonizing Sikhs, demonizing Sikhs, blaming SFJ, claiming Congress and even Punjab police is hand in glove with terrorists and that farmers are Khalistanis and radicals। ਚਲੋ ਕਿਸਾਨ ਵੀ ਸਾਰੇ ਖਾਲਿਸਤਾਨੀ ਨੇ, ਪੰਜਾਬ ਪੁਲਿਸ ਜਿਹਨੂੰ ਮੂਹਰੇ ਲਾ ਕੇ ਤੁਸੀਂ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਮਰਵਾਏ ਨੇ, ਅੱਜ ਉਹਨਾਂ 'ਚੋਂ ਤੁਹਾਨੂੰ ਖਾਲਿਸਤਾਨੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਐਜ਼ ਏ ਟੂਲ ਵਰਤਿਆ ਆਪਣੇ ਹੀ ਭਰਾਵਾਂ ਨੂੰ ਮਾਰਨ ਦੇ ਲਈ। ਫਿਰ they referred to Beyant Singh and Indira Gandhi, alluding to policemen and guard who killed them and indirectly hinting Sikh CM, policemen in Punjab are not reliable and Congress is hand in glove with terrorists। ਉਹ ਬਾਰ-ਬਾਰ ਕਹਿ ਰਹੇ ਨੇ, ਦੇਖੋ ਜੀ ਉਹਨੂੰ ਇੰਦਰਾ ਗਾਂਧੀ ਨੂੰ ਵੀ ਉਹਦੇ ਸਿਕਿਉਰਿਟੀ ਗਾਰਡਸ ਨੇ ਮਾਰਿਆ ਸੀ, ਬੇਅੰਤੇ ਨੂੰ ਵੀ ਪੁਲਿਸੀਆਂ ਨੇ ਹੀ ਮਾਰਿਆ ਸੀ, ਔਰ ਇਹ ਕਹਿ ਕੇ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਪੰਜਾਬ ਪੁਲਿਸ ਔਰ ਈਵਨ ਚੀਫ ਮਿਨਿਸਟਰ ਵੀ ਇਹ ਟਰਸਟਵਰਦੀ ਨਹੀਂ ਹੈ। ਨਥਿੰਗ ਹੈਪਨ ਟੂ ਮੋਦੀ ਬਟ ਸਟਿਲ ਦੇ ਆਰ ਰਿਪੀਟਿੰਗ ਲਾਈਜ਼ ਅਬਾਊਟ ਅਟੈਕ ਔਨ ਮੋਦੀ ਇਨ ਪੰਜਾਬ। I suspect Indian agencies will do something or stage some attack around or on Republic Day on a judge or BJP leader and blame Sikhs for it। ਇਹ ਬਿਲਕੁਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਇਸ ਦੇ ਲਈ ਪੂਰੀ ਚੌਕਸੀ ਵਰਤਣ ਦੀ ਲੋੜ ਹੈ। ਔਰ on social media there are groups such as Punjabi Hindus and pages like Punjabi Hindu Bolda which claim if even PM is not safe in Punjab then how can an ordinary Hindu be safe in Punjab। ਤੁਸੀਂ ਲੁੱਟ ਕੇ ਖਾ ਗਏ ਹੋ ਪੰਜਾਬ ਨੂੰ ਔਰ ਉਹਨਾਂ ਦੇ ਤੁਸੀਂ ਸੈਂਟਰ ਦੇ ਏਜੰਟ ਬਣ ਕੇ 75 ਸਾਲਾਂ ਤੋਂ ਹਰ ਮੂਵ ਨੂੰ ਤੁਸੀਂ ਪੰਜਾਬ ਦੇ ਅਗੇਂਸਟ ਸਪੋਰਟ ਕੀਤਾ, ਆਪਣੀ ਮਾਂ ਬੋਲੀ ਤੋਂ ਇਨਕਾਰੀ ਹੋਏ ਹੋ ਔਰ ਤੁਸੀਂ ਅਨਸੇਫ ਹੋ ਪੰਜਾਬ 'ਚ। ਔਰ they have so called Lord Rami Ranger from UK who keeps claiming Sikhs are Hindus, 80% Guru Granth Sahib is from Hindu teaching। They have a man called Ramneek Maan who earlier claimed farmers are Khalistanis, now claims Modi could have been assassinated like Indira or Beyant by radicals posing as farmers in Punjab। ਕਿ ਜੀ ਉਹ ਤਾਂ ਕਿਸਾਨ ਬਣ ਕੇ ਨੇੜੇ ਆ ਜਾਂਦੇ ਫਿਰ ਮਾਰ ਦਿੰਦੇ। ਇਹ ਇੱਕ ਦੋਨੋਂ ਹੀ ਰਾਮੀ ਰੇਂਜਰ, ਇਹ ਇੰਗਲੈਂਡ 'ਚ ਬੈਠਾ ਇੱਕ ਖਤਰਨਾਕ ਕਿਸਮ ਦਾ ਬੰਦਾ ਜਿਹੜਾ ਉਹ ਹਿੰਦੂ ਤੋਂ ਵੀ ਆਪਣੀ ਉਸ ਐਮਬਰੇਸ ਦੇ ਵਿੱਚ ਹੀ ਸਿੱਖਾਂ ਨੂੰ ਲਪੇਟਦਾ। ਦੇ ਆਰ ਆਲਸੋ ਟਾਰਗੇਟਿੰਗ ਸਿੱਖਸ ਔਨ ਸੋਸ਼ਲ ਮੀਡੀਆ। ਔਰ ਉਹਨਾਂ ਨੇ ਇੰਦੂ ਮਲਹੋਤਰਾ ਉਹਨਾਂ ਨੇ ਕਿਹਾ ਜੀ ਵੂਮਨ ਜੱਜ ਜਿਹੜੀ ਪਹਿਲਾਂ ਹੀ ਜਿਹੜੀ ਹੈ ਉਹ ਬਾਇਸਡ ਹੈ ਔਰ ਉਹਨਾਂ ਨੇ ਕਿਹਾ ਵੀ ਉਹਦੇ ਫੈਸਲਾ ਕੀ ਆਏਗਾ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਵੀ ਕਲੇਮ ਕਰੇਗੀ ਕਿ ਉਹਨੂੰ ਖਾਲਿਸਤਾਨੀਆਂ ਤੋਂ ਔਰ ਦੂਸਰਿਆਂ ਤੋਂ ਧਮਕੀਆਂ ਮਿਲ ਰਹੀਆਂ ਨੇ। ਔਰ ਟਾਈਮਜ਼ ਨਾਓ ਤੇ ਰਿਪਬਲਿਕ ਨੇ ਤਾਂ ਪਹਿਲਾਂ ਹੀ ਕਲੇਮ ਸ਼ੁਰੂ ਕਰਤਾ ਵੀ ਸਾਨੂੰ ਧਮਕੀਆਂ ਮਿਲ ਰਹੀਆਂ ਨੇ। ਆਈ ਥਿੰਕ ਸਿੱਖ ਸ਼ੁੱਡ ਬੀ ਔਨ देयर ਟੋਜ਼ ਰਾਈਟ ਨਾਓ ਐਜ਼ BJP ਇਜ਼ ਫਰਸਟ੍ਰੇਟਡ after defeat on farm law issue, empty Modi rally and impending defeat in Punjab polls and is using so-called threat to India and Modi from Khalistanis for their drama in UP also। ਪੰਜਾਬ ਤਾਂ ਉਹਨਾਂ ਦਾ ਕੀ ਪੈਰ ਲੱਗਣੇ ਨੇ ਪਰ ਯੂਪੀ 'ਚ ਵੀ ਬੜੀ ਬੁਰੀ ਤਰ੍ਹਾਂ ਇਹਨਾਂ ਦੇ ਪੈਰ ਖਿਸਕ ਰਹੇ ਨੇ। ਸੋ ਮੁਸਲਮਾਨਾਂ ਦੇ ਖਿਲਾਫ ਤਾਂ ਨਫ਼ਰਤ ਪਹਿਲਾਂ ਹੀ ਫੈਲਾਈ ਹੋਈ ਹੈ, ਉਹਦੇ 'ਚ ਹੁਣ ਉਹਨਾਂ ਨੇ ਸਿੱਖ ਤੇ ਖਾਲਿਸਤਾਨੀ ਵੀ ਜੋੜ ਦਿੱਤੇ ਨੇ। In UP all their leaders are leaving them, so they are now under pressure to polarize and win at any cost। Blaming Muslims was not enough, so they are now crying Khalistani, Khalistani again। ਅਜੇ ਉਹਨਾਂ ਦੀਆਂ EVM ਮਸ਼ੀਨਾਂ ਬੈਠੀਆਂ, ਉਹਦੇ 'ਚ ਉਹਨਾਂ ਨੇ ਜਿਹੜਾ ਹੈ ਉਹ ਬਦਲ ਦੇਣਾ, ਨਿਊਜ਼ ਵੱਲ ਨਹੀਂ ਜਾਣਗੇ। Sikhs in India and abroad, particularly in US, UK, UP, Haryana, Delhi, Punjab should be on their toes right now। This election and Republic Day seem to be a bitter with sinister plans from RSS। BJP is still licking wounds after flop rally and rollback of farm laws। ਇਹ ਬਿਲਕੁਲ ਠੀਕ ਹੈ ਕਿ ਭਾਈ ਇਹ ਜਿਹੜੇ ਨੇ
ਤਿੰਨੋਂ ਹੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਔਰ ਫਿਰੋਜ਼ਪੁਰ 'ਚ ਜਿਹੜਾ ਲੋਕਾਂ ਨੇ ਉਹਨੂੰ ਸ਼ੀਸ਼ਾ ਦਿਖਾਇਆ ਔਰ ਹੈਸ਼ਟੈਗ ਵੀ ਉਦੋਂ ਚੱਲ ਰਿਹਾ ਸੀ ਮੋਦੀ ਗੋ ਬੈਕ ਤੇ ਵਾਕਿਆ ਹੀ ਦੌੜਿਆ ਪਰ ਜਾਂਦਾ ਜਾਂਦਾ ਉਹ ਇਹ ਕਹਿ ਗਿਆ ਕਿ ਜੀ ਮੈਂ ਨਹੀਂ ਸੀ ਬਚਦਾ। ਹੁਣ ਇਹ ਕਿਵੇਂ ਇਸ ਸਾਰੇ ਨੂੰ ਉਹਨਾਂ ਨੇ ਇੱਕ ਜਿਹੜਾ ਉਹ ਪੂਰੀ ਲਹਿਰ ਦੇ ਵਿੱਚ ਬਦਲ ਦਿੱਤਾ ਹੈ ਮੀਡੀਆ ਸੋਸ਼ਲ ਮੀਡੀਆ ਦੂਜੇ ਰਾਹੀਂ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਜਿਹੜੇ ਸਾਨੂੰ ਇਨਫੋਰਮਡ ਰੱਖਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਮੁੱਦੇ ਨੂੰ ਲੈ ਕੇ ਗੱਲਬਾਤ ਦਾ ਜਿਹੜਾ 14ਵਾਂ ਦੌਰ ਵੀ ਕਿਸੇ ਕੰਢੇ ਲੱਗਾ ਨਹੀਂ ਜਾਪਦਾ। ਹੁਣ ਉਹ ਸੈਟੇਲਾਈਟ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ ਜਿਨ੍ਹਾਂ 'ਚੋਂ ਸਾਫ਼ ਦਿਸਦਾ ਹੈ ਕਿ ਚੀਨ ਨੇ ਭੂਟਾਨ ਬਾਰਡਰ ਤੇ 200 ਤੋਂ ਜ਼ਿਆਦਾ ਇਮਾਰਤਾਂ ਤਾਮੀਰ ਕਰ ਲਈਆਂ ਹਨ। ਸੋ ਅਮਰੀਕਾ ਵੱਲੋਂ ਵੀ ਚੀਨ ਨੂੰ ਗਵਾਂਢੀਆਂ ਨੂੰ ਦਬਾਉਣ ਵਾਲਾ ਮੁਲਕ ਬਿਆਨਿਆ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਣ ਵਾਲਾ ਭਾਰਤ ਚੀਨ ਸਾਹਮਣੇ ਕਿਉਂ ਮੋਕ ਮਾਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੱਲ ਤਾਂ ਫਿਰ ਉਹੀ ਇਬਕੀ ਵਾਰ ਮਾਰ ਤੋਂ ਦੇਖੋ ਵਾਲੀ ਕਹਾਣੀ ਫਿਰ ਇੱਥੇ ਆਉਂਦੀ ਹੈ। ਅੱਛਾ। ਪਰ ਇੱਕ ਪਾਸੇ ਭਾਰਤ ਜਿੱਦਾਂ ਮੋਹਨ ਭਾਗਵਤ RSS ਚੀਫ ਤੋਂ ਲੈ ਕੇ ਮੋਦੀ ਤੱਕ ਚਾਰ ਚਫੇਰੇ ਜਿਹਨੂੰ ਕਹਿੰਦੇ ਨੇ ਕਿ ਸਟਟਰਿੰਗ ਅਰਾਊਂਡ ਕਿ ਜੀ ਪਹਿਲਾਂ ਤਾਂ ਉਹ ਸੁਪਰ ਪਾਵਰ ਆਪਣੇ ਆਪ ਨੂੰ ਬਣਦੇ ਸੀ ਕਿ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਮਰੀਕਾ ਨੂੰ ਅਸੀਂ ਛੱਡ ਜਾਵਾਂਗੇ, 2050 'ਚ ਅਸੀਂ ਸੁਪਰ ਪਾਵਰ ਬਣ ਜਾਵਾਂਗੇ। ਫਿਰ ਉਹਨਾਂ ਨੂੰ ਨਜ਼ਰ ਆ ਗਿਆ ਥੋੜੇ ਵਰਿਆਂ ਬਾਅਦ ਫਿਰ ਰੀਜਨਲ ਪਾਵਰ ਏਸ਼ੀਅਨ ਟਾਈਗਰ ਬਣ ਗਏ ਕਿ ਜੀ ਏਸ਼ੀਆ ਦੇ ਸ਼ੇਰ। ਫਿਰ ਉਹ ਵੀ ਨਿਕਲ ਗਿਆ ਕੰਮ। ਫਿਰ ਹੁਣ ਜੇ ਤੁਸੀਂ ਇਹਨਾਂ ਦੀ ਟਰਮ ਦੇਖੋ ਤੇ ਵਿਸ਼ਵ ਗੁਰੂ ਹੁਣ ਕਹਿੰਦੇ ਨੇ ਸਾਨੂੰ ਮਿਲੀਟੈਰਲੀ ਇਕਨੋਮਿਕਲੀ ਬਣਨ ਦੇ ਨਹੀਂ, ਸਾਡੇ ਕੋਲ ਉਹ ਸਪਿਰਿਚੁਅਲ ਖਜ਼ਾਨਾ ਹੈ, ਅਸੀਂ ਦੁਨੀਆ ਨੂੰ ਦਿਆਂਗੇ, ਵਿਸ਼ਵ ਗੁਰੂ ਹੋਏਗਾ। ਤੇ ਜਿਹੜੇ ਸਪਿਰਿਚੁਅਲੀ ਐਲੀਵੇਟਡ ਲੋਕ ਹੁੰਦੇ ਨੇ ਉਹ ਕਾਵਰਡ ਤਾਂ ਨਹੀਂ ਹੁੰਦੇ, ਬਿਲਕੁਲ ਉਹ ਬਹਾਦਰ ਹੁੰਦੇ ਨੇ, ਉਹ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ, ਉਹ ਦੂਸਰਿਆਂ ਦੇ ਹੱਕ ਔਰ ਸੱਚ ਲਈ ਖਲੋਂਦੇ ਨੇ। ਤੁਸੀਂ ਆਪ ਜੁੱਤੀਆਂ ਖਾ ਕੇ ਜਿਹੜਾ ਉਹ ਮੋਕ ਮਾਰੀ ਹੋਈ ਹੈ, ਤੁਸੀਂ ਮੂੰਹ ਆਵਾਜ਼ ਨਹੀਂ ਕੱਢਦੇ। ਹੁਣ ਅਸੀਂ ਕੱਲ ਵੀ ਗੱਲ ਕੀਤੀ ਸੀ ਔਰ ਜਦੋਂ ਅਸੀਂ ਇਹ ਲਾਈਵ ਸ਼ੋਅ ਕਰ ਰਹੇ
ਮੈਰਾਥਨ ਮੀਟਿੰਗ ਚੱਲ ਰਹੀ ਹੈ। ਹੌਟ ਸਪ੍ਰਿੰਗਸ ਚੋਂ ਫੌਜ ਵਾਪਸ ਕੱਢਣ ਲਈ ਦੋਵੇਂ ਪਾਸੇ ਡੀ ਐਸਕੇਲੇਸ਼ਨ ਮੈਰਾਥਨ ਬਣ ਗਈ, ਕਿਉਂਕਿ ਚਾਈਨਾ ਆਪਣੀ ਪੋਜੀਸ਼ਨ ਤੇ ਅੜਿਆ ਹੋਇਆ ਹੈ। ਹਾਲਾਂ ਇੱਕ ਮਾਹੌਲ ਸਿਰਜਣ ਦੇ ਲਈ ਕਿ ਚੀਨ ਨੂੰ ਦਬਾਅ ਥੱਲੇ ਲਿਆਂਦਾ ਜਾਏ, ਭਾਰਤ ਨੇ ਅਮਰੀਕਾ ਤੋਂ, ਔਰ ਕੱਲ ਜਦੋਂ ਅਮਰੀਕਾ ਨੇ ਉਹਨਾਂ ਦੇ ਸਪੋਕਸਪਰਸਨ ਨੇ ਵਾਈਟ ਹਾਊਸ ਪ੍ਰੈਸ ਬਰੀਫਿੰਗ 'ਚ ਕਿਹਾ ਕਿ ਚਾਈਨਾ ਇੰਟੀਮੀਡੇਟਿੰਗ ਨੇਬਰਸ, ਉਹਨਾਂ ਨੂੰ ਪਤਾ ਸੀ ਕਿ ਵੀ ਉਹ ਐਨ ਜਿਹੜਾ ਇਸ ਗੱਲਬਾਤ ਦਾ ਦੌਰ ਚੱਲ ਰਿਹਾ ਉਸ ਦੇ ਈਵ ਦੇ ਉੱਤੇ ਕਹਿ ਰਿਹਾ। ਔਰ ਉਹਨਾਂ ਨੇ ਉਹਦੇ ਸਪੋਕਸਪਰਸਨ ਬੀਬੀ ਹੈਗੀ ਹੈ ਵਾਈਟ ਹਾਊਸ ਪ੍ਰੈਸ ਸੈਕਟਰੀ ਜੈਨ ਸਾਕੀ said US was closely monitoring the situation along the Indo-China border. We continue to support dialogue and peaceful resolution of border disputes. ਚਲੋ ਇਹ ਤਾਂ ਸਮਝ ਆਇਆ। ਫਿਰ ਇਹ ਬੀਬੀ ਕਹਿੰਦੀ ਹੈ ਵਾਈਟ ਹਾਊਸ ਪ੍ਰੈਸ ਇੰਚਾਰਜ, Beijing's behavior in the region and around the world can be destabilizing, and we are concerned by China's attempt to intimidate its neighbors. We will continue to stand with our partners. ਹੁਣ ਇਹ ਇੰਡੀਆ ਦੀ ਪਿੱਠ ਤੇ ਥਾਪੀ ਵੀ ਦਿੱਤੀ ਹੈ ਕਿ ਚੜ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ। ਸਟੈਂਡ ਬਾਈ ਕੀ ਹੁੰਦਾ ਵੀ ਉਹ ਤਾਂ ਜੁੱਤੀਆਂ ਖਾ ਰਹੇ ਨੇ। 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਹੈ ਟੈਰੀਟੋਰੀ ਉਹਨਾਂ ਦੀ। ਉਹ ਗਲਵਾਨ ਵੈਲੀ ਹੋਏ, ਡੈਪਸੋਂਗ ਹੋਏ, ਡੈਪਚੋਂਗ ਹੋਏ, ਔਰ ਇਹ ਗੋਗਰਾ ਔਰ ਇਹ ਹੌਟ ਵਾਟਰਸ ਉਸ ਦੇ ਵਿੱਚ ਲਈ ਹੋਈ ਹੈ। ਐਨ ਗੱਲਬਾਤ ਤੋਂ ਪਹਿਲਾਂ ਇਹ ਪਿੱਠ ਠੋਕਣ ਦਾ ਮਤਲਬ ਤਾਂ ਇਹੀ ਸੀ ਕਿ ਇਹ ਜਿਹੜਾ ਉਹ ਇੰਡੀਆ ਨੂੰ ਕਹਿ ਰਹੇ ਨੇ ਕਿ ਡਟੇ ਰਹੋ ਡਟੇ ਰਹੋ। ਹੁਣ ਇੰਡੀਆ ਦੀ ਹਾਲਤ ਇਹ ਹੈ ਕਿ ਵੀ ਇੱਕ ਕਦਮ ਜੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਇੰਨੇ ਕੁ ਡਰੇ ਹੋਏ ਨੇ ਕਿ ਉਹ ਅੱਗੇ ਦੀ ਥਾਂ ਬੈਕ ਗੇਅਰ ਲਾ ਰਹੇ ਨੇ, 2 ਕਦਮ ਪਿੱਛੇ ਚਲੇ ਜਾਂਦੇ ਨੇ। ਔਰ ਇਹੀ ਕਾਰਨ ਸੀ ਅੱਜ ਤੱਕ ਨਾ ਮੋਦੀ ਦੇ ਮੂੰਹੋਂ ਚੀਨ ਨਿਕਲਿਆ, ਨਾ ਅਮਿਤ ਸ਼ਾਹ ਦੇ ਮੂੰਹੋਂ ਨਿਕਲਿਆ ਕਿ ਭਾਈ ਚੀਨ ਨੇ ਸਾਡੀ ਟੈਰੀਟਰੀ ਦੱਬ ਲਈ ਹੈ। ਹੁਣ ਇਹ ਜਿਹੜੀ ਖਬਰ ਕਿਉਂਕਿ ਕਰੰਟ ਹੈ ਔਰ ਮੈਂ ਡਾਇਰੈਕਟ ਇਸ ਤੋਂ ਹੀ ਦੇਖ ਰਿਹਾ, ਉਹਦੇ 'ਚ ਇੱਕ ਪਾਸੇ ਗੱਲਬਾਤ ਕਿਸੇ ਕੰਢੇ ਨਹੀਂ ਲੱਗਣੀ ਹੈ ਤੇ ਨਾਲ ਦੀ ਨਾਲ ਹੁਣ ਇਹ ਹੈਡਲਾਈਨ ਹੈ ਮੈਰਾਥਨ ਮੀਟਿੰਗ ਔਨ LAC ਰੈਜ਼ੋਲੂਸ਼ਨ। ਮੈਰਾਥਨ ਹੁੰਦਾ ਵੀ ਲੰਬੀ ਚੱਲ ਰਹੀ, ਸਵੇਰੇ 9 ਵਜੇ ਦੀ ਚੱਲ ਰਹੀ ਹੈ, ਅਜੇ ਨਹੀਂ ਹੈ। ਆਰਮੀ ਚੀਫ ਸੇਜ਼ PLA ਥ੍ਰੈਟ ਪਰਸਿਸ। ਹੁਣ ਇਹਦਾ ਮਤਲਬ ਵੀ ਆਲਰੇਡੀ ਮੀਟਿੰਗ ਕੋਲੈਪਸ ਹੋ ਚੁੱਕੀ ਹੈ ਕਿ ਹੁਣ ਇਹ ਪੀਪਲਸ ਲਿਬਰੇਸ਼ਨ ਆਰਮੀ ਹੈ ਚੀਨ ਦੀ, ਔਰ ਉਹਨਾਂ ਦਾ ਆਰਮੀ ਚੀਫ ਨਰਵਾਣੇ ਕਹਿ ਰਿਹਾ ਹੈ ਕਿ ਜੀ ਇਹ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਖੌਫ ਜਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਅਸੀਂ ਅਸੁਰੱਖਿਅਤ ਹਾਂ, ਵੀ ਦੇ ਆਰ ਏ ਥ੍ਰੈਟ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਖਬਰ ਦੀ ਡਿਟੇਲ ਇਹ ਹੈ ਕਿ ਵੀ ਮੈਰਾਥਨ ਮੀਟਿੰਗ 14th ਰਾਊਂਡ ਚੱਲ ਰਿਹਾ, ਸਵੇਰੇ 9:30 ਦੀ ਸ਼ੁਰੂ ਹੈ। ਅਜੇ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਈ ਟਿਲ ਦਾ ਫਾਈਲਿੰਗ ਆਫ ਦਾ ਰਿਪੋਰਟ। ਤੇ ਮੇਜਰ ਫੋਕਸ ਦਾ ਟਾਕਸ ਦਾ ਇਹੀ ਸੀ ਕਿ ਹੌਟ ਸਪ੍ਰਿੰਗ ਏਰੀਆ 'ਚ ਜਿਹੜਾ ਇਹਨਾਂ ਦਾ ਪੈਟਰੋਲਿੰਗ ਪੁਆਇੰਟ 15 ਹੈ, ਉੱਥੋਂ ਤੱਕ ਜਿਹੜਾ ਹੈ ਉਹ ਕਿਵੇਂ ਵਾਪਸ ਜਾਣਾ ਹੈ। ਇਸ਼ੂ ਉਹਦੇ 'ਚ ਡੈਪਸਾਂਗ ਬਲਜ ਵੀ ਜਿਹੜਾ 972 ਸਕੁਅਰ ਕਿਲੋਮੀਟਰ ਪਲੇਟੂ ਹੈ ਉਹ ਉਸ ਤੋਂ ਬਾਅਦ ਲਿਆ ਜਾਏਗਾ ਜੇ ਹੌਟ ਸਪ੍ਰਿੰਗਸ ਵਾਲਾ ਜਿਹੜਾ ਇਸ਼ੂ ਹੈ ਇਹ ਰਿਜ਼ੋਲਵ ਹੁੰਦਾ ਹੈ। ਹੁਣ ਇਹਦੇ 'ਚ ਇੱਕ ਦਿਲਚਸਪ ਗੱਲ ਇਹ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਚਾਈਨਾ ਦੀ ਥੰਡਰ ਹੈ, ਉਹਦੀ ਸ਼ੇਰ ਭਵਕ ਹੈ ਤੇ ਇਹ ਸਨੀਕ ਆਊਟ ਹੈ, ਵੀ ਕਾਇਰਤਾ ਨਾਲ ਪਿੱਛੇ ਹਟ ਰਹੇ ਨੇ। ਹੁਣ ਇੱਥੇ ਅਸੀਂ ਡਿਸਕਸ ਕਰਾਂਗੇ ਕਿ ਪਾਕਿਸਤਾਨ ਨੇ ਵੀ ਇੱਕ 100 ਪੇਜ ਦਾ ਆਪਣਾ ਸਿਕਿਉਰਿਟੀ ਪੇਪਰ, ਸਿਕਿਉਰਿਟੀ ਪਾਲਿਸੀ ਕੀ ਹੈ ਉਸ ਦੇ ਉੱਤੇ ਅਸੀਂ ਵੇਰ ਵਿੱਚ ਗੱਲ ਕਰਾਂਗੇ। ਪਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਵੀ ਜਦੋਂ ਅਸੀਂ ਸਿਆਚਿਨ ਗਲੇਸ਼ੀਅਰ ਦੀ ਗੱਲ ਕਰਦੇ ਜਿਸ ਦਾ ਵੱਡਾ ਹਿੱਸਾ ਭਾਰਤ ਦੇ ਕੋਲ ਉਹਨੇ 1984 ਦੇ ਵਿੱਚ ਉਹਦੀਆਂ ਹਾਈਟਸ ਦੇ ਉੱਤੇ ਪਹੁੰਚੇ, ਪਾਕਿਸਤਾਨ ਦੂਸਰੇ ਪਾਸੇ ਹੈ, ਔਰ ਇੱਕ ਹਿੱਸਾ, ਔਰ ਇਹ ਸਾਰਾ ਹੀ ਬੜਾ ਜਿਓਗ੍ਰਾਫਿਕਲੀ ਔਰ ਵਨ ਬੈਲਟ ਵਨ ਰੋਡ ਦੇ ਐਂਗਲ ਤੋਂ ਵੀ, ਔਰ ਜਿੱਥੇ ਇੱਕ ਹਿੱਸੇ 'ਚ ਆ ਕੇ ਚਾਈਨਾ, ਪਾਕਿਸਤਾਨ ਔਰ ਇੰਡੀਆ ਉਹ ਉਹਨਾਂ ਦੀ ਟੈਰੀਟਰੀ ਆਲਮੋਸਟ ਨੇੜੇ ਲੱਗ ਹੈ ਤਾਂ ਸਾਰੇ ਗਲੇਸ਼ੀਅਰ ਨੇ, ਤੋਦੇ ਨੇ ਵੱਡੇ ਵੱਡੇ ਬਰਫ਼ ਤੇ। ਪਰ ਇੰਡੀਆ ਨੇ ਜਿਸ ਦਾ, ਔਰ ਉੱਥੇ ਇੰਡੀਆ ਦਾ ਕਾਫੀ ਰੋਜ਼ਾਨਾ ਹੀ ਉੱਥੇ ਮਰ ਵੀ ਰਹੇ ਨੇ, ਉਹ ਰੋਟੀ ਇੱਕ ਪਤਾ ਨਹੀਂ ਕਿੰਨੇ ਹਜ਼ਾਰ ਰੁਪਏ ਦੀ ਪੈਂਦੀ ਹੈ, ਉਹ ਬਿਲਕੁਲ 24,000 25,000 ਫੀਟ ਸੀ ਲੈਵਲ ਤੋਂ। ਤੇ ਇਹ ਜਿਹੜਾ ਹੁਣ ਡੀਮਿਲਿਟਰਾਈਜੇਸ਼ਨ ਦੀ ਗੱਲ ਐਨ ਮੌਕੇ ਦੇ ਉੱਤੇ ਨਰਵਾਣੇ ਕਹਿ ਰਿਹਾ, ਇੱਕ ਪਾਸੇ PLA ਨੂੰ, ਔਰ ਉਹਦੀ ਐਗਜ਼ੈਕਟ ਹੈ we are not averse to demilitarization of Siachen Glacier. However, Pakistan must accept the actual ground position line before any disengagement takes place.
ਹੁਣ ਇਹ ਅਸੀਂ ਪਾਕਿਸਤਾਨ ਦੇ ਕੰਟੈਕਸਟ ਮੋਰ ਹੈ ਕਿਉਂਕਿ ਸਿਆਚਨ ਵੀ ਜਿਵੇਂ ਸਰ ਕ੍ਰੀਕ ਗੁਜਰਾਤ ਦੇ ਵਿੱਚ ਜਿਹੜਾ ਉਹ 65 ਤੋਂ ਹੀ ਇੱਕ ਜਿਹੜਾ ਬੋਨ ਆਫ ਕੰਟੈਂਸ਼ਨ ਹੈ। ਸਿਆਚਨ ਗਲੇਸ਼ੀਅਰ ਜਿਹਦੀਆਂ ਹਾਈਟਸ ਤੇ ਇੰਡੀਆ ਨੇ ਕਬਜ਼ਾ 1984 ਚ ਕੀਤਾ ਹੈ, ਉਹ ਹਮੇਸ਼ਾ ਹੀ ਪਾਕਿਸਤਾਨ ਨੇ। ਔਰ ਜਦੋਂ ਬੇਨਜ਼ੀਰ ਭੁੱਟੋ ਨੇ ਵੀ ਇਹ ਕਿਹਾ ਸੀ ਕਿ ਜੀ ਰਾਜੀਵ ਗਾਂਧੀ ਨੇ ਇਕਰਾਰ ਕੀਤਾ ਸੀ ਕਿ ਅਸੀਂ ਹੈਲਪ ਕਰੀਏ ਸਿੱਖ ਇੰਸਰਜੈਂਸੀ ਨੂੰ ਦਬਾਉਣ, ਜਿਹੜਾ ਪਾਰਟ ਅਸੀਂ ਕੀਤਾ ਹੈ ਬੇਨਜ਼ੀਰ ਔਨ ਰੈਕਰਡ ਹੈ, ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਪਰ ਜੋ ਔਨ ਰੈਕਰਡ ਹੈ। ਪਰ ਰਾਜੀਵ ਗਾਂਧੀ ਨੇ ਆਪਣਾ ਇਕਰਾਰ ਪੂਰਾ ਨਹੀਂ ਕੀਤਾ, ਮਤਲਬ ਉਹ ਸਿਆਚਨ ਤੋਂ ਉਹਨੇ ਫੌਜ ਪਿੱਛੇ ਨਹੀਂ ਸੀ ਹਟਾਈ। ਹੁਣ ਜੇ ਨਰਵਾਣੇ ਕਹਿ ਰਿਹਾ ਹੈ ਇਹ ਮੈਸੇਜ ਕਿਹਨੂੰ ਦਿੱਤਾ ਜਾ ਰਿਹਾ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦੀ ਥੰਡਰ ਬਰਾਬਰ ਜਾਰੀ ਹੈ। ਔਰ ਇਸ ਐਨ ਮੌਕੇ ਦੇ ਉੱਤੇ ਜਦੋਂ ਕਿ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ, ਅੱਜ ਰਾਇਟਰ ਨਿਊਜ਼ ਏਜੰਸੀ ਨੇ ਇੱਕ ਉਹ ਖਬਰ ਜਿਹੜੀ ਜ਼ਾਹਰ ਹੈ ਸੈਟੇਲਾਈਟ ਇਮੇजेस ਦੇ ਸਹਾਰੇ, ਕਿਉਂਕਿ ਰਾਇਟਰ ਜਾਂ ਐਸੋਸੀਏਟਿਡ ਪ੍ਰੈਸ ਇਹ ਹਵਾ 'ਚ ਤੀਰ ਨਹੀਂ ਮਾਰਦੇ, ਔਰ ਇਹ ਖਬਰ ਹੈ ਭਾਰਤ ਨੂੰ ਵੀ ਇਸ ਚੋਂ ਦੁਨੀਆ ਦੇ ਵਿੱਚ ਪਤਾ ਲੱਗ ਗਿਆ ਵੀ ਕਿੰਨੇ ਕੁ ਜੋਗੇ ਨੇ। ਇਹਨਾਂ ਨੇ ਤਾਂ ਡੋਕਲਾਮ ਕੀਤਾ ਸੀ 2017 ਚ ਜਾ ਕੇ ਭੂਟਾਨ ਦੀ ਮਦਦ ਤੇ ਬਿਨਾਂ ਉਹਨਾਂ ਦੇ ਸੱਦੇ ਜਾ ਕੇ ਪੰਗਾ ਲਿਆ। ਖੁਸ਼ ਤਾਂ ਅਮਰੀਕਾ ਨੂੰ ਕਰ ਰਹੇ ਸੀ, ਔਰ ਉਦੋਂ ਜਦੋਂ ਚੀਨ ਨੇ ਇਹਨਾਂ ਨੂੰ ਬਿਲਕੁਲ ਨਮੋਸ਼ੀ ਦੀ ਹਾਲਤ 'ਚ ਭੇਜਿਆ, ਆਪਣੇ ਲੋਕਾਂ ਨੂੰ ਇਹਨਾਂ ਨੇ ਇਹੀ ਕਿਹਾ ਜੀ ਹਮ ਜੀਤ ਗਏ, ਡੋਕਲਾਮ ਜਿੱਤ ਲਿਆ। ਹੁਣ ਡੋਕਲਾਮ 'ਚ ਔਰ ਉਸ ਭੂਟਾਨ ਨਾਲ ਲੱਗਦੇ ਬਾਰਡਰ ਤੇ ਕੀ ਹੋ ਰਿਹਾ ਹੈ, ਇਹਨਾਂ ਰਾਇਟਰ ਦੀ ਇਹ ਖਬਰ ਹੈ, ਚਾਈਨਾ ਸਟੈਪਸ ਅਪ ਕੰਸਟਰਕਸ਼ਨ ਅਲੋਂਗ ਡਿਸਪਿਊਟਡ ਭੂਟਾਨ ਬਾਰਡਰ, ਸੈਟੇਲਾਈਟ ਇਮੇजेस ਸ਼ੋ ਦਾ ਵਰਕ ਸਪੀਡਡ ਅਪ ਇਨ 2021। ਹੁਣ 2021 ਹੀ ਹੈ ਜਦੋਂ ਇਹਨਾਂ ਨੇ ਰਾਫੇਲ ਲਏ, ਉੱਥੇ ਜਾ ਕੇ ਆਪਣੀ ਫੌਜ ਬਰਾਬਰ ਖੜੀ ਕੀਤੀ ਹੈ ਲਦਾਖ ਔਰ ਸਾਊਥ ਚਾਈਨਾ ਦੇ ਅਰੁਣਾਚਲ 'ਚ। ਔਰ ਉਹਦੇ 'ਚ ਉਹਨਾਂ ਨੇ ਕੀ ਕੀਤਾ ਚੀਨ ਨੇ, China has accelerated settlement building along its disputed territory with Bhutan with more than 200 structures। ਇਹ ਨਹੀਂ ਵੀ ਉਹਨਾਂ ਨੇ ਇੱਕ ਮੂਸਲ ਖੜਾ ਕਰਤਾ ਕਣਕ ਦਾ ਜਾਂ ਦੂਜਾ, 200 ਸਟਰਕਚਰ ਇਨਕਲੂਡਿੰਗ 2-story ਬਿਲਡਿੰਗਸ, ਦੋ ਮੰਜ਼ਿਲਾ ਇਮਾਰਤਾਂ ਅੰਡਰ ਕੰਸਟਰਕਸ਼ਨ ਇਨ 6 ਲੋਕੇਸ਼ਨ, ਇੱਕ ਥਾਂ ਤੇ ਨਹੀਂ 6 ਥਾਵਾਂ ਦੇ ਉੱਤੇ 200 ਤੋਂ ਜ਼ਿਆਦਾ ਸਟਰਕਚਰ ਜਿਨ੍ਹਾਂ 'ਚ 2-story ਬਿਲਡਿੰਗ ਸ਼ਾਮਲ ਨੇ। The images and analysis supplied to Reuters by US data analytics firm Hawkeye 360, which uses satellite to gather intelligence on the ground level activities and vetted by 2 other experts, provide a detailed look into China's recent construction along its frontier with Bhutan। उन्हें Reuters ने कोई sting ਜਿਹੜਾ ਉਹਨਾਂ ਦਾ ਜਰਨਲਿਸਟ ਦੀ ਕਵਰੇਜ ਨਹੀਂ ਹੈ, ਇਹ Hawkeye 360 ਬੜਾ ਕ੍ਰੈਡੀਬਲ ਇਹਨਾਂ ਦਾ ਡਾਟਾ ਐਨਾਲਿਸਿਸ ਦਾ ਹੈ US ਦਾ, ਔਰ ਉਹਦੇ ਨਾਲ ਉਹਨਾਂ ਨੇ ਜਿਹੜਾ ਐਕਸਪਰਟਸ ਵੀ ਦੋ ਉਹਨਾਂ ਦੀ ਰਾਏ ਲਈ ਹੈ। ਔਰ ਉਹਨਾਂ ਨੇ ਕਿਹਾ ਕਿ ਕੰਸਟਰਕਸ਼ਨ ਰਿਲੇਟਡ ਐਕਟੀਵਿਟੀ ਇਨ ਸਮ ਆਫ ਦਾ ਲੋਕੇਸ਼ਨ ਅਲੋਂਗ ਭੂਟਾਨਸ ਵੈਸਟਰਨ ਬਾਰਡਰ has been underway since early 2020 with China initially building tracks and clearing out areas based on material provided by ਸੈਟੇਲਾਈਟ ਇਮੇਜਰੀ ਫਰਮ, ਅੱਗੇ ਉਹਨਾਂ ਦੇ ਨਾਂ ਨੇ। ਸੋ ਇਹ ਉਹਨਾਂ ਨੇ 2020 ਦੇ ਵਿੱਚ ਹੀ ਸ਼ੁਰੂ ਕੀਤਾ ਸੀ। ਇਮੇजेस ਸ਼ੋ ਦਾ ਵਰਕ ਸਪੀਡਡ ਅਪ ਇਨ 2021। ਸੋ ਪਹਿਲਾਂ 2020 ਦਾ ਇਮੇजेस ਨੇ ਉਹਨਾਂ ਕੋਲ, ਫਿਰ 2021 ਚ ਕਿਸ ਲੈਵਲ ਤੇ ਲੈ ਗਏ। ਸਿਮਿਲਰ ਸਟਰਕਚਰਸ ਵਰ ਇਰੈਕਟਡ ਪੋਸੀਬਲੀ ਟੂ ਹਾਊਸ ਇਕਵਿਪਮੈਂਟ ਐਂਡ ਸਪਲਾਈਜ਼, followed by the laying of foundations and then by construction of buildings। ਔਰ ਇਹ ਜਿਹੜਾ ਉਹਨਾਂ ਨੇ ਮਿਸਟਰ ਬਿਗਰ ਨੇ ਕਿਹਾ ਕਿ ਜੀ 2021 ਚੋਂ ਬਹੁਤ ਤੇਜ਼ੀ ਨਾਲ ਅੱਗੇ ਵਧੇ ਨੇ। ਔਰ ਦੂਸਰੇ ਐਕਸਪਰਟਸ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ appear to be all 6 settlements appear to be in territory disputed by China and Bhutan, including a contested track of roughly 110 square kilometers with little in the way of resource। ਉਹਨਾਂ ਨੇ ਕਿਹਾ ਜੀ 110 ਕਿਲੋਮੀਟਰ ਦੇ ਏਰੀਆ 'ਚ ਜਿਹੜੀ ਹੈ ਉਹਨਾਂ ਨੇ 6 ਥਾਵਾਂ ਦੇ ਉੱਤੇ ਜਿਹੜੀ ਹੈ ਉਹ ਕੰਸਟਰਕਸ਼ਨ ਕੀਤੀ ਹੈ। ਔਰ ਇਹ ਜਦੋਂ ਭੂਟਾਨ ਨੂੰ ਪੁੱਛਿਆ ਗਿਆ ਕਿ ਇਹ ਹੋ ਰਿਹਾ ਤੇ ਉਹਨਾਂ ਦੇ ਭੂਟਾਨ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਟ ਇਜ਼ ਭੂਟਾਨਸ ਪਾਲਿਸੀ ਨਾਟ ਟੂ ਟਾਕ ਅਬਾਊਟ ਬਾਉਂਡਰੀ ਇਸ਼ੂਜ਼ ਇਨ ਦਾ ਪਬਲਿਕ। ਹੁਣ ਰੀਜ਼ਨ ਇਹ ਹੈ ਵੀ ਭੂਟਾਨ ਦੀ ਫੋਰਨ ਪਾਲਿਸੀ ਇੰਡੀਆ ਤੈਅ ਕਰਦਾ ਹੈ। ਦਿੱਲੀ ਦੇ ਵਿੱਚ ਉਹਨਾਂ ਨੇ ਤਾਂ ਭੂਟਾਨ ਨੂੰ ਐਮਬੈਸੀਆਂ ਨਹੀਂ ਖੋਲ੍ਹਣ ਦਿੱਤੀਆਂ ਦੁਨੀਆ 'ਚ, ਤੇ ਹੁਣ ਜੇ ਭੂਟਾਨ ਦੀ 110 ਕਿਲੋਮੀਟਰ ਟੈਰੀਟਰੀ ਦੇ ਅੰਦਰ ਚੀਨ ਜਿਹੜਾ ਜਿਹਨੂੰ ਆਪਣੀ ਥਾਂ ਕਹਿੰਦਾ ਹੈ ਉਹਨੇ ਉਹ ਸੈਟਲਮੈਂਟ ਬਣਾਈਆਂ ਨੇ,
ਬੋਲਣਾ ਤਾਂ ਭੂਟਾਨ ਨੇ ਨਹੀਂ ਸੀ, ਭੂਟਾਨ ਤਾਂ ਸਟੇਟਮੈਂਟ ਨਹੀਂ ਦਿੰਦਾ। ਹੁਣ ਇਹੀ ਨਹੀਂ ਵੀ ਇੰਡੀਆ ਨੇ ਬਿਲਕੁਲ ਮੋਕ ਮਾਰੀ ਹੈ, ਚੀਨ ਨੇ ਜਿਹੜੀ ਉਹਦੀ ਆ ਕੇ ਦੁਰਗਤ ਬਣਾਈ ਹੈ, ਪਰ ਈਵਨ ਭੂਟਾਨ ਦੇ ਮਾਮਲੇ 'ਚ ਰਹਿਣ ਇਸ ਮੌਕੇ ਦੇ ਉੱਤੇ ਜਦੋਂ ਨਰਵਾਣੇ ਜਿਹੜਾ ਉਹ ਸਿਆਚਨ ਗਲੇਸ਼ੀਅਰ ਤੋਂ ਵਿਦਡਰਾ ਕਰਨ ਦੀ ਗੱਲ ਕਰ ਰਿਹਾ ਹੈ, ਨਾਲ PLA ਦੀ ਥ੍ਰੈਟ ਦੀ ਗੱਲ ਵੀ ਕਰ ਰਿਹਾ ਹੈ, ਔਰ ਰਾਇਟਰ ਨੇ ਇਹ ਸਾਰਾ ਪਾਰਟ ਜਿਹੜਾ ਦੱਸ ਦਿੱਤਾ ਹੈ। ਔਰ ਇਹ ਚਾਈਨਾ ਨੂੰ ਜਦੋਂ ਕਿਹਾ, ਉਹਨਾਂ ਨੇ ਕਿਹਾ ਇਟਸ ਵਿਦਨ ਚਾਈਨਾ ਸੋਵਰਨਿਟੀ ਟੂ ਕੈਰੀ ਆਊਟ ਨਾਰਮਲ ਕੰਸਟਰਕਸ਼ਨ ਐਕਟੀਵਿਟੀਜ਼ ਔਨ ਇਟਸ ਓਨ। ਸਾਡੀ ਟੈਰੀਟਰੀ ਹੈ, ਅਸੀਂ ਇੱਥੇ ਜੋ ਮਰਜ਼ੀ ਬਣਾਈਏ। ਫਿਰ ਅੱਗੇ ਪੂਰੀ ਡੀਟੇਲ ਹੈ ਕਿ ਕਿਹੜੇ ਕਿਹੜੇ ਪਿੰਡ ਨੇ। ਭੂਟਾਨ ਜਿਹੜਾ 8 ਲੱਖ ਲੋਕਾਂ ਦਾ ਮੁਲਕ ਹੈ, ਉਹ ਬੀਜਿੰਗ ਦੇ ਨਾਲ ਪਿਛਲੇ 4 ਦਹਾਕਿਆਂ ਤੋਂ ਜਿਹੜਾ 477 ਕਿਲੋਮੀਟਰ ਬਾਰਡਰ ਭੂਟਾਨ ਦਾ ਲੱਗਦਾ ਚੀਨ ਦੇ ਨਾਲ। ਔਰ ਕਿਉਂਕਿ ਭੂਟਾਨ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਗੱਲ ਨਹੀਂ ਕਰਦਾ, ਸਿਕਿਉਰਿਟੀ ਇੰਪਲੀਕੇਸ਼ਨਸ ਲਈ ਇੰਡੀਆ ਵੀ ਨਾਲ ਜੁੜਿਆ ਹੋਇਆ ਹੈ, ਤੇ ਇੰਡੀਆ ਜਿਹੜਾ ਉਹ ਬਿਲਕੁਲ ਹੀ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਭਗੌੜਾ ਹੈ। ਸੋ ਹੁਣ ਕੁੱਲ ਮਿਲਾ ਕੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਵਿਦਨ ਦਾ ਕੰਟਰੀ ਤਾਂ ਆਪਣੀ ਮਾਈਨੋਰਿਟੀਜ਼ ਨਾਲ ਕੀ ਸਲੂਕ ਕਰ ਰਹੇ ਨੇ। ਅਸੀਂ ਦੇਖਿਆ ਕਿ ਕਿਵੇਂ ਸੁਲੀ ਐਪ ਦੇ ਥੱਲੇ ਇਹਨਾਂ ਨੇ ਕੀ ਕੀਤਾ। ਫਿਰ ਹੁਣ ਉਹ ਜਿਹੜਾ ਸਾਹਮਣੇ ਆਇਆ ਕਿ ਕਿਹੜੀ ਫੌਗ ਐਪ ਜਿਹਦੇ ਥੱਲੇ ਇਹਨਾਂ ਨੇ ਕਿਸ ਕਿਸਮ ਦੀਆਂ ਗਰੁੱਪਿੰਗਸ ਬਣਾਈਆਂ ਨੇ। ਔਰ ਸਿੱਖਾਂ ਦੀ ਧਮਕੀਆਂ ਦੇ ਮਾਮਲੇ 'ਚ ਅਸੀਂ ਗੱਲ ਕੀਤੀ ਹੈ ਕਿ 26 ਜਨਵਰੀ ਤੱਕ ਪਹੁੰਚਦੇ ਆ। ਇਹਨਾਂ ਨੇ ਪੂਰੀ ਇੱਕ ਵੇਵ ਜਿਹੜੀ 5 ਜਨਵਰੀ ਤੋਂ ਮੋਦੀ ਦੀ ਪੰਜਾਬ ਵਾਪਸੀ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਵੀ ਇਹ ਕਿੱਧਰ ਨੂੰ ਜਾ ਰਹੇ ਨੇ ਉੱਥੇ। ਲੇਕਿਨ ਨਾ ਇਹ ਚੀਨ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਕਰਦੇ ਨੇ, ਤੇ ਪਾਕਿਸਤਾਨ ਪ੍ਰਤੀ ਵੀ ਜਿਹੜਾ ਉਹ ਗਿੱਦੜ ਭਪਕੀਆਂ ਇਹਨਾਂ ਦੀਆਂ ਜ਼ਰੂਰ ਨੇ। ਜਦੋਂ ਮਾੜੀ ਮੋਟੀ ਜਿਹੜਾ ਇਹਨਾਂ ਨੇ ਉਸ ਪੁਲਵਾਮਾ ਦੇ ਆੜ ਦੇ ਵਿੱਚ ਜੋ ਇਹਨਾਂ ਨੇ ਬਾਲਾਕੋਟ ਵਾਲੀ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਸ਼ੀਸ਼ਾ ਉਹਨਾਂ ਨੇ ਦਿਖਾ ਦਿੱਤਾ ਵੀ ਤੁਹਾਡੇ ਪੱਲੇ ਕੀ ਹੈ। ਸੋ ਇਹ ਨਿਸ਼ਾਨੀਆਂ ਨੇ। ਜਦੋਂ ਅਸੀਂ ਹਿਊਮਿਲੀਏਸ਼ਨ ਦੀ ਗੱਲ ਕਰਦੇ ਹਾਂ, ਅੱਜ ਹੀ ਇੱਕ ਸੱਜਣ LA ਤੋਂ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿੰਦੇ ਜੀ ਤੁਸੀਂ ਇਹ ਠੀਕ ਕਹਿੰਦੇ ਹੋ ਕਿ ਵੀ ਅੰਦਰੋਂ ਰਿਬੈਲੀਅਨ ਜਿਹੜੇ ਨੇ ਭਾਰਤ ਵਿੱਚ ਜੋ ਚੱਲ ਰਿਹਾ, ਪੰਜਾਬ ਕਸ਼ਮੀਰ ਨਾਰਥ ਈਸਟ ਦੇ ਵਿੱਚ ਵੀ ਨਾਗੇ ਖੜੇ ਨੇ, ਉੱਥੇ ਹੁਣ ਡਿਸਟਰਬਡ ਏਰੀਆ ਬਣਾਇਆ, ਜਾਂ ਜਿਵੇਂ ਈਵਨ ਛੱਤੀਸਗੜ੍ਹ ਔਰ ਦੂਸਰੀਆਂ ਥਾਵਾਂ ਤੇ ਦਲਿਤ ਭਾਈਚਾਰਾ ਔਰ ਦੂਸਰੇ ਵੀ ਜਿਹੜੇ ਕੋਈ ਮਾਓਵਾਦੀ ਕਿਸੇ ਨੂੰ ਕਹਿ ਦਿੰਦੇ ਨੇ, ਕੋਈ ਟਰਾਈਬਲ ਨੇ, ਕਿਹਾ ਜੀ ਇਹਨਾਂ ਦਾ ਕਲੈਪਸ ਇਵੇਂ ਹੀ ਹੋਣਾ ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦਾ ਹੋਇਆ। ਵੱਧ ਤਾਂ ਉਸ ਪਾਸੇ ਵੱਲ ਰਹੇ ਨੇ, ਪਰ ਇਸ ਦੇ ਬਾਵਜੂਦ ਇਹਨਾਂ ਦੀ ਜੇ ਤੁਸੀਂ ਝੂਠ ਦੀ ਪਟਾਰੀ ਦੇਖੋ ਕਿ ਉਸ ਚੋਂ ਕਿਵੇਂ ਇੱਕ ਤੋਂ ਬਾਅਦ ਇੱਕ ਵੱਡਾ ਝੂਠ ਇਹ ਕੱਢ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਵੱਲੋਂ 100 ਸਫ਼ਿਆਂ ਦਾ ਡਾਕੂਮੈਂਟ ਜਿਹੜਾ ਅਮਨ ਨਾਲ ਸੰਬੰਧਿਤ ਹੈ ਉਹ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਭਾਰਤ ਨਾਲ ਅਗਲੇ 100 ਸਾਲ ਤੱਕ ਕੋਈ ਦੁਸ਼ਮਣੀ ਨਾ ਰੱਖਣ ਦਾ ਇਕਰਾਰਨਾਮਾ ਹੈ। ਸੋ ਸਵਾਲ ਪੈਦਾ ਇਹ ਹੁੰਦਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਤੋਂ ਬਿਨਾਂ ਪਾਕਿਸਤਾਨ ਹੁਣ ਭਾਰਤ ਨਾਲ ਕੋਈ ਡੀਲ ਬਣਾਉਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਵੀ ਪਾਕਿਸਤਾਨ ਪ੍ਰਤੀ ਕੋਈ ਗੱਲ ਕਰਦੇ ਤੇ ਸਾਡੇ ਅੰਦਰ ਪਾਕਿਸਤਾਨ ਦੇ ਲਈ ਇੱਕ ਹਮਦਰਦੀ, ਪਿਆਰ, ਦੋਸਤਾਨਾ ਜਿਹੜਾ ਉਹ ਵਿਹਾਰ ਵੀ ਹੁੰਦਾ ਹੈ। ਨੈਕਸਟ ਡੋਰ ਨੇਬਰ ਦੇ ਤੌਰ ਤੇ ਵੀ ਅਸੀਂ ਪਾਕਿਸਤਾਨ ਨੂੰ ਦੇਖਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡੇ ਉਹਨਾਂ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਇਤਿਹਾਸਕ ਵਿਰਸੇ ਦਾ ਰਾਖਾ ਵੀ ਹੈ। ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ 9 ਹੋਰ ਇਤਿਹਾਸਕ ਗੁਰਦੁਆਰੇ ਵਰਾ 2022 ਦੇ ਵਿੱਚ ਪਾਕਿਸਤਾਨ 'ਚ ਰੀਸਟੋਰ ਕਰਕੇ, ਰੈਨੋਵੇਟ ਕਰਕੇ, ਰਿਪੇਅਰ ਕਰਕੇ ਜਿਹੜੇ ਨੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਜਾਣੇ ਨੇ। ਔਰ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਜਦੋਂ 1971 ਦੇ ਵਿੱਚ ਭਾਰਤ ਨੇ ਫੌਜ ਭੇਜ ਕੇ ਜਿਹੜਾ ਉਹ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡ ਦਿੱਤਾ, ਵੱਡਾ ਹਿੱਸਾ ਅੱਡ ਕਰਕੇ ਬੰਗਲਾਦੇਸ਼ ਬਣਾ ਦਿੱਤਾ, ਤੇ ਉਦੋਂ ਸਿੱਖ ਦਾਨੇਸ਼ਵਰ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਹੁਣ ਭਾਰਤ ਦੇ ਵਿੱਚ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸ਼ਾਮਤ ਆਏਗੀ। ਹੁਣ ਉਦੋਂ ਕੋਈ 50 ਸਾਲ ਪਹਿਲਾਂ ਇਮੈਜਿਨ ਵੀ ਨਹੀਂ ਸੀ ਕਰ ਸਕਦਾ ਕਿ ਉਹ ਕਿਵੇਂ ਸੋਚਦੇ ਸੀ। ਔਰ ਜਦੋਂ ਉਹਨਾਂ ਨੂੰ ਇਸ ਦਾ ਵੇਰਵਾ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਪਾਕਿਸਤਾਨ ਨੂੰ ਕਮਜ਼ੋਰ ਕੀਤਾ ਹੈ। ਜੇ ਪਾਕਿਸਤਾਨ ਸਟਰੋਂਗ ਰਹਿੰਦਾ ਹੈ ਤੇ ਭਾਰਤ ਦੇ ਸਿੱਖਾਂ, ਮੁਸਲਮਾਨਾਂ, ਦੂਸਰੀਆਂ ਘੱਟ ਗਿਣਤੀਆਂ ਵੱਲ ਇਹਨਾਂ ਨੇ ਕੋਈ ਜਿਹੜਾ ਉਹ ਨਫ਼ਰਤ ਭਰਿਆ ਜਾਂ ਵਿਤਕਰੇ ਭਰਿਆ ਵਰਤਾਰਾ ਨਹੀਂ ਸੀ ਕਰਨਾ। ਹੁਣ ਇਹ ਸ਼ੇਰ ਹੋ ਗਏ ਨੇ ਤੇ ਹੁਣ ਇਹ ਕਰਨਗੇ। ਔਰ ਅਸੀਂ ਦੇਖਦੇ ਹਾਂ ਕਿ 71 ਤੋਂ ਉਸ ਜੰਗ ਤੋਂ ਆਲਮੋਸਟ 14 ਸਾਲ ਬਾਅਦ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਖਿਲਾਫ ਜਿਹੜੀ ਹੈ ਟੋਟਲ ਵਾਰ ਇਹਨਾਂ ਵੱਲੋਂ ਡਿਕਲੇਅਰ ਕੀਤੀ ਜਾਂਦੀ। ਸੋ ਜਦੋਂ ਅਸੀਂ, ਕਿਉਂਕਿ ਕੁਝ ਸਾਡੇ ਵੀਰ ਇਹ ਵੀ ਕਈ ਵਾਰ ਕਹਿਣਗੇ ਕਿ ਜੀ ਤੁਸੀਂ ਜ਼ਿਆਦਾ ਟਿਲਟ ਰੱਖਦੇ ਹੋ, ਜੇ ਤੁਸੀਂ ਜ਼ਿਆਦਾ ਥੋੜੀ ਨਿਰਪੱਖ ਗੱਲ ਕਰੋ, ਮੇਰਾ ਕਹਿਣਾ ਹੁੰਦਾ ਵੀ ਨਹੀਂ, ਅਸੀਂ ਉਹੀ ਕਹਿੰਦੇ ਹਾਂ ਜੋ ਕਹਿਣਾ ਬਣਦਾ ਔਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਔਰ ਪੂਰੀ ਇਸ ਗੱਲ ਦੇ ਉੱਤੇ ਸਾਡੀ ਕਲੈਰਿਟੀ ਹੈ ਕਿ ਨਾ ਸਿਰਫ ਪ੍ਰੈਜ਼ੈਂਟ ਸਰਕਮਸਟੈਂਸਸ ਦੇ ਵਿੱਚ ਸਾਡਾ ਭਾਰਤ ਵਿਚਲੀਆਂ ਘੱਟ ਗਿਣਤੀਆਂ ਦਾ ਮੁਸਲਮਾਨ, ਈਸਾਈ, ਦਲਿਤ, ਟਰਾਈਬਲਸ ਇਕੱਠੇ ਹੋ ਕੇ ਇਸ ਹਿੰਦੂਤਵੀ ਸ਼ੈਤਾਨ ਨੂੰ, ਇਸ ਹਿੰਦੂਤਵੀ ਦੈਂਤ ਨੂੰ ਵੰਗਾਰਨਾ ਬਣਦਾ ਹੈ। ਉੱਥੇ ਭਵਿੱਖ ਦੇ ਵਿੱਚ ਵੀ ਪਾਕਿਸਤਾਨ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਸਾਡਾ ਵਾਘਾ ਤੋਂ ਹੁਸੈਨੀਵਾੜਾ ਤੱਕ ਲੱਗਦਾ ਉਹ ਡਿਸਾਈਡਡ ਹੈ ਔਰ ਇਸ ਸਾਰੇ ਦੇ ਨਾਲ ਕੋਈ ਪੁਆਇੰਟ ਆਫ ਕਨਫਲਿਕਟ ਨਹੀਂ ਹੈ। ਪਾਕਿਸਤਾਨ ਦੇ ਵਿੱਚ ਸਾਡੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਜਿਹਦੇ 'ਚ ਵੱਡੀ ਗਿਣਤੀ 'ਚ 174 ਦੇ ਕਰੀਬ ਨੇ, ਉਹਨਾਂ ਦੀ ਸਾਂਭ ਸੰਭਾਲ ਹੋ ਰਹੀ ਹੈ। ਪਾਕਿਸਤਾਨ 'ਚ ਜਿਹੜੇ 20-25 ਹਜ਼ਾਰ ਦੇ ਕਰੀਬ ਸਿੱਖ ਨੇ, ਉਹਨਾਂ ਨੂੰ ਪੂਰਾ ਜਿਹੜਾ ਉਹ ਹਰ ਫੀਲਡ ਦੇ ਵਿੱਚ ਮਿਲਟਰੀ ਤੋਂ ਲੈ ਕੇ ਸਿਵਲ ਸਰਵਿਸ, ਐਕੈਡੈਮਿਕਸ ਔਰ ਸੋਸ਼ਲ ਦਾਇਰਾਕਾਰ ਦੇ ਵਿੱਚ ਵੀ ਉਹਨਾਂ ਦਾ ਪੂਰਾ ਮਾਣ ਸਤਿਕਾਰ ਹੈ। ਉਹਨਾਂ ਦਾ ਆਨੰਦ ਮੈਰਿਜ ਐਕਟ, ਦੂਸਰੀਆਂ ਚੀਜ਼ਾਂ ਜਿਹੜੇ ਇਧਰ 75 ਸਾਲਾਂ ਤੋਂ ਜਿਹੜੇ ਸਿੱਖ ਮੰਗਦੇ ਨੇ ਉਹਨਾਂ ਨੂੰ ਨਹੀਂ ਮਿਲੀਆਂ, ਉਹ ਉੱਥੇ ਉਹਨਾਂ ਨੂੰ ਮਿਲੀਆਂ ਹੋਈਆਂ ਨੇ। ਹਰ ਉਹਨਾਂ ਦੀ ਅਸੈਂਬਲੀ ਦੇ ਵਿੱਚ ਇੱਕ ਸਿੱਖ ਨੁਮਾਇੰਦਾ। ਹੁਣ ਇਸ ਸਭ ਦੇ ਚੱਲਦੇ ਆ ਔਰ ਫਿਊਚਰ ਦੇ ਵਿੱਚ ਵੀ ਸਾਡਾ ਨੈਕਸਟ ਡੋਰ ਨੇਬਰ ਪਾਕਿਸਤਾਨ ਹੈ, ਲੈਂਡ ਲੌਕਡ ਖਾਲਿਸਤਾਨ ਹੈ ਔਰ ਸਾਡੀ ਐਕਸੈਸ ਸੀ ਤੱਕ ਹੀ ਨਹੀਂ, ਇਕੱਲਾ ਵਪਾਰਕ ਤੌਰ ਦੇ ਉੱਤੇ ਵੀ ਸੈਂਟਰਲ ਏਸ਼ੀਆ, ਯੂਰਪ ਤੱਕ ਦੀ ਮਾਰਕੀਟ ਗੇਟਵੇ ਪਾਕਿਸਤਾਨ ਹੈ। ਸੋ ਇਹ ਸਾਰੇ ਔਰ 2 ਕੌਮਾਂ ਦੀ ਸਾਂਝ, ਸਪਿਰਿਚੁਅਲਿਟੀ ਔਰ ਵਹਾਦਤ ਔਰ ਤੌਹੀਦ ਔਰ ਤਹਿਜ਼ੀਬ ਔਰ ਜ਼ਬਾਨ ਔਰ ਉਹਨਾਂ ਸਾਰਿਆਂ ਦੀ ਗੱਲ ਅਸੀਂ ਕਰਦੇ ਰਹਿੰਦੇ ਹਾਂ। ਪਰ ਮੈਂ ਐਕਸਪਲਿਸਿਟਲੀ ਇਹ ਕਹਿਣਾ ਚਾਹੁੰਦਾ ਵੀ ਸਾਡਾ ਬਾਰ-ਬਾਰ ਫੋਕਸ ਕਿਉਂ ਪਾਕਿਸਤਾਨ ਵੱਲ ਜਾਂਦਾ ਹੈ ਜਾਂ ਪਾਕਿਸਤਾਨ ਵਿਚਲੀ ਹਰ ਨਿੱਕੀ ਕਿਸੇ ਘਟਨਾ ਨੂੰ ਵੀ ਅਸੀਂ ਕਿਉਂ ਗੰਭੀਰਤਾ ਦੇ ਨਾਲ ਲੈਂਦੇ ਹਾਂ। ਇਸ ਸਭ ਨਾਲ ਸਾਡੇ ਇੰਟਰਸਟ ਵੀ ਜੁੜੇ ਹੋਏ ਨੇ। ਇੱਕ ਹਮਦਰਦੀ, ਦੋਸਤਾਨਾ ਪਾਰਟ ਹੈ, ਇੱਕ ਸਿੱਖ ਇੰਟਰਸਟ ਵੀ ਇਕੁਅਲੀ ਇਫੈਕਟਡ ਹੁੰਦੇ ਨੇ। ਔਰ ਅੱਜ ਹਾਲਾਂ ਖਬਰ ਤਾਂ ਮੈਂ ਬਾਅਦ 'ਚ ਦੇਖੀ, ਉਹ ਇੱਕ ਸ਼ਤੂੰਗੜਾ ਸ਼ੇਖਰ ਗੁਪਤਾ ਕੱਟ ਦਾ ਕਲਟਰ ਦੇ ਥੱਲੇ
ਜਦੋਂ, ਕਿਉਂਕਿ ਉਹਨੂੰ ਜਦੋਂ ਇਹ ਲੱਗ ਰਿਹਾ ਹੁੰਦਾ ਵੀ ਮੋਦੀ ਕਿਆਂ ਨੂੰ ਜਾਂ ਦੂਸਰਿਆਂ ਨੂੰ ਛੱਤਰ ਪੈ ਰਹੇ ਨੇ ਜਾਂ ਜਿਨ੍ਹਾਂ ਨੂੰ ਉਹ ਡਿਫੈਂਡ ਕਰਨਾ ਚਾਹੁੰਦਾ ਹੁੰਦਾ ਕਿਤੇ ਨਾ ਕਿਤੇ, ਤੇ ਉਹ ਫਿਰ ਕੋਈ ਇਸ਼ੂ ਬਾਹਰਲਾ ਲੈ ਆਉਂਦਾ ਹੈ। 2 ਦਿਨ ਪਹਿਲਾਂ ਕਜ਼ਾਕਿਸਤਾਨ ਡਿਸਕਸ ਕਰਦਾ ਰਿਹਾ ਔਰ ਅੱਜ ਉਹਨੇ ਜਿਹੜਾ ਪਾਕਿਸਤਾਨ ਦਾ 100 ਪੇਜ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਪੇਪਰ ਉਹਦਾ ਜ਼ਿਕਰ ਕੀਤਾ ਕਿ ਬਈ ਕਿਵੇਂ ਉਸ ਦੇ ਚੋਂ ਇਹ ਨਿਕਲਦਾ ਵੀ ਉਹ ਤਾਂ ਇਕਰਾਰ ਕਰ ਰਹੇ ਨੇ ਕਿ ਅਸੀਂ 100 ਸਾਲ ਤੱਕ ਭਾਰਤ ਦੇ ਨਾਲ ਕੋਈ ਹੌਸਟਿਲਿਟੀ ਨਹੀਂ ਰੱਖਾਂਗੇ ਔਰ ਉਹ ਈਵਨ ਕਸ਼ਮੀਰ ਰਿਜ਼ੋਲਵ ਕੀਤੇ ਬਿਨਾਂ ਹੀ ਟ੍ਰੇਡ ਦੇ ਲਈ ਬਾਈਲੇਟਰਲ ਗੱਲਬਾਤ ਵੱਲ ਵਧ ਰਹੇ ਨੇ। ਸੋ ਮੇਰਾ ਮੱਥਾ ਠਣਕਿਆ ਕਿ ਵੀ ਇਹ ਕੋਈ ਨਾ ਕੋਈ ਐਸਾ ਪਾਰਟ ਤਾਂ ਨਹੀਂ ਹੈ। ਫਿਰ ਅਸੀਂ ਹੁਣੇ ਹੀ ਭਾਰਤੀ ਫੌਜੀ ਚੀਫ ਨਰਵਾਣੇ ਦਾ ਬਿਆਨ ਵੀ ਦੇਖਿਆ ਜਿਹੜਾ ਪਹਿਲਾਂ ਆ ਗਿਆ ਸੀ, ਉਹਨੇ ਵੀ ਮੈਂਸ਼ਨ ਕੀਤਾ। ਉਹਨੇ ਕਿਹਾ ਜੀ ਕਿ ਸਿਆਚਨ ਗਲੇਸ਼ੀਅਰ ਨੂੰ ਅਸੀਂ ਡੀਮਿਲਟਰਾਈਜ਼ ਕਰਨ ਲਈ ਤਿਆਰ ਹੈ ਬਸ਼ਰਤੇ ਕਿ ਪਾਕਿਸਤਾਨ ਜਿਹੜਾ ਉਹ ਗਰਾਊਂਡ ਵਾਲਾ ਪਾਰਟ ਹੈ, ਲਾਈਨ ਹੈ, ਉਹਨੂੰ ਮੰਨੇ। ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਹੋ ਸਕਦਾ ਗੱਲਬਾਤ ਵੀ ਚੱਲ ਰਹੀ, ਗੱਲਬਾਤ ਤਾਂ ਚੱਲਦੀ ਰਹਿੰਦੀ ਹੈ, ਏਜੰਸੀਆਂ ਦੋਨੋਂ ਪਾਸੇ ਉਹਨਾਂ ਦੀਆਂ ਆਪਸ 'ਚ ਗੱਲ ਵੀ ਕਰਦੀਆਂ ਨੇ, ਪਰ ਇਹ ਤਾਂ ਨਹੀਂ ਹੈ ਕਿਤੇ ਕਿ ਪਾਕਿਸਤਾਨ ਜਿਹੜਾ ਇਸ ਵੇਲੇ ਇੱਕ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਹੈ। IMF ਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਉਹ ਅੱਗੋਂ ਫਰਦਰ ਕੰਡੀਸ਼ਨਾਂ ਔਰ ਸ਼ਰਤਾਂ ਲਾਉਣ ਦੀ ਲਾਈਨ ਹੈ। ਪਾਕਿਸਤਾਨ ਦੀ ਇਕਨੋਮੀ ਸਫਰ ਕਰ ਰਹੀ ਹੈ, ਇਮਰਾਨ ਖਾਨ ਨੂੰ ਘੇਰਿਆ ਹੋਇਆ ਸਾਰੇ ਪਾਸਿਓਂ ਕਿ ਵੀ ਕਿਤੇ ਨਾ ਕਿਤੇ ਇਹ ਕੋਈ ਕਿਸੇ ਲੈਵਲ ਤੇ ਕੋਈ ਕੰਸੈਸ਼ਨ ਲਾਈਨ ਤਾਂ ਨਹੀਂ ਚੱਲ ਰਹੀ ਕਿ ਇਹ ਦੱਸਣ ਲਈ ਜੇ ਪਾਕਿਸਤਾਨ ਨੇ ਬਾਈਲੈਟਰਲ ਟਾਕਸ ਇੰਡੀਆ ਨਾਲ ਖੋਲ੍ਹਣੀਆਂ ਨੇ, ਟ੍ਰੇਡ ਖੋਲ੍ਹਣਾ ਔਰ ਉਹਦੇ ਲਈ ਇਹ ਹੋਏ ਕਿ ਜੀ ਦੇਖੋ ਅਸੀਂ ਸਿਆਚਨ ਗਲੇਸ਼ੀਅਰ ਜਿਹੜਾ 84 ਦਾ ਇੰਡੀਆ ਨੇ ਆਕੂਪਾਈ ਕੀਤਾ ਸੀ ਔਰ ਜਿਹਨੂੰ ਬਿਫੋਰ ਇਹ ਮੰਨਦੇ ਵੀ ਰਹੇ ਵੀ ਹੁਣ ਅਸੀਂ ਛਡਾ ਲਿਆ ਔਰ ਉਹਦੇ ਬਦਲੇ ਹੋਏ ਜੀ ਅਸੀਂ ਜ਼ੁਬਾਨੀ ਕਲਾਮੀ ਤੁਸੀਂ ਕਹੀ ਜਾਓ ਕਿ ਜੀ ਅਸੀਂ ਕਸ਼ਮੀਰ ਸਾਡਾ। ਹੁਣ ਇਹ ਹਾਲਾਂਕਿ ਜਦੋਂ ਹੁਣ ਇਹ ਡੀਟੇਲ ਮੈਂ ਇਸਲਾਮਾਬਾਦ ਡੇਟਲਾਈਨ ਦੇ ਨਾਲ ਇਹ ਖਬਰ ਲੱਗੀ ਹੋਈ ਹੈ, ਚੱਕੀ PTI ਨੇ, ओरिजिनल खबर मैं नहीं देखी भी ये डॉन च छपी है कि ट्रिब्यून एक्सप्रेस च आई है, कादे च आई है, लेकिन ये मेन है पाकिस्तान न्यू सिक्योरिटी पॉलिसी सीक्स पीस विद इंडिया और ये है कि उन्होंने 5 ईयर पॉलिसी डॉक्यूमेंट जिहड़ा उन्होंने 2022 तो 2026 तक तैयार किया है। पाकिस्तान गवर्नमेंट जिहड़ी है कंट्रीज फर्स्ट एवर स्ट्रैटेजी पेपर ऑफ इट्स काइंड that spells out the national security vision and guidelines for the attainment of those goals कि साडा विजन की है। हालांकि आर्मी पाकिस्तान दी बड़ी पावरफुल इंस्टीट्यूशन है और इहदे कोई शक नहीं है कि पाकिस्तान दी अज दी सिचुएशन होए जां पहलां दी होए उहदे च मेन रोल आर्मी दा हुंदा है। आर्मी तो बिना उत्थे जिहड़े सिविल एडमिनिस्ट्रेशन जां पोलीटिकल खास तौर ते सैटअप है वो इन लाइन रहिंदा भी नहीं है। पर जे हुण ईवन आर्मी दी अप्रूवल और ये हो नहीं सकता कि इमरान खान गवर्नमेंट ऑफ इट्स ओन कोई भी डिसीजन इस किस्म का सिक्योरिटी डॉक्यूमेंट 100 पेज का होए। हुण इहदे जिहड़ा ओरिजिनल 100 पेज पॉलिसी विच वुड बी कैप्ट अंडर रैप्स leaves the door open for trade and business ties with India without the final settlement of long-standing Kashmir dispute, provided there is progress in the talks between two nuclear armed neighbors. An official was quoted as saying by the paper. ਹੁਣ ਕਿਉਂਕਿ official ਦੀ ਕੋਈ ਆਇਡੈਂਟੀਟੀ ਨਹੀਂ ਹੈ, anonymous ਪਲਾਂਟ ਵੀ ਹੋ ਸਕਦੀ ਹੈ ਇਹ ਖਬਰ, ਜਾਂ ਕਈ ਵਾਰ ਜਦੋਂ ਕੋਈ ਪਾਲਿਸੀ ਡਿਸੀਜਨ ਲੈਣਾ ਹੁੰਦਾ ਹੈ ਕਈ ਵਾਰ ਤੁਸੀਂ ਥੋੜਾ ਜਿਹਾ ਲੀਕ ਕਰਕੇ ਲੋਕਾਂ ਦਾ ਰਿਐਕਸ਼ਨ ਵੀ ਦੇਖਣਾ ਚਾਹੁੰਦੇ ਹੋ ਵੀ ਲੋਕ ਉਹਨੂੰ ਕਿਵੇਂ ਲੈਂਦੇ ਨੇ, ਫਿਰ ਤੁਸੀਂ ਉਹਨੂੰ ਡਿਨਾਈ ਕਰ ਸਕਦੇ ਹੋ ਜੀ ਇਹ ਤਾਂ ਐਵੇਂ ਕੌਕ ਐਂਡ ਬੁੱਲ ਸਟੋਰੀ ਹੈ। ਇਵੇਂ ਤਾਂ ਨਹੀਂ ਹੋਇਆ, ਪਰ ਕੁਛ ਤਾਂ ਜਿੱਥੇ ਧੂਆਂ ਹੈ ਉੱਥੇ ਅੱਗ ਤਾਂ ਹੁੰਦੀ ਹੈ। ਜਿਵੇਂ ਇਹਨਾਂ ਦਾ ਪੁਰਾਣਾ ਹੈ ਕਿ ਜਹਾਂ ਜਹਾਂ ਧੂਆਂ ਹੈ ਵਹਾਂ ਵਹਾਂ ਆਗ ਹੈ। ਇਹ ਤਾਂ ਹੋ ਸਕਦਾ ਕਿ ਵੀ ਧੂਆਂ ਬਹੁਤ ਜ਼ਿਆਦਾ ਹੋਏ, ਗਿੱਲੀਆਂ ਲੱਕੜਾਂ ਹੁਣ ਅੱਗ ਘੱਟ ਹੋਏ, ਪਰ ਇਹ ਹੋ ਨਹੀਂ ਸਕਦਾ ਕਿ ਬਿਨਾਂ ਅੱਗ ਤੋਂ ਧੂਆਂ ਹੋਏ। ਸੋ ਕੁਛ ਐਸਾ ਜ਼ਰੂਰ ਕੁੱਕ ਹੋ ਰਿਹਾ ਹੈ ਔਰ ਇਹਦੇ 'ਚ ਜਿਹੜੀ ਐਨੋਨਿਮਿਟੀ ਨਾਲ ਕੀਤਾ ਉਹਦੇ 'ਚ ਉਹਨੇ ਕਿਹਾ ਆਫੀਸ਼ੀਅਲ ਨੇ ਕਿ ਵੀ ਆਰ ਨਾਟ ਸੀਕਿੰਗ ਹੌਸਟਿਲਿਟੀ ਵਿਦ ਇੰਡੀਆ ਫॉर द नेक्स्ट 100 ਈਅਰਸ। The new policy seeks peace with immediate neighbor कि अगले 100 साल ਅਸੀਂ ਭਾਰਤ ਦੇ ਨਾਲ ਕੋਈ ਦੁਸ਼ਮਣੀ ਨਹੀਂ ਕਰਾਂਗੇ। ਤੁਸੀਂ 100 ਜੇ ਕਹਿਣਾ ਹੀ ਹੈ ਫਿਰ ਤੁਸੀਂ ਕਹੋ ਜੀ ਟਿਲ ਐਟਰਨਿਟੀ, ਜਦੋਂ ਤੱਕ ਇਹ ਧਰਤੀ ਹੈ ਅਸੀਂ ਦੁਸ਼ਮਣੀ ਨਹੀਂ ਕਰਾਂਗੇ। ਹੁਣ ਇਸ ਸਟੇਟਮੈਂਟ ਨੂੰ ਤੁਸੀਂ ਕੰਟਰਾਸਟ 'ਚ ਦੇਖੋ ਕਿ ਜਦੋਂ 71 ਦੀ ਹੁੰਦੀ ਹੈ ਉਸ ਤੋਂ ਪਹਿਲਾਂ 65 ਦੀ ਜੰਗ ਵੇਲੇ ਭੁੱਟੋ ਦਾ ਜ਼ੁਲਫਿਕਾਰ ਅਲੀ ਭੁੱਟੋ ਔਰ ਬਾਅਦ 'ਚ ਬੇਨਜ਼ੀਰ ਭੁੱਟੋ ਨੇ ਵੀ ਇਹ ਸਟੇਟਮੈਂਟ ਦੁਹਰਾਈ। ਭੁੱਟੋ ਦਾ ਕਹਿਣਾ ਸੀ ਕਿ ਵੀ ਅਸੀਂ ਘਾਹ ਖਾ ਲਾਂਗੇ
ਪਰ 1000 ਸਾਲ ਤੱਕ ਲੜਾਂਗੇ ਕਸ਼ਮੀਰ ਦੇ ਲਈ। ਹੁਣ ਚਲੋ ਤੁਸੀਂ ਘਾਹ ਤਾਂ ਨਾ ਖਾਓ, ਭਾਵੇਂ ਪੀਜ਼ਾ ਖਾਓ, ਪਰ ਇਹ 1000 ਸਾਲ ਤੱਕ ਲੜਨ ਵਾਲਾ ਜਿਹੜੀ ਸਪਿਰਿਟ ਹੈ ਉਹ 100 ਸਾਲ ਤੱਕ ਨਾ ਦੁਸ਼ਮਣੀ ਕਰਨ ਵਾਲੀ ਗੱਲ ਤੱਕ ਕਿਵੇਂ ਪਹੁੰਚ ਗਈ। ਹਾਲਾਂ ਮੈਂ ਜਿਵੇਂ ਕਿਹਾ ਇਹ ਕਿੱਥੇ ਕਿਨੇ ਕਿਹਾ, ਵੈਦਰ ਟਰੂਥ ਹੈ ਨਹੀਂ ਹੈ, ਲੇਕਿਨ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਨੂੰ ਵੀ ਵਾਰਨ ਕਰੀਏ। ਔਰ ਜ਼ਾਹਰ ਹੈ ਪਾਕਿਸਤਾਨ ਦੀ ਜਿਹੜੇ ਵੀ ਜਿਨ੍ਹਾਂ ਅਦਾਰਿਆਂ ਨਾਲ ਸੰਬੰਧਿਤ ਲੋਕ ਨੇ, ਔਰ ਜਿਵੇਂ ਸਾਨੂੰ ਇਨਪੁਟ ਹੈ ਵੀ ਉਹ ਸੱਚੋ ਸੱਚ ਨੂੰ ਬੜੇ ਸ਼ੌਕ ਦੇ ਨਾਲ ਦੇਖਦੇ ਨੇ, ਸੁਣਦੇ ਨੇ। ਅਸੀਂ ਜਿਹੜਾ ਸਾਨੂੰ ਇਸ ਗੱਲ ਦੇ ਉੱਤੇ ਮਾਣ ਵੀ ਹੁੰਦਾ ਹੈ, ਪਰ ਅਸੀਂ ਇਹ ਵੀ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਵੀ ਹੈ ਜਿੱਥੇ ਸਾਨੂੰ ਲੱਗੇ ਆਪਣੇ ਭਰਾ ਨੂੰ ਜੇ ਠੇਡਾ ਲੱਗਦਾ ਦੇਖੋ ਤਾਂ ਵੀ ਉਹ ਭਰਾ ਨਹੀਂ ਹੁੰਦਾ ਜਿਹਦੇ ਆਪਣੇ ਦਿਲ ਦਾ ਰੁਗ ਨਾ ਭਰਿਆ ਜਾਏ, ਤੇ ਜੇ ਭਰਾ ਲੱਗੇ ਵੀ ਗਲਤ ਪਾਸੇ ਜਾ ਰਿਹਾ ਤੇ ਉਹਦੇ ਰਾਹ 'ਚ ਆ ਕੇ ਖਲੋ ਨਾ ਜਾਏ ਭਰਾ, ਫਿਰ ਵੀ ਉਹ ਭਰਾ ਨਹੀਂ ਹੁੰਦਾ। ਸੋ ਅਸੀਂ ਇਹੀ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਉਹਦੇ 'ਚ ਅੱਗੋਂ ਇਹ ਕਹਿ ਰਿਹਾ ਕਿ ਇਫ ਦੇयर इज ए डायलॉग एंड प्रोग्रेस there would be a possibility of normalizing trade and commercial ties with India as it has happened in the past, ਕਿ ਪਹਿਲਾਂ ਵਾਂਗ ਜੇ ਪ੍ਰੋਗਰੈਸ ਬਾਈਲੇਟਰਲ ਹੋ ਜਾਏ। ਹੁਣ ਇਹ ਵੀ ਜਿਹੜੀ ਹੈ ਰਿਟਰੀਟ ਹੈ ਆਪਣੀ, ਜਦੋਂ ਭਾਰਤ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ, ਆਰਟੀਕਲ 370 35A ਉਹਨਾਂ ਦਾ ਸੂਬੇ ਦਾ ਵਜੂਦ, ਪਾਕਿਸਤਾਨ ਨੇ ਰਾਈਟ ਅਵੇ ਆਪਣਾ ਐਂਬੈਸਡਰ ਵਾਪਸ ਸੱਦ ਲਿਆ, ਇੰਡੀਆ ਦਾ ਵੀ ਆ ਗਿਆ, ਡਾਊਨ ਲੈਵਲ ਜਿਹੜਾ ਉਹ ਕਰ ਦਿੱਤਾ ਡਿਪਲੋਮੈਟਿਕ ਰਿਲੇਸ਼ਨ, ਟ੍ਰੇਡ ਬੰਦ ਕਰ ਦਿੱਤੀ, ਟ੍ਰੇਨਸ ਬੱਸਾਂ ਰੋਕ ਦਿੱਤੀਆਂ। ਹੁਣ ਕੀ ਉਸ 5 ਅਗਸਤ 2019 ਤੋਂ ਹੁਣ ਪਹੁੰਚਦੇ ਆ 2 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਕੀ ਕੋਈ ਤਬਦੀਲੀ ਹੋਈ ਹੈ? ਉਹ ਤਾਂ ਵਰਸਟ ਹੋ ਰਿਹਾ ਕਸ਼ਮੀਰ 'ਚ। ਉਹਨਾਂ ਦਾ 10-12 ਜਿਹੜੇ ਉਹਨਾਂ ਦੇ ਕਸ਼ਮੀਰੀ ਭਾਵੇਂ ਉਹ ਵੀ ਪ੍ਰੋ ਇੰਡੀਆ ਲੀਡਰ ਨੇ, ਉਹਨਾਂ ਨੂੰ ਹੀ ਚਾਰਜ ਕੀਤਾ ਹੈ ਅਜੇ ਕੱਲ੍ਹ ਹੀ ਕਿ ਜੀ ਇਹ ਕੋਵਿਡ-19 ਜਿਹੜੀਆਂ ਗਾਈਡਲਾਈਨਸ ਸੀ ਉਹਨਾਂ ਨੇ ਫੋਲੋ ਨਹੀਂ ਕੀਤੀਆਂ। ਸੋ ਇਹ ਹੁਣ ਇਹਦੇ ਬਾਰੇ ਜਿਹੜੀ ਹੈ ਕਲੀਅਰਲੀ ਜਿਹੜੀ ਪੋਜੀਸ਼ਨ ਆਣੀ ਚਾਹੀਦੀ ਹੈ ਪਾਕਿਸਤਾਨ ਵੱਲੋਂ, ਕਿਉਂਕਿ ਜਿਸ ਲੈਵਲ ਦੇ ਉੱਤੇ ਡਿਸਕਸ ਹੋ ਰਿਹਾ ਹੈ ਇੰਡੀਅਨ ਮੀਡੀਆ 'ਚ ਵੀ, ਔਰ ਜ਼ਾਹਰ ਹੈ ਕਿ ਇਹ ਮੇਨ ਖਬਰ ਅਸੀਂ ਬਹੁਤ ਵਾਰੀ ਇਸੇ ਲਈ ਪ੍ਰਿੰਟ ਆਊਟ ਕੱਢ ਕੇ ਡਿਸਕਸ ਕਰ ਰਹੇ ਹੁੰਦੇ ਵੀ ਅਸੀਂ ਖਬਰ ਘਰੇ ਨਹੀਂ ਬਣਾਈ, ਸਾਡੇ ਘਰੇ ਜਿਹੜਾ ਹੈ ਉਹ ਉਹੀ ਬਣਦਾ ਜੋ ਬਣਨ ਵਾਲਾ ਹੁੰਦਾ। ਇਹ ਇਹਨਾਂ ਦੇ ਵਿਹੜੇ ਦੀ ਹੈ, ਲੇਕਿਨ ਇਹਦਾ ਆਧਾਰ ਜਿਹੜਾ ਇੰਡੀਅਨ ਮੀਡੀਆ ਦਾ ਇਸਲਾਮਾਬਾਦ ਡੇਟ ਲਾਈਨ ਸਟੋਰੀ ਨਾਲ ਹੈ। ਲੇਕਿਨ ਜੇ ਇਸ ਕਿਸਮ ਦੀ ਕੋਈ ਲਾਈਨ ਹੈ ਤੇ ਇਹ ਬੜੀ ਖਤਰਨਾਕ ਹੋਏਗੀ, ਔਰ ਫਿਰ ਇਹੀ ਗੱਲ ਸਿਆਣੇ ਕਹਿਣਗੇ ਕਿ ਜੀ ਫਿਰ ਤੁਸੀਂ 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਧੇ। ਕਸ਼ਮੀਰੀਆਂ ਨੂੰ ਵੀ ਉਸ ਪਾਸੇ ਵੱਲ ਕਰਕੇ ਜੇ ਤੁਸੀਂ ਇੱਕ ਪਾਸੇ ਬਿਟਰੇਅਲ, ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਪਰ ਇਹ ਫਿਰ ਇੱਕ ਬਿਟਰੇਅਲ ਵੀ ਹੋਏਗੀ ਕੌਜ਼ ਦੇ ਨਾਲ। ਸੋ ਕੋਈ ਫਰਕ ਨਹੀਂ ਪੈਂਦਾ, ਤੁਸੀਂ 1000 ਸਾਲ ਲੜਨ ਲਈ ਘਾਹ ਨਾ ਵੀ ਖਾਓ, ਪਰ ਘੱਟੋ ਘੱਟ 100 ਸਾਲ ਦੀ ਦੁਸ਼ਮਣੀ ਛੱਡਣ ਦੀ ਗੱਲ ਵੀ ਨਾ ਕਰੋ। ਅੱਗੇ ਕਿਹੜੀ ਤੁਸੀਂ ਦੁਸ਼ਮਣੀ ਕਰਦੇ ਹੋ? ਇਹਨਾਂ ਨੇ ਤਾਂ 75 ਸਾਲ ਦਾ ਇਹਨਾਂ ਦੀ ਕਰ ਲਓ, ਉਹਨਾਂ ਨੂੰ ਕਹੋ ਜੀ ਤੁਸੀਂ ਇਹ ਇਕਰਾਰ ਕਰੋ ਕਿ ਵੀ ਤੁਸੀਂ ਇਹ 75 ਸਾਲ ਦਾ ਜਿਹੜਾ ਐਟੀਟਿਊਡ ਤੁਹਾਡਾ ਹੈ ਉਹ ਕਰੋਗੇ, ਔਰ ਉਹਦਾ ਸਬੂਤ ਦਿਓ। ਕਸ਼ਮੀਰ ਦਾ ਦੇ ਵਿੱਚ ਪਲੈਬਿਸਾਈਡ ਕਰਾਓ, ਉਹਦਾ ਪਹਿਲਾਂ ਸਟੇਟਸ ਰੀਸਟੋਰ ਕਰੋ, ਜਿਹੜੀ ਪੋਜੀਸ਼ਨ ਇਮਰਾਨ ਖਾਨ ਹਕੂਮਤ ਦੀ ਸੀ ਕਿ ਪਹਿਲਾਂ ਵਾਪਸ ਜਾਓ 5 ਅਗਸਤ 2019 ਤੇ ਫਿਰ ਦੇਖਾਂਗੇ। ਔਰ ਜੇ ਕੋਈ ਵੀ ਇਸ ਤੋਂ ਘੱਟ ਹੋਏਗਾ ਤੇ ਇਹ ਇੰਡੀਆ ਨੇ ਤਾਂ ਬੇਈਮਾਨੀ ਰੱਖਣੀ ਹੈ। ਤੁਹਾਨੂੰ ਉਹ ਮੁਸ਼ਰਫ ਨੇ ਵੀ ਆਗਰੇ ਆ ਕੇ ਦੇਖ ਲਿਆ ਸੀ, ਉਸ ਤੋਂ ਪਹਿਲਾਂ ਵੀ ਗੱਲਬਾਤ ਦੇ ਦੌਰਾਨ ਸਾਹਮਣੇ ਆ ਗਿਆ ਸੀ। ਉਹਨਾਂ ਦਾ ਹਿੰਦੂ ਤਵੀਆਂ ਤੋਂ ਤੁਸੀਂ ਆਸ ਕਰੋ ਕਿ ਉਹ ਕਦੇ ਫੇਅਰ ਜਾਂ ਜਸਟਿਸ ਦੇ ਨਾਲ ਕੋਈ ਗੱਲ ਕਰਨਗੇ। ਹਾਂ, ਤੁਸੀਂ ਆਪਣੀ ਹੇਠੀ ਜ਼ਰੂਰ ਕਰਵਾ ਲਓਗੇ ਜੇ ਤੁਸੀਂ ਆਪਣੇ ਕਿਲੇ 'ਚੋਂ ਬਾਹਰ ਨਿਕਲ ਕੇ ਇਹਨਾਂ ਦੇ ਨਾਲ। ਔਰ ਯਾਦ ਕਰ ਲਓ ਜਿਹੜਾ ਸ਼ਿਵਾਜੀ ਨੂੰ ਮਿਲਣ ਗਿਆ ਸੀ, ਕੀ ਨਾਂ ਸੀ ਉਹਦਾ, ਅਫਸਰ ਖਾਨ, ਕਿ ਵੀ ਉਹ ਜੱਫੀ ਪਾ ਰਿਹਾ ਤੇ ਉਹਨੇ ਉਹ ਕੈਂਚੂਆ ਉਹਦੇ ਢਿੱਡ 'ਚ ਮਾਰ ਕੇ ਉਹਨੂੰ, ਜਿਹੜਾ ਔਰੰਗਜ਼ੇਬ ਦਾ ਨੁਮਾਇੰਦਾ ਸੀ, ਉਹਨੂੰ ਮਾਰ ਦਿੱਤਾ ਸੀ। ਇਹ ਉਹ ਨੇ, ਇਹਨਾਂ ਤੋਂ ਬਚ ਕੇ ਰਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੱਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 244। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਦੇ ਇੱਕ ਅਧਿਕਾਰੀ ਵੱਲੋਂ ਭਾਰਤ ਵਿੱਚ ਮੁਸਲਮਾਨ ਔਰਤਾਂ ਦੇ ਖਿਲਾਫ ਹੇਟ ਸਪੀਚ ਦਾ ਸਖਤ ਨੋਟਿਸ ਲੈਂਦਿਆਂ ਭਾਰਤ ਨੂੰ ਕੰਡੈਮ ਕੀਤਾ ਗਿਆ ਹੈ ਔਰ UN ਅਫੀਸ਼ੀਅਲ ਦੇ ਇਸ ਬਿਆਨ ਵਿੱਚ ਖਾਸ ਤੌਰ ਤੇ ਸੁਲੀ ਡੀਲ ਨਾਂ ਦੀ ਐਪ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਸੈਂਕੜਿਆਂ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਦੇ ਕੇ ਉਹਨਾਂ ਦੀ ਬੋਲੀ ਲਗਾਈ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਬ੍ਰੇਕ ਦੇ ਦੌਰਾਨ ਦੇਖ ਰਿਹਾ ਸੀ ਕੁਝ ਵਿਊਅਰਸ ਨੇ ਲਿਖਿਆ ਕਿ ਵੀ ਇਹ ਫੇਕ ਨਿਊਜ਼ ਹੈ ਔਰ ਜੇ ਮੇਰੀ ਕਾਮੈਂਟਰੀ ਨੂੰ ਧਿਆਨ ਨਾਲ ਸੁਣਿਆ ਜਾਏ ਤਾਂ ਮੈਂ ਵੀ ਜਦੋਂ ਸ਼ੇਖਰ ਗੁਪਤਾ ਲੇਕਿਨ ਕਿਉਂਕਿ ਇਸਲਾਮਾਬਾਦ ਡੇਟ ਲਾਈਨ ਨਾਲ ਪਾਕਿਸਤਾਨ 'ਚੋਂ ਓਰੀਜੀਨੇਟ ਹੋਈ, ਸੋ ਸਾਡਾ ਵੀ ਇਹੀ ਹੁੰਦਾ ਜਦੋਂ ਅਸੀਂ ਹਾਈਲਾਈਟ ਕਰਦੇ ਹਾਂ ਕਿ ਇਸ ਦੀ ਡਿਨਾਇਲ ਆਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਹਨਾਂ ਨੂੰ ਮੌਕਾ ਨਾ ਮਿਲੇ। ਜੇ ਕੋਈ ਇਸ਼ੂ ਚੁੱਕੇਗਾ ਹੀ ਨਾ ਜਾਂ ਉਹਨੂੰ ਤੁਸੀਂ ਉਵੇਂ ਨਹੀਂ ਨਰੇਟ ਕਰੋਗੇ ਜਿਵੇਂ ਨਰੇਟ ਕੀਤੀ ਜਾ ਰਹੀ ਹੈ, ਫਿਰ ਉਹੀ ਫੇਕ ਨਿਊਜ਼ ਜਿਹੜੀ ਹੈ ਉਹ ਰੀਅਲ ਨਿਊਜ਼ ਬਣੇਗੀ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਇਸ ਤੋਂ ਕਿਨਾਰਾ ਕੀਤਾ ਜਾਂਦਾ ਹੈ। ਇਹਦੇ 'ਚ ਅਸੀਂ ਲਗਾਤਾਰਤਾ ਨਾਲ ਡਿਸਕਸ ਕੀਤਾ ਕਿ ਕਿਵੇਂ ਇਹਨਾਂ ਨੇ ਪਹਿਲਾਂ ਜੁਲਾਈ 2021 ਦੇ ਵਿੱਚ ਸੁਲੀ ਡੀਲਸ ਦੇ ਨਾਂ ਥੱਲੇ ਐਪ ਰਾਹੀਂ ਔਰ ਦੂਸਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇजेस ਚਾਰ ਚਫੇਰੇ ਭੇਜੇ ਜਿਹਦੇ 'ਚ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਪ੍ਰੋਮੀਨੈਂਟ ਮੁਸਲਿਮ ਵੂਮਨ ਸੋਸ਼ਲ ਸਫੀਅਰ 'ਚ ਨੇ, ਉੱਥੇ ਪੋਲੀਟੀਕਲ ਸਫੀਅਰ 'ਚ ਨੇ, ਜਰਨਲਿਸਟ ਨੇ ਜਾਂ ਸ਼ਬਾਨਾ ਆਜ਼ਮੀ ਵਰਗੀ ਜਿਹੜੀ ਫਿਲਮੀ ਐਕਟਰੈਸ ਹੈ ਉਹਨਾਂ ਦੀਆਂ ਤਸਵੀਰਾਂ ਪ੍ਰੋਫਾਈਲ ਦੇ ਕੇ ਉਹਨਾਂ ਦੀ ਬੋਲੀ ਆਕਸ਼ਨ ਨਿਲਾਮੀ ਔਰ ਉਹ ਗਰੁੱਪਾਂ ਨੂੰ ਭੇਜ ਕੇ ਉਸ ਕਿਸਮ ਦੇ ਭੱਦੇ ਜਿਹੜਾ ਉਸ ਗੱਲ ਦੀ ਸ਼ੁਰੂਆਤ ਕੀਤੀ। ਔਰ ਉਹਨਾਂ ਨੇ ਬੀਬੀਆਂ ਨੇ, ਕਿਸੇ ਨੇ ਦਿੱਲੀ 'ਚ, ਕਿਸੇ ਨੇ ਬੰਬੇ ਜਿੱਥੋਂ ਰਹਿਣ ਵਾਲੀਆਂ ਸੀ, ਉਹਨਾਂ ਨੇ ਜਿਹੜਾ ਉਹ FIR ਵੀ ਕਰਵਾਈ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਨਤੀਜੇ ਦੇ ਤੌਰ ਤੇ ਫਿਰ ਅਸੀਂ ਦੇਖਿਆ ਕਿ ਭਾਈ ਇਸ ਨਵੇਂ ਵਰ੍ਹੇ ਦੇ ਵਿੱਚ ਐਨ ਨਿਊ ਈਅਰ ਈਵ ਦੇ ਮੌਕੇ ਦੇ ਉੱਤੇ ਪੰਜਾਬੀ ਗੁਰਮੁਖੀ ਸਕ੍ਰਿਪਟ ਇਸਤੇਮਾਲ ਕਰਕੇ ਔਰ ਸਿੱਖ IDs ਇਸਤੇਮਾਲ ਕਰਕੇ ਬੁਲੀ ਬਾਈ ਐਪ ਉਹਦੇ 'ਚ ਵੀ ਉਹੀ ਪਿਕਚਰਸ ਦੇ ਨਾਲ ਹੋਰ ਐਡ ਕਰਕੇ ਉਹੀ ਖੇਡ ਦੁਬਾਰਾ ਖੇਡੀ ਗਈ। ਮਹਾਰਾਸ਼ਟਰ ਪੁਲਿਸ ਨੇ ਇਸ ਦਾ ਜਿਹੜਾ ਉਹ ਨੋਟਿਸ ਲਿਆ ਔਰ ਉਹਨਾਂ ਨੇ ਜਦੋਂ ਕਾਰਵਾਈ ਕੀਤੀ ਤਾਂ ਉਹਨਾਂ ਨੇ ਅਸਾਮ 'ਚੋਂ ਜਾ ਕੇ ਉੱਤਰਾਖੰਡ 'ਚੋਂ ਕੰਪਿਊਟਰ ਇੰਜੀਨੀਅਰ ਔਰ ਦੂਜੇ ਜਿਹੜਾ ਇੱਕ ਲੜਕਾ ਇੱਕ ਲੜਕੀ 18 ਸਾਲਾਂ ਦੀ ਇਹ ਸਾਰੇ ਕੀਤੇ। ਫਿਰ ਦਿੱਲੀ ਵਾਲਿਆਂ ਨੂੰ ਵੀ ਐਕਟਿਵ ਹੋਣਾ ਪਿਆ ਕਿਉਂਕਿ ਦਿੱਲੀ ਇਸ ਵਾਰ ਵੀ ਰਿਪੋਰਟ ਹੋਈ ਔਰ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਔਰ ਇਸ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਇੱਕ ਜਿਹੜੀ ਹੈ ਟੈਕ ਫੌਗ ਜਿਹੜੀ ਹੈ ਐਪ ਵੀ ਦੇ ਰਾਹੀਂ ਕੀ ਕੀਤਾ ਹੈ। ਇਹ ਪਿਛਲੇ 2 ਦਿਨ ਤੋਂ ਸਾਰੇ ਪਾਸੇ ਡਿਸਕਸ ਹੋ ਰਿਹਾ ਹੈ ਔਰ ਉਹਦੇ 'ਚ ਜਰਨਲਿਸਟ ਨੂੰ ਟਾਰਗੇਟ ਕੀਤਾ ਹੋਇਆ। ਐਡੀਟਰਸ ਗਿਲਡ ਨੇ ਵੀ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਦੇ ਉੱਤੇ ਕਾਰਵਾਈ ਕਰੇ। ਸੋ ਬਹੁਤ ਵਾਰ ਹੁੰਦਾ ਵੀ ਉੱਥੋਂ ਦੀ ਖਬਰ ਉੱਥੇ ਹੀ ਰਹਿ ਜਾਂਦੀ ਹੈ ਲੇਕਿਨ ਇਹ ਇੱਕ ਚੰਗੀ ਖਬਰ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸਪੈਸ਼ਲ ਰੈਪੋਰਟਿਓਰ ਨੇ ਉਹਨਾਂ ਦਾ ਨਾਂ ਹੈ ਫਰਨੈਂਡ ਡੀ ਵੈਰਨਸ, ਜ਼ਾਹਰ ਹੈ ਸਾਊਥ ਅਮਰੀਕਨ ਜਾਂ ਸਪੈਨਿਸ਼ ਓਰੀਜਨ ਦੇ ਹੋਣਗੇ। ਉਹਨਾਂ ਨੇ ਇਸ ਦੇ ਉੱਤੇ ਅੱਜ ਟਵੀਟ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਾਈਨੋਰਿਟੀ ਮੁਸਲਿਮ ਵੂਮਨ ਇੰਡੀਆ ਐਂਡ ਹਰਾਸਡ ਐਂਡ ਸੋਲਡ ਇਨ hashtag social media apps hashtag Sully deals a form of hashtag hate speech must be condemned and prosecuted as soon as they occur. All human rights of minorities need to be fully and equally protected
ਵਾਰਨਸ ਸੈਡ ਇਨ ਅ ਟਵੀਟ, ਉਹਨਾਂ ਨੇ ਕਿਹਾ ਕਿ ਜੀ ਆ ਜਿਹੜੇ ਸਾਰੇ ਹੀ ਹੈਸ਼ਟੈਗ ਚਲਾ ਕੇ ਮੁਸਲਮਾਨ ਔਰਤਾਂ ਨੂੰ ਔਰ ਹੇਟ ਸਪੀਚ ਦੇ ਥੱਲੇ ਮਾਈਨੋਰਟੀਜ਼ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ। ਸੋ ਜ਼ਾਹਰ ਹੈ ਉਹਨਾਂ ਦੇ ਸਾਹਮਣੇ ਜੋ ਸਿੱਖਾਂ ਨੂੰ ਧਮਕੀਆਂ ਨੇ ਕਿ ਨਵੰਬਰ 84 ਅਸੀਂ ਦੁਹਰਾ ਦੇਵਾਂਗੇ, ਇਸ ਦਾ ਵੀ ਭਾਵੇਂ ਡਾਇਰੈਕਟ ਜ਼ਿਕਰ ਨਹੀਂ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਾਰਾ ਬੰਦ ਹੋਣਾ ਚਾਹੀਦਾ। ਸੋ ਇੱਕ ਚੰਗੀ ਗੱਲ ਹੈ ਕਿ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਘੱਟੋ ਘੱਟ UN ਦੇ ਸਪੈਸ਼ਲ ਰਿਪੋਰਟਰ ਨੇ ਇਸ ਮੁੱਦੇ ਦੇ ਉੱਤੇ ਆਵਾਜ਼ ਚੁੱਕੀ ਹੈ। ਔਰ ਇਹੀ ਨਹੀਂ ਕਿ ਭਾਈ ਉੱਥੇ ਇਸ ਕਿਸਮ ਦੀ ਹੇਟ ਸਪੀਚ ਜਾਂ ਜੁਡੀਸ਼ਰੀ ਉਹਨਾਂ ਦੀ ਕਿਸੇ ਪਾਸੇ ਜਿਹੜੀ ਹੈ ਉਹ ਨਹੀਂ ਲੱਗਣ ਦਿੰਦੀ, ਰਾਦਰ ਉਹ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰਦੀ ਹੈ। ਸਾਡੇ ਮਿੱਤਰ ਸੈਕਰਾਮੈਂਟੋ ਤੋਂ, ਕੈਲੀਫੋਰਨੀਆ ਤੋਂ, ਉਹਨਾਂ ਨੇ ਸਾਨੂੰ ਇੱਕ ਸਟੋਰੀ ਭੇਜ ਕੇ ਕਿਹਾ ਕਿ ਵੀ ਇਹ ਤੁਸੀਂ ਜ਼ਰੂਰ ਦੱਸੋ। ਔਰ ਇਹ ਜਾਰਜੀਆ ਦਾ ਵਾਕਿਆ ਸਾਨੂੰ ਪਿਛਲੇ ਦਿਨਾਂ 'ਚ ਸਾਹਮਣੇ ਆਇਆ ਸੀ ਕਿ ਕਿਵੇਂ ਅਹਿਮਦ ਆਰਬੇਰੀ ਨਾਂ ਦੇ ਇੱਕ ਅਫਰੀਕਨ ਅਮਰੀਕਨ ਨੂੰ ਗੋਰੇ ਪੁਲਿਸ ਅਫਸਰਾਂ ਨੇ ਜਿਹੜਾ ਹੈ ਉਹ ਕ੍ਰਿਮੀਨਲ ਕਹਿ ਕੇ ਮਾਰਿਆ ਸੀ। ਬਾਅਦ 'ਚ ਆਇਆ ਕਿ ਭਾਈ ਇਹ ਤਾਂ ਜਿਹੜੀ ਹੈ ਉਹਨਾਂ ਦੀ ਨਫ਼ਰਤ 'ਚੋਂ ਪੈਦਾ ਹੋਈ ਕਿਲਿੰਗ ਸੀ। ਔਰ ਉਹਦਾ ਜਿਹੜਾ ਉਹਨਾਂ ਨੇ ਕੋਰਟ ਨੇ ਫੈਸਲਾ ਸੁਣਾਇਆ। ਔਰ ਕੱਲਾ ਇਹੀ ਨਹੀਂ, ਜਦੋਂ ਇਹ ਫੈਸਲਾ ਵੀ ਆਉਂਦਾ, ਜਿਹੜਾ ਡਿਪਟੀ ਮੇਅਰ ਹੈ ਉਸ ਦਾ, ਡਿਪਟੀ ਹਾਊਸਟਨ ਕਾਉਂਟੀ ਡਿਪਟੀ ਪੌਲ ਹਰਮਨ ਕਮੈਂਟਡ, ਹਿਊਸਟਨ ਦਾ, ਉਹਨੇ ਇਸ ਦੇ ਉੱਤੇ ਜਦੋਂ ਕਮੈਂਟ ਕੀਤਾ ਈਵਨ ਹੇਟ ਸਪੀਚ ਕੀ ਹੁੰਦੀ ਹੈ ਔਰ ਇੱਥੇ ਕਿਵੇਂ ਉਹਨੂੰ ਸੀਰੀਅਸਲੀ ਲਿਆ ਜਾਂਦਾ ਹੈ। ਹਾਲਾਂਕਿ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਬਹੁਤ ਸਟਰੋਂਗ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ। ਸੋ ਇਹ ਦੋਨੋਂ ਹੀ ਆਸਪੈਕਟ ਇਸ ਖਬਰ ਤੋਂ ਸਾਹਮਣੇ ਆਉਂਦੇ ਨੇ। ਇੱਕ ਪਾਸੇ ਜਸਟਿਸ ਦੀ ਗੱਲ ਹੈ ਔਰ ਉਹਦੇ ਚ ਪਹਿਲਾ ਹੈ ਕਿ ਜਾਰਜੀਆ ਸ਼ੈਰਿਫ ਡਿਪਟੀ ਇਨ ਮਿਡਲ ਜਾਰਜੀਆ ਹੈਜ਼ ਬੀਨ ਸਸਪੈਂਡਡ ਵਿਦਆਊਟ ਪੇ ਪੈਂਡਿੰਗ ਟਰਮੀਨੇਸ਼ਨ ਆਫਟਰ ਅਲੈਜਡਲੀ ਕਾਰਡਿੰਗ ਮਰਡਰ ਵਿਕਟਮ ਅਹਿਮਦ ਆਰਬਰੀ ਏ ਕ੍ਰਿਮੀਨਲ ਔਨ ਸੋਸ਼ਲ ਮੀਡੀਆ। ਹੁਣ ਜਿਹਦਾ ਮਰਡਰ ਹੋਇਆ ਉਹਨੇ ਕਿਹਾ ਜੀ ਕੋਈ ਨਹੀਂ, ਉਹ ਹੈ ਹੀ ਕ੍ਰਿਮੀਨਲ ਸੀ ਔਰ ਵੈਸੇ ਹੀ ਗॉट ਦਾ ਡੈਥ ਸੈਂਟੈਂਸ। ਹੁਣ ਬੇਸ਼ੱਕ ਉਹਨੇ ਉਹ ਟਵੀਟ ਡਿਲੀਟ ਵੀ ਕਰ ਦਿੱਤਾ, ਪਰ ਉਹਦੇ ਪਹਿਲਾਂ ਹੀ ਸਕਰੀਨਸ਼ਾਟ ਆ ਗਏ ਸੀ ਔਰ ਉਹਨੂੰ ਜਿਹੜਾ ਉਹਨਾਂ ਨੇ ਸਸਪੈਂਡ ਕੀਤਾ। ਹਾਊਸਟਨ ਕਾਉਂਟੀ ਡਿਪਟੀ Paul Orhan commented on the Macon Outlets Facebook post about the recent sentencing of Arbery's killers, Travis McMichael, Gregory McMichael and William Bryan. The deputy replied that criminal Arbery still got the death penalty though. ਕਿ ਉਹਨੂੰ ਜਿਹੜਾ ਉਹ ਕੀਤਾ। ਹੁਣ ਇੱਕ ਪਾਸੇ ਤਾਂ ਸਿਰਫ ਇਹ ਕਮੈਂਟ ਕਰਨ ਦੇ ਉੱਤੇ ਉਹਨੂੰ ਸਸਪੈਂਡ ਕਰਕੇ ਫਰਦਰ ਟਰਮੀਨੇਟ ਕੀਤਾ ਜਾਏਗਾ ਔਰ ਜਿਹੜੀ ਸਜ਼ਾ ਦਿੱਤੀ ਗਈ ਤਿੰਨ ਬੰਦਿਆਂ ਨੂੰ ਜਿਨ੍ਹਾਂ ਨੇ ਉਸ ਨੂੰ ਨਸਲੀ ਨਫ਼ਰਤ ਕਰਕੇ ਮਾਰਿਆ, ਉਹਨਾਂ ਦੇ ਵਿੱਚ ਲਾਈਫ ਸੈਂਟੈਂਸ ਫॉर देयर ਰੋਲਸ ਇਨ ਦਾ 25 years old's death. The McMichaels both received life sentences with no possibility of parole. ਉਮਰ ਕੈਦ ਪਰ ਕੋਈ ਪੈਰੋਲ ਨਹੀਂ ਮਿਲੇਗੀ, ਪਲੱਸ ਐਨ ਐਡੀਸ਼ਨਲ 20 years। ਮਤਲਬ ਸਾਰੀ ਜ਼ਿੰਦਗੀ ਅਗਲੇ 50 ਸਾਲ ਉਹ ਬਾਹਰ ਨਹੀਂ ਆ ਸਕਦੇ ਜੇਲ੍ਹ ਚੋਂ। ਬ੍ਰਾਇਨ McMichael's neighbor was sentenced to life in prison with the possibility of parole in 30 years। ਉਹਨੂੰ ਘੱਟ ਉਹਨਾਂ ਨੇ ਰੱਖਿਆ ਫਿਰ ਵੀ ਸਾਰੀ ਜ਼ਿੰਦਗੀ। ਔਰ ਇਹ ਜਿਹੜੀ ਹੈ 30 ਸਾਲ ਦੀ ਸਜ਼ਾ। ਔਰ ਇਹ ਜੱਜ ਟਿਮੋਥੀ ਵੈਲਮਨ ਜਿਹਨੇ ਸੈਂਟੈਂਸ ਕੀਤਾ, ਉਹਨੇ ਕਿਹਾ ਕਿ ਵੀ ਅਹਿਮਦ ਆਰਬਰੀ ਵਾਸ ਹੰਟਡ ਡਾਊਨ and shot and he was killed because individuals here in this courtroom took the law into their own hands। ਕਿਉਂਕਿ ਉਹ ਜਦੋਂ ਫੈਸਲਾ ਸੁਣਾਇਆ ਜਾਂਦਾ ਸਾਹਮਣੇ ਸੀ, ਉਹਨੇ ਕਿਹਾ ਵੀ ਇਹ ਮੈਂ ਸਜ਼ਾ ਦੇ ਰਹੀ ਹਾਂ। ਸੋ ਸਾਡੇ ਵੀਰ ਨੇ ਕਿਹਾ ਕਿ ਜੀ ਦੇਖੋ, ਇੱਕ ਪਾਸੇ ਇਸ ਲੈਵਲ ਦੀ ਜੁਡੀਸ਼ਰੀ ਹੈ ਤੇ ਦੂਸਰੇ ਪਾਸੇ ਹਾਲ ਦੇਖੋ ਕਿ ਕੀ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਜਿਹੜਾ ਭਾਰਤ, ਉਹਨਾਂ ਦੇ ਇੱਥੇ ਬੈਠੇ ਟੌਂਟ ਪਟੌਂਟ, ਉਹਨਾਂ ਦੇ ਦੁਮਛੱਲੇ, ਉਹਨਾਂ ਦੇ ਕੌਂਸਲੇਟ, ਉਹਨਾਂ ਦਾ ਮੀਡੀਆ, ਸਭ ਤੋਂ ਵੱਡੀ ਜਮਹੂਰੀਅਤ ਦੁਨੀਆ ਦੀ ਦੂਜੇ ਉੱਥੇ ਫ੍ਰੀ ਫਾਰ ਆਲ ਬਣਿਆ ਹੋਇਆ। ਉਹ ਤੁਸੀਂ ਪੈਗਾਸਸ ਰਾਹੀਂ ਲੋਕਾਂ ਦੇ ਘਰਾਂ 'ਚ ਵੜ ਜਾਓ, ਉਹ ਸਪਾਈ ਜਿਹੜਾ ਉਹਨਾਂ ਨੇ ਖਰੀਦਿਆ ਹੋਇਆ ਸਾਰਾ ਸਟੱਫ ਉਹ ਇਜ਼ਰਾਈਲ ਤੋਂ, ਔਰ ਉਹ ਵੀ ਕੋਈ ਗਵਰਨਮੈਂਟ ਤੌਰ ਤੇ ਨਹੀਂ, ਉਹ ਸਾਰਾ ਜਿਹੜਾ ਉਸ ਲੋਕਾਂ ਨੂੰ ਤੇ ਜਸੂਸੀ ਕਰਨ ਦੇ ਲਈ ਅਸੀਂ ਐਪਸ ਦਾ ਜ਼ਿਕਰ ਕੀਤਾ ਵੀ ਖੁਦ ਹੀ ਕ੍ਰੀਏਟ ਕੀਤੀਆਂ। ਔਰ ਕਿਵੇਂ ਈਵਨ ਉਹਨਾਂ ਦੇ ਨੈਸ਼ਨਲ ਮੀਡੀਆ ਦੇ ਉੱਤੇ ਜਦੋਂ ਅਸੀਂ ਰਿਪਬਲਿਕ ਟੀਵੀ ਅੱਜ ਤੱਕ ਜਿਨ੍ਹਾਂ ਦੇ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ, ਉਹ ਖੁੱਲੇ ਬੈਠ ਕੇ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪ੍ਰਚਾਰਦੇ ਨੇ। ਔਰ ਜੇ ਉਹੀ ਹੱਕ ਕੋਈ ਮਾਈਨੋਰਿਟੀ ਵਾਲਾ ਇਸਤੇਮਾਲ ਕਰਦਾ ਤੇ ਉਸ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ। ਜ਼ਾਹਰ ਹੈ ਕਿ ਪੰਜਾਬ 'ਚ ਦੇਖ ਲਓ, ਕਿਤੇ ਹੋਰ ਦੇਖ ਲਓ, ਈਵਨ
ਕੋਈ ਕਮੇਡੀਅਨ ਕੋਈ ਸਟੈਂਡ ਅਪ ਕਾਮੇਡੀ ਕਰਦੇ ਆ, ਕੋਈ ਗੱਲ ਕਹਿੰਦਾ ਹੈ, ਉਸ ਦੇ ਉੱਤੇ ਜਿਹੜਾ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦਰਜ ਹੋ ਜਾਂਦਾ ਹੈ, ਉਹਨੂੰ ਫਿਰ ਚੁੱਕਿਆ ਹੁੰਦਾ ਹੈ ਔਰ ਉਸ ਦੇ ਉੱਤੇ ਕੇਸ ਪਾਏ ਹੁੰਦੇ ਨੇ। ਸੋ ਇਹ ਗੱਲ ਅਲਟੀਮੇਟਲੀ ਜਿਹੜਾ ਅੱਜ ਜਦੋਂ ਅਸੀਂ ਇਸ ਕੰਟੈਕਸਟ ਦੇਖਦੇ ਹਾਂ ਤੇ ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਭਾਰਤ ਨਾਂ ਦਾ ਦੇਸ਼ ਇਸ ਵੇਲੇ ਫਾਸ਼ਿਸਟ ਨਾਜ਼ੀ ਤਰਜ਼ ਦਾ ਮੁਲਕ ਹੈ। ਔਰ ਜੇ UN ਦਾ ਸਪੈਸ਼ਲ ਰੈਪੋਰਟੀਅਰ ਵੀ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਇਹ ਹੇਟ ਸਪੀਚ ਹੈ ਔਰ ਇਹਨਾਂ ਨੂੰ ਪ੍ਰੋਸੀਕਿਊਟ ਕਰੋ, ਕਿਸੇ ਨੇ ਨਹੀਂ ਕਰਨਾ। UN ਘੱਟੋ ਘੱਟ ਸੈਂਕਸ਼ਨ ਤਾਂ ਕਰੇ, ਇਹਦੇ ਉੱਤੇ ਸੈਂਕਸ਼ਨਸ ਲਾਏ ਕਿ ਭਾਈ ਇਹ ਕਿਵੇਂ ਮਾਈਨੋਰਿਟੀਜ਼ ਔਰ ਦੂਸਰੇ ਜਿਹੜੇ ਓਪਰੈਸਡ ਲੋਕ ਨੇ ਉਹਨਾਂ ਦੇ ਹੱਕਾਂ ਦਾ ਘਾਣ ਕਰ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2019 ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਦੀ ਹਕੂਮਤ ਵੱਲੋਂ ਹੁਣ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾ ਰਿਹਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਸਾਲ 2022 ਵਿੱਚ 9 ਹੋਰ ਇਤਿਹਾਸਕ ਗੁਰਦੁਆਰੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ ਜਾਣਗੇ। ਅਸੀਂ ਪਾਕਿਸਤਾਨ ਦੀ ਸਰਕਾਰ ਦਾ ਇਸ ਜੈਸਚਰ ਲਈ ਸ਼ੁਕਰੀਆ ਅਦਾ ਕਰਦੇ ਹਾਂ ਔਰ ਨਾਲ ਆਪਾਂ ਇਸ ਦੇ ਬਾਰੇ ਵਿਚਾਰ ਕਰਾਂਗੇ ਔਰ ਨਾਲ ਹੀ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਗੰਜੇ ਸ਼ਹੀਦਾਂ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਮਰਾਨ ਖਾਨ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਧਾਰਮਿਕ ਮੁੱਦੇ ਦੇ ਉੱਤੇ, ਮਜ਼ਹਬੀ ਮੁੱਦੇ ਦੇ ਉੱਤੇ, ਉਹ ਬੁੱਧ ਧਰਮ ਨਾਲ ਸੰਬੰਧਿਤ ਥਾਵਾਂ ਹੋਣ, ਹਿੰਦੂ ਧਰਮ ਨਾਲ ਸੰਬੰਧਿਤ ਹੋਣ ਜਾਂ ਹੋਰ ਵੀ ਕੋਈ ਇਤਿਹਾਸਕ ਅਹਿਮੀਅਤ ਦੀਆਂ, ਉਹਨਾਂ ਨੂੰ ਪ੍ਰੋਪਰਲੀ ਰੀਸਟੋਰ ਕਰਨ ਦੀ ਲਾਈਨ, ਖੋਲ੍ਹਣ ਦੀ ਲਾਈਨ ਔਰ ਜਿਹੜਾ ਕਿਉਂਕਿ ਪਾਕਿਸਤਾਨ ਨੇ ਟੂਰਿਜ਼ਮ ਨੂੰ ਵੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਕਿ ਤਾਂ ਕਿ ਪਾਕਿਸਤਾਨ ਜਿਹੜਾ ਜਿਹਦੇ ਕੋਲ ਇੱਕ ਰਿਚ ਸਿਵਲਾਈਜੇਸ਼ਨਲ ਵਿਰਸਾ ਹੈ, ਜੇ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਤਹਿਜ਼ੀਬਾਂ ਦਾ ਜ਼ਿਕਰ ਕਰੀਏ ਤੇ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਸਿੰਧ ਲਰਕਾਨਾ ਤੋਂ ਲੈ ਕੇ ਉਹ ਸਾਰੇ ਖਿੱਤੇ ਦੇ ਵਿੱਚ ਰਹੀ। ਫਿਰ ਜਦੋਂ ਅਸੀਂ ਬੁੱਧ ਈਰਾ ਦੀ ਗੱਲ ਕਰਦੇ ਤੇ ਉਹ ਵਰਲਡ ਫੇਮਸ ਯੂਨੀਵਰਸਿਟੀ ਤਕਸ਼ਿਲਾ ਜਿਸ ਦਾ ਆਧਾਰ ਜਿਹੜਾ ਅੱਜ ਵੀ ਉਸ ਦੇ ਉਹ ਅਵਸ਼ੇਸ਼ ਮੌਜੂਦ ਨੇ। ਇਸੇ ਤਰੀਕੇ ਦੇ ਨਾਲ ਜਦੋਂ ਜੋਗ ਮਤ ਦਾ ਉੱਤਰੀ ਭਾਰਤ ਦੇ ਵਿੱਚ ਜ਼ੋਰ ਸੀ ਤਾਂ ਟਿੱਲਾ ਜੋਗੀਆਂ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਗੋਰਖਨਾਥ ਮਛੰਦਰਨਾਥ ਦੇ ਜ਼ਮਾਨੇ ਤੋਂ ਲੈ ਕੇ ਉੱਪਰ ਟਿੱਲੇ ਤੱਕ ਪਹੁੰਚਦੇ ਹਾਂ ਔਰ ਉਹ ਪੰਜਾਬ ਦੇ ਫੋਕਲੋਰ 'ਚ ਹੀਰ ਰਾਂਝੇ ਦੇ ਨਾਲ ਰਾਂਝੇ ਦਾ ਇੱਕ ਖਾਸ ਵਾਕਿਆ ਜਿਹੜਾ ਉਹ ਟਿੱਲਾ ਜੋਗੀਆਂ ਜਾਂਦਾ ਹੈ ਔਰ ਕੰਨ ਪੜਵਾਉਂਦਾ ਹੈ ਔਰ ਗੋਰਖਨਾਥ ਦੇ ਨਾਲ ਉਹਦਾ ਜਿਹੜਾ ਡਾਇਲੋਗ ਹੈ ਔਰ ਵਾਰਿਸ ਸ਼ਾਹ ਨੇ ਉਹਨੂੰ ਅਮਰ ਕਰ ਦਿੱਤਾ ਟਿੱਲਾ ਜੋਗੀਆਂ ਨੂੰ, ਉਹ ਸਾਰੇ ਦੇ ਨਾਲ ਵੀ। ਔਰ ਜ਼ਾਹਿਰ ਹੈ ਕਿ ਸਿੱਖ ਧਰਮ ਦੇ ਲਈ ਸਾਡੀ ਤਾਂ ਤਹਿਜ਼ੀਬ ਦਾ ਆਲਮੋਸਟ 70-80% ਹੈ ਹੀ ਪਾਕਿਸਤਾਨ ਦੇ ਵਿੱਚ। ਇਕੱਲਾ ਇਹੀ ਨਹੀਂ ਕਿ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਨੇ 174 ਦੇ ਕਰੀਬ ਇਤਿਹਾਸਕ ਗੁਰਦੁਆਰੇ। ਔਰ ਜਦੋਂ ਅਸੀਂ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ ਉਹਦੇ 'ਚ ਉਹ ਹਵੇਲੀਆਂ ਜਾਂ ਉਹ ਕਿਲੇ ਜਾਂ ਉਹ ਪਾਰਟ ਸ਼ਾਮਲ ਨਹੀਂ ਹੈ ਜਿਹੜਾ ਵਿਰਸੇ ਦੇ ਥੱਲੇ ਆਉਂਦਾ। ਜਦੋਂ ਅਸੀਂ ਗੁਰਦੁਆਰਾ ਹੈ ਇਹ ਤਾਂ ਮਜ਼ਹਬ ਦੇ ਦਾਇਰਾ ਕਾਰ 'ਚ ਆਉਂਦਾ ਹੈ ਜਿਸ ਨੂੰ ਜ਼ਾਹਰ ਹੈ ਕਿ ਪਾਕਿਸਤਾਨ ਇਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ
ਜਿਸ ਦੀ ਦੇਖ ਰੇਖ ਥੱਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਔਰ ਉਹਨਾਂ ਨੇ ਇਹਨਾਂ ਨੂੰ ਰੀਸਟੋਰ ਕਰਕੇ, ਕਿਉਂਕਿ ਜਿੱਥੇ ਉਹ ਇਹ ਵੀ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਇਤਿਹਾਸਕ ਵਿਰਸੇ ਦੇ ਲਈ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਬੈਠੇ ਨੇ। 30 ਮਿਲੀਅਨ ਤੋਂ ਜ਼ਿਆਦਾ ਭਾਰਤ ਵੱਲੋਂ ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੇ ਬਾਵਜੂਦ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ, ਪਾਬੰਦੀਆਂ ਨੇ, ਲੇਕਿਨ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਉਹ ਹੁਣ ਪਾਕਿਸਤਾਨ ਨੂੰ ਆਪਣਾ ਘਰ ਸਮਝਦਾ ਹੈ। ਉੱਥੇ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਔਰ ਉਸ ਸਾਰੇ ਲਈ ਔਰ ਬੜੇ ਸੁਚੱਜੇ ਢੰਗ ਦੇ ਨਾਲ ਉੱਥੇ ਪ੍ਰਬੰਧ ਵੀ ਹੁੰਦੇ ਨੇ। ਔਰ ਮੈਂ ਦੱਸਿਆ ਸੀ ਕਿ 5 ਜਨਵਰੀ ਨੂੰ ਜਦੋਂ ਕਿ ਅੱਗੇ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿਨ ਉੱਥੇ ਬਜਾਏ ਸਵਾਏ ਉੱਥੇ ਅੰਦਰ ਗ੍ਰੰਥੀ ਜਾਂ ਦੂਜੇ 4 ਬੈਠ ਕੇ ਮਨਾ ਲੈਂਦੇ ਹੋਣਗੇ, ਇਸ ਵਾਰ ਮੈਂ ਜਦੋਂ ਸੰਗਤ ਦੇਖੀ ਕਰਾਊਡ ਤੇ ਮੈਂ ਕਿਹਾ ਵਾਹ, ਇਹ ਹੈ ਕਿ ਵੀ ਜਿਹੜੀ ਮਿਹਨਤ ਕੀਤੀ ਹੈ ਕਿ ਗੁਰਦੁਆਰੇ ਰੀਸਟੋਰ ਕੀਤੇ ਜਾ ਰਹੇ ਨੇ। ਔਰ ਅੱਜ ਜਿਹੜੀ ਖਬਰ ਵਰਨੈਕੂਲਰ ਮੀਡੀਆ ਦੇ ਵਿੱਚ ਲੱਗੀ ਹੈ, ਅਜੀਤ ਜਲੰਧਰ ਨੇ ਕੈਰੀ ਕੀਤੀ ਹੈ ਔਰ ਉਹਦੇ 'ਚ ਪਾਕਿਸਤਾਨ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਹੈ ਕਿ ਇਸ ਵੇਲੇ 9 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਉਹਨਾਂ ਦੀ ਰਿਪੇਅਰ, ਰੈਸਟੋਰੇਸ਼ਨ ਔਰ ਉਹ ਧਿਆਨ ਰੱਖਦੇ ਨੇ ਜਦੋਂ ਉਹਨੂੰ ਰੀਸਟੋਰ ਵੀ ਕਰ ਰਹੇ ਨੇ ਕਿ ਉਹਦੀ ਓਰੀਜਨੈਲਿਟੀ ਔਰ ਉਹਦਾ ਵਿਰਸਾ ਉਵੇਂ ਕਾਇਮ ਰਹੇ। ਉਹ ਉਹਨਾਂ ਨੇ ਕਿਹਾ ਵੀ ਉਹਨਾਂ 'ਚ ਕੰਮ ਚੱਲ ਰਿਹਾ ਔਰ ਇਸ ਸਾਲ ਦੇ ਵਿੱਚ 2022 'ਚ ਇਹ 9 ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਸੰਗਤ ਦੇ ਦਰਸ਼ਨਾਂ ਲਈ ਖੋਲ੍ਹੇ ਜਾਣਗੇ ਔਰ ਉਹਨਾਂ ਦੀ ਡੀਟੇਲ ਵੀ ਹੈ ਤਾਂ ਕਿ ਇਹ ਨਾ ਲੱਗੇ ਕਿ ਵੀ ਐਵੇਂ ਖਬਰ ਹੀ ਬਣਾਈ ਹੈ। ਔਰ ਇਹ ਪੰਜਾਬ ਦੇ ਜ਼ੇਲਮ ਸ਼ਹਿਰ ਵਿਚਲਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਚੋਆ ਸਾਹਿਬ, ਇਹ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਹੈ ਔਰ ਦਰਸ਼ਕ ਇਸ ਦੀ ਪਿਕਚਰ ਵੀ ਜਿਹੜੀ ਹੈ ਉਹਦੀ ਰਿਪੇਅਰ ਦੀ ਉਹਨਾਂ ਨੇ ਦਿੱਤੀ ਹੈ। ਜੇ ਸਾਡੀ ਟੈਕਨੀਕਲ ਟੀਮ ਨੇ ਕੱਢੀ ਹੋਈ ਹੈ ਤੇ ਦਿਖਾ ਦੇਣ ਕਿ ਚੋਆ ਸਾਹਿਬ ਦੀ ਜਿਹੜਾ ਪਹਿਲਾ ਜਿਹੜਾ ਖੋਲ੍ਹਿਆ ਜਾਣਾ ਉਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਚੋਆ ਸਾਹਿਬ। ਔਰ ਫਿਰ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਇੱਕੋ ਇੱਕ ਇਤਿਹਾਸਕ ਗੁਰਦੁਆਰਾ ਉਹਨਾਂ ਦੇ ਮਹਿਲ, ਉਹਨਾਂ ਦੇ ਵਾਈਫ ਮਾਤਾ ਸਾਹਿਬ ਕੌਰ ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ ਰੋਹਤਾਸ ਦੇ ਵਿੱਚ ਹੀ ਹੋਇਆ। ਰੋਹਤਾਸ ਦੇ ਕਿਲੇ ਦੇ ਵਿੱਚ ਛੋਟਾ ਜਿਹਾ ਥਾਂ ਹੈ ਕਿਉਂਕਿ ਉਦੋਂ ਕਿਲੇ ਕਈ ਮੀਲਾਂ ਤੱਕ ਹੁੰਦੇ ਸੀ ਔਰ ਅੰਦਰ ਪਿੰਡ ਵੀ ਵਸੇ ਹੁੰਦੇ ਸੀ ਤੇ ਉਹਦੇ 'ਚ ਜਿਹੜਾ ਉਹਨਾਂ ਦਾ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਹੈ ਉਸ ਗੁਰਦੁਆਰਾ ਸਾਹਿਬ ਨੂੰ ਵੀ ਖੋਲ੍ਹਿਆ ਜਾਏਗਾ। ਫਿਰ ਗੁਰਦੁਆਰਾ ਭਾਈ ਕਰਮ ਸਿੰਘ ਆਹਲੂਵਾਲੀਆ, ਮੈਂ ਇਹਨਾਂ ਤੋਂ ਵਾਕਿਫ ਨਹੀਂ ਹੈ ਕਿ ਭਾਈ ਇਹ ਕਿੱਥੇ ਹੈ ਜਾਂ ਕਿਵੇਂ ਹੈ, ਹਾਲਾਂਕਿ ਬਾਬਾ ਕਰਮ ਸਿੰਘ ਹੋਤੀ ਮਰਦਾਨ ਇੱਕ ਵੱਡੇ ਜਿਹੜਾ ਉੱਥੇ ਸੰਤ ਹੋਏ ਨੇ ਜਿਨ੍ਹਾਂ ਦੇ ਅੱਗੋਂ ਕਾਫੀ ਡੇਰੇ ਥਾਂ ਥਾਈ ਨੇ ਹੋਤੀ ਮਰਦਾਨ ਵਾਲੇ ਕਰਕੇ। ਗੁਰਦੁਆਰਾ ਪਹਿਲੀ ਪਾਤਸ਼ਾਹੀ ਟਿੱਲਾ ਜੋਗੀਆਂ, ਜਦੋਂ ਅਸੀਂ ਟਿੱਲਾ ਜੋਗੀਆਂ ਦਾ ਜ਼ਿਕਰ ਕੀਤਾ, ਈਵਨ ਗੁਰੂ ਨਾਨਕ ਸਾਹਿਬ ਵੀ ਟਿੱਲਾ ਜੋਗੀਆਂ ਜਾ ਕੇ ਉਹਨਾਂ ਨੇ ਸਿੱਧਾਂ ਦੇ ਨਾਲ ਔਰ ਉੱਥੇ ਜਿਹੜੇ ਜੋਗੀ ਸੀ ਉਹਨਾਂ ਦੇ ਨਾਲ ਡਾਇਲੌਗ ਕੀਤਾ ਔਰ ਉਸ ਨੂੰ ਵੀ ਜਿਹੜਾ ਰੀਸਟੋਰ ਕੀਤਾ ਜਾ ਰਿਹਾ। ਗੁਰਦੁਆਰਾ 6ਵੀਂ ਪਾਤਸ਼ਾਹੀ ਮੁਜੰਗ ਲਾਹੌਰ, ਮੁਜੰਗ ਬਿਲਕੁਲ ਲਾਹੌਰ ਦੇ ਨਾਲ ਹੀ ਲੱਗਦਾ ਹੈ, ਆਊਟਸਕਰਟਸ ਤੇ ਹੈ ਔਰ 6ਵੇਂ ਪਾਤਸ਼ਾਹ ਨੇ ਉੱਥੇ ਵਿਜ਼ਿਟ ਕੀਤਾ, ਉਹਨਾਂ ਦੀ ਯਾਦ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਸ ਨੂੰ ਰੀਸਟੋਰ ਕੀਤਾ ਜਾ ਰਿਹਾ। ਗੁਰਦੁਆਰਾ 6ਵੀਂ ਪਾਤਸ਼ਾਹੀ ਨੁਸ਼ਹਿਰਾ ਵਿਰਕਾਂ, ਇਹ ਵੀ 6ਵੀਂ ਪਾਤਸ਼ਾਹੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ। ਔਰ ਇਸੇ ਤਰ੍ਹਾਂ ਸੂਬਾ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਮਾਨਸਹਿਰਾ 'ਚ ਮੌਜੂਦ ਗੁਰਦੁਆਰਾ ਸਿੰਘ ਸਭਾ, ਹੁਣ ਇਹ ਮਾਨਸਹਿਰਾ ਵੀ ਜਿਹੜੇ ਹਰੀ ਸਿੰਘ ਨਲੂਏ ਦੇ ਨਾਲ ਮਾਨ ਸਿੰਘ ਜਰਨੈਲ ਸੀ ਉਹਨਾਂ ਦੇ ਨਾਂ ਦੇ ਉੱਤੇ ਹੀ ਬਣਿਆ ਔਰ ਉੱਥੇ ਗੁਰਦੁਆਰਾ ਸਿੰਘ ਸਭਾ ਕਾਫੀ ਵੱਡੀ ਇਮਾਰਤ ਰਹੀ ਹੈ ਉਹਨਾਂ ਦੀ। ਸੋ ਇਹ ਖੈਬਰ ਪਖਤੂਨਖਵਾ 'ਚ ਇਹਨੂੰ ਵੀ ਰਿਸਟੋਰ ਕੀਤਾ ਜਾ ਰਿਹਾ। ਔਰ ਸੂਬਾ ਬਲੋਚਿਸਤਾਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵ ਉਸਾਰੀ ਮਾਹਰ ਜਿਹੜੇ ਕਾਰੀਗਰਾਂ ਵੱਲੋਂ ਔਰ ਇੱਕ ਸੂਬਾ ਸਿੰਧ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਪਹਿਲੀ ਪਾਤਸ਼ਾਹੀ ਦਾ ਸ਼ਿਕਾਰਪੁਰ ਔਰ ਉਸ ਨੂੰ ਵੀ ਰੀਸਟੋਰ ਕੀਤਾ ਜਾ ਰਿਹਾ। ਸੋ ਆਲਮੋਸਟ ਪੰਜਾਬ, ਸਿੰਧ, ਖੈਬਰ ਪਖਤੂਨਖਵਾ ਇਹਨਾਂ ਸਾਰੇ ਹੀ ਸੂਬਿਆਂ ਦੇ ਵਿੱਚ ਇਹਨਾਂ ਗੁਰਦੁਆਰਿਆਂ ਨੂੰ ਰੀਸਟੋਰ ਕੀਤਾ ਜਾ ਰਿਹਾ। ਸੋ ਅਸੀਂ ਔਰ ਖੋਲ੍ਹਿਆ ਜਾ ਰਿਹਾ ਦਰਸ਼ਨਾਂ ਦੇ ਲਈ। ਅਸੀਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨੀ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਹਰ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨਾਲ ਕੋਆਰਡੀਨੇਟ ਕਰਦੀਆਂ ਨੇ, ਗਾਈਡ ਕਰਦੀਆਂ ਤਾਂ ਕਿ ਰੈਸਟੋਰੇਸ਼ਨ ਦੇ ਵੇਲੇ ਜਿਹੜਾ ਸਿੱਖ ਆਰਕੀਟੈਕਟ ਹੈ, ਸਿੱਖ ਸਟਾਈਲ ਹੈ, ਉਸ ਨੂੰ ਕਾਇਮ ਰੱਖਿਆ ਜਾਏ। ਅਸੀਂ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅਸੀਂ ਹੁਣ ਟੂਵਰਡਸ ਦਾ ਕਲੋਜ਼ਿੰਗ ਪਹੁੰਚ ਰਹੇ ਹਾਂ, ਗੰਜੇ ਸ਼ਹੀਦਾ ਅੱਲਾ ਯਾਰ ਖਾਂ ਯੋਗੀ, ਉਹਨਾਂ ਨੇ ਜਿਵੇਂ ਸੁਰਤ ਦੇ ਖੰਭਾਂ ਤੇ ਔਰ ਆਪਣੀ ਸ਼ਾਇਰੀ ਦੀ ਉਡਾਨ 'ਚ
ਸਾਹਿਬਜ਼ਾਦਿਆਂ ਨੂੰ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਬਿਆਨ ਕੀਤਾ ਹੈ। ਔਰ ਜਿਵੇਂ ਉਹ ਪਿਕਚਰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਡਾਟ ਦੇ ਉੱਤੇ ਲਿਖੇ ਹੋਏ ਉਹ ਲਫ਼ਜ਼ ਜਿਹੜੇ ਨੇ ਉਹ ਮੈਂ ਹੁਣ ਜਦੋਂ ਦੀ ਇਹ ਪਿਕਚਰ ਮੇਰੇ ਸਾਹਮਣੇ ਆਈ ਹੈ मैं दोहराना है, बस एक हिंद में तीर्थ है यात्रा के लिए, कटाए बाप ने बच्चे जहां खुदा के लिए। और हुण साहिबजादा जुझार सिंह पिता दी आग्या लैके गुरु गोबिंद सिंह साहब ने उन्होंने शस्त्र बस्त्र सजाए, वो जंग के मैदान च चमकौर की गढ़ी तो बाहर निकले। बाहर गढ़ी है, बाहर खुला मैदान है, जुझार सिंह निकलते ने। जब फतेह गजाकर गए जुझार थे रन में, हर शेर बघीला नजर आने लगा बन में। नन्ही सी कज़ा बोली मैं आई हूँ शरण में, दिलवाओ अम्मा गोश आए दामाने कफन में। कि वो जदों उतरे तो इवें सी जिवें सारे शेर बघेले बाहर निकल आए ने, और इवें जिवें कि मौत कज़ा मौत नूं कहंदे ने, वो भी बाहर आके उन्हें कफन दे पल्लियां दी कन्नी फड़ी हुई है तो वो साहिबजादे नूं कह रही है कि मैनू भी अपनी खिदमत दा मौका दिओ। मैं जिसके हूँ कब्जे में वो काबू में है तेरे, गुरियाई का बल नन्हे से बाजू में है तेरे। कि भाई मैं तो जिस गुरु दी दासी है वो उसे गुरु दा तू फरजंद है, और तेरे भावें बावां निक्कियां ने पर गुरियाई का बल नन्हे से बाजू में है तेरे। 10 हुण उन्हां दा जंग मचाण दा जिहड़ा नज़ारा खिंच रहे ने। 10-20 को जख्मी किया, 10-20 को मारा, एक हमले में इस एक ने 21 को मारा। खनास को मारा, कभी इबलीस को मारा, गुल मच गया एक तिफल ने 40 को मारा। बच बच के लड़ो कलगियों वाले के पिसर से, ये नीमचा लाए हैं गुरु जी की कमर से। हुण इहदे च जदों असी इस्लामिक मजहब के हवाले नाल देखते हैं तो शैतान अल्लाह ताला दे बराबर जिसने चैलेंज किया जां हमेशा बागी है अल्लाह तो, हालां बनाया तो उन्हें अल्लाह नहीं है, उन्होंने दे नां जिहड़े ने खनास ते इबलीस भी कहे जांदे ने। हुण जदों अल्लाह यार खान जिहड़े खुद एक प्रैक्टिसिंग मुसलमान ने वो उन्हां दी गल कर रहे ने, उन्होंने कहा भी ये जिहड़े उन्हां दे गुरु साहब दे उत्ते हमलावर ने ये खनास ते इबलीस दी औलाद ने। कोई भी अल्लाह दी औलाद इस अल्लाह दे बंदे दे उत्ते इस किस्म का जिहड़ा हमला नहीं कर सकता। सो वो जदों ये नहीं कह रहे कि जुझार सिंह ने किनू मारे, वो कहते ने भी ये खनास को मारा, कभी इबलीस को मारा, गुल मच गया एक तिफल ने 40 को मारा। तिफल हुंदा बच्चा छोटा, कि भी 4 चफेरे जिहड़ा है वो हड़दम मची हुई है कि एक जिहड़ा तुल्फ है वो किवें मार रहा है, और नाल वो वार्न कर रहा है। पिसर हुंदा पुत्र। बच बच के लड़ो कलगियों वाले के पिसर से, ये नीमचा, नीमचा होता छोटा खंडा, ये नीमचा लाए हैं गुरु जी की कमर से। कि गुरु साहब ने अपनी कमर चो कढ़ के खंडा दिता है, तुसी इबलीस और खनास दी औलादो, तुसी इन्हां दा की मुकाबला करोगे। शहजादे के खुरबे से शुजाओ जरी हारे, जीदारों के जी छूट के गए सब कवि हारे। मासूम से वो बाजी सभी लश्करी हारे, कमजोर से निर्बल से हजारों बली हारे। मैदान में जब भाई का लाशा नजर आया, घोड़े से वो मासूम दिलावर उतर आया। कि हुण शहजादे दे हथियार दे नाल वो जिवें बहादरी ते दिलावरी दे नाल जिहड़ा हुरबे से शुजा वो जरी, बहादुर ते दिलावर जिवें हारे ने कि, और जो बहादुरी उन्होंने दिखाई कवि भी हार गए। उन्होंने की बयान करन, मासूम से वो बाजी सभी लश्करी हारे। वो मासूम है और बड़े बड़े लश्करी जड़े ने वो बाजी हार रहे ने। मैदान में हुण जदों जुझार सिंह अगे वध रहे ने तो उन्होंने एकदम उन्होंने नज़र पई कि थले उन्होंने भरा साहिबजादा अजीत सिंह की लाश पई है। मैदान में जब भाई का लाशा नजर आया, घोड़े से वो मासूम दिलावर उतर आया। घोड़े तो उतर पे, सर गोद में लेकर कहा भाई से बोले
इस ख्वाबे गिरां से कहीं होशियार तो हो लो, हम कौन हैं देखो तो जरा आंख तो खोलो, सोने की है ठानी है अगर मिल के तो सो बोलो, भाई तुम्हें जब गंजे शहीदा की जुमी है, ठानी हुई हमने भी बसेरे की यही है। ਹੁਣ ਇਹ बड़ा जज्बाती करने वाला उन्हों का जुमला है कि सर गोद में लेकर के कहा भाई से बोले, उतरे अपने भरा दा सिर अपनी गोद च रख के कहा, एक इस ख्वाबे गिरां से कहीं होशियार तो हो लो, हम कौन हैं देखो तो जरा आंख तो खोलो। वीर अख खोल देख कौन है, सोने की ही ठानी है अगर मिल के तो सो लो, जे तुसी सौण दी ठानी है तो तुसी एक बारी मैनू मिल तां लो फिर सौ जाना। भाई तुम्हें जब गंजे शहीदा की जमी है, ठानी हुई हमने भी बसेरे की यही है। कि तुसी जे इस थां नूं चुनिया शहीदी लई ते मैं भी फिर इसे नूं ही चुनिया। इतने में खुदंग आके लगा हाय जिगर में, था तीर कलेजे में या कांटा गुले तर में, तारीक जमाना हुआ सतगुर की नजर में, तूफान उठा खाक उड़ी बहर में बर में, त्योरा के गिरा लखते जिगर पर, क्या गुजरी है इस वक्त कहूं क्या मैं पिदर पर। कि जदों इवें सी उदों ही एक तीर ਜਿਹੜਾ ਆ ਕੇ ਉਹਨਾਂ ਦੇ ਜਿਗਰ ਦੇ ਵਿੱਚ ਲੱਗਾ, ਥਾ ਤੀਰ ਕਲੇਜੇ में या गांटा गुले तर में, कि किवें तारीक जमाना हुआ सतगुर की नज़र में। कि चार चफेरे समझो हनेरा पसर गया, तूफान उठा खाक उड़ी बहर में बर से, इवें ही है जिवें तूफान उठिया होए समुंदर दियां लहरां उठ खलोतियां होण। त्योरा के त्योरा हुंदा भौंटनी खा के, त्योरा के गिरा लखते जिगर पर, कि लखते जिगर दे उत्ते ही डिगे, क्या गुजरी है इस वक्त कहूं क्या मैं पिदर पर। उस बच्चे दे उत्ते की गुजरी मैं इस बारे की कहां, तो मैं घड़ी वाल देख रहा। ਇੱਥੇ ਸਮਾਪਤੀ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਇੱਥੇ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।